ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ। ਖੋਲ੍ਹਣ ਲੱਗਿਆਂ ਪੇਚ ਇਸ ਤੇ ਕਾਫਰ ਹੋ ਜਾਏ ਬੰਦਾ, ਕਾਫਰ ਹੋਣੋਂ ਡਰ ਕੇ ਜਿਵੇਂ ਖੋਜੋ ਮੂਲ ਨਾ ਖੁੰਜੀ, ਲਾਈ ਲੱਗ ਮੋਮਨ ਦੇ ਕੋਲੋਂ ਖੋਜੀ ਕਾਫਰ ਚੰਗਾ। ਤੇਰੀ ਭਾਲ ਵਿੱਚ ਅਕਲ ਦੇ ਖੰਭ ਚੜ੍ਹ ਗਏ, ਤੇਰੀ ਖੋਜ ਵਿੱਚ ਤੋਤਾ ਖਿਆਲ ਹੋਇਆ। ਲੱਖਾਂ ਉਂਗਲਾਂ ਗੁੰਝਲਾਂ ਖੋਲ ਥਕੀਆਂ, ਤੇਰੀ ਜ਼ੁਲਫ ਦਾ ਸਿੱਧਾ ਨਾ ਵਾਲ ਹੋਇਆ। ਘਿੱਗੀ ਬਚ ਗਈ ਸਿੰਖਾਂ ਦੀ ਰੋ ਰੋ ਕੇ, ਪਿੱਟ ਪਿੱਟ ਕੇ ਚੂਰ ਘੜਿਆਲ ਹੋਇਆ। ਚੀਕ ਚੀਕ ਕੇ ਕਲਮ ਦੀ ਜੀਭ ਪਾਟੀ, ਅਜੇ ਹੱਲ ਨਾ ਤੇਰਾ ਸਵਾਲ ਹੋਇਆ। ਤੇਰੀ ਸਿੱਖ ਕੋਈ ਸੱਜਰੀ ਸਿੱਖ ਤਾਂ ਨਹੀਂ, ਚਰੋਕਣੀ ਗਲੇ ਦਾ ਹਾਰ ਹੋਈ। ਅਦੋਕਣੀ ਜਦੋਂ ਦਾ ਬੁੱਤ ਬਣਿਆ, ਨਾਲੇ ਦਿਲ ਦੀ ਮਿੱਟੀ ਤਿਆਰ ਹੋਈ। ਕਿਸੇ ਕੈਸ ਨੂੰ ਲੱਗਾ ਜੇ ਇਸ਼ਕ ਤੇਰਾ, ਉਸਨੂੰ ਲੈਲਾ ਦਾ ਲੇਲਾ ਬਣਾਇਆ ਤੂੰ। ਕਿਸੇ ਰਾਂਝੇ ਨੂੰ ਚੜ੍ਹਿਆ ਜੇ ਚਾਅ ਤੇਰਾ, ਉਸਨੂੰ ਹੀਰ ਦੀ ਸੇਜੇ ਸਵਾਇਆ ਤੂੰ। ਕੋਈ ਲਮਕਿਆ ਖੂਹ ਦੇ ਵਿੱਚ ਪੁੱਠਾ, ਤੇ ਕਿਸੇ ਨੇ ਧੂਣੀਆਂ ਤਾਈਆਂ ਨੇ। ਤੇਰੇ ਆਸ਼ਕਾਂ ਨੇ ਲੱਖਾਂ ਯਤਨ ਕੀਤੇ, ਪਰ ਤੂੰ ਮੂੰਹ ਤੋਂ ਜ਼ੁਲਫਾਂ ਨਾ ਚਾਹੀਆਂ ਨੇ। ਤੇਰੀ ਦੀਦ ਦੇ ਕਈ ਤ੍ਰਿਹਾਏ ਮਰ ਗਏ, ਅਜੇ ਤੀਕ ਨਾ ਵਸਲ ਦਾ ਜੁਰਾ ਲੱਭਾ। ਲੱਖਾਂ ਸੱਸੀਆਂ ਰੁਲ ਗਈਆਂ ਥਲਾਂ ਅੰਦਰ, ਤੇਰੀ ਡਾਚੀ ਦਾ ਅਜੇ ਨਾ ਖੁਰਾ ਲੱਭਾ। ਕਲਾਸਿਕ ਟਾਈਮ। ਯੂਸਫ ਪੰਜਾਬੀ ਦਾ ਖਾਲਿਸ ਖਲੂਸ ਭਰਿਆ ਸਲਾਮ ਕਬੂਲ ਕਰੋ ਆਸੇ ਸੱਚੇ ਸਾਈਂ ਕੋਲੋਂ। ਜਿੱਥੇ ਵੀ ਹੋਗੇ ਖੈਰੀ ਸਲਾਮਤੀ, ਉਹਦੀ ਅਮਾਨ ਵਿੱਚ ਹੱਸਦੇ ਵਾਸਤੇ ਰਵੋ। ਜਿਹੜੇ ਸੱਜਣ ਮਿੱਤਰ ਪਿਆਰੇ ਰਾਹ ਵਿੱਚ ਰਸਤੇ ਵਿੱਚ ਆਪਣੀ ਮੰਜ਼ਿਲ ਵੱਲ ਜਾ ਰਹੇ ਨੇ, ਪਰਵਰਤਿਗਾਰ ਆਪਣੀ ਅਮਾਨ ਵਿੱਚ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪੜਾਏ। ਔਰ ਜਿਹੜੇ ਸੱਜਣ ਮਿੱਤਰ ਪਿਆਰੇ ਆਪਣੇ ਪਿਆਰਿਆਂ ਦੀ ਰਾਹ 'ਤੇ ਤੱਕਦੇ ਨੇ, ਉਡੀਕਦੇ ਪਏ ਨੇ, ਸਿੱਖਦੇ ਪਏ ਨੇ, ਉਹਨਾਂ ਨੂੰ ਉਹਨਾਂ ਦੇ ਪਿਆਰੇ ਮਿਲਾਏ। ਕੁੱਲ ਦਾ ਭਲਾ ਤੇ ਕੁੱਲ ਦੀ ਖੈਰ। ਕਲਾਸਿਕ ਟਾਈਮ ਵਿੱਚ ਹਮੇਸ਼ਾ ਅਸੀਂ ਐਸੀ ਕੋਈ ਗੱਲ ਕਰਨੇ ਹਾਂ ਜਿਹੜੀ ਸਾਡੀ ਸੋਚ ਦੇ ਦਾਇਰੇ ਦੇ ਵਿੱਚ ਤਾਂ ਜ਼ਰੂਰ ਘੁੰਮਦੀ ਰਹਿੰਦੀ ਹੈ, ਪਰ ਕਦੀ ਉਸ ਦਾਇਰੇ ਨੂੰ ਤੋੜਨ ਦੀ ਉਹਨੇ ਕੋਸ਼ਿਸ਼ ਨਹੀਂ ਕੀਤੀ। ਗੱਲ ਜ਼ੁਬਾਨ ਦੇ ਆਲੇ ਦੁਆਲੇ ਫਿਰਦੀ ਰਹਿੰਦੀ ਹੈ, ਕਦੀ ਬੋਲਣ ਦੀ ਕੋਸ਼ਿਸ਼ ਨਹੀਂ ਕੀਤੀ। ਅੱਖਾਂ ਇੱਕ ਨਜ਼ਾਰਾ ਵੇਖਦੀਆਂ ਨੇ, ਉਹਨੂੰ ਕਦੀ ਕਬੂਲਿਆ ਨਹੀਂ। ਬਹੁਤ ਕੁਛ ਹੁੰਦਾ ਹੈ, ਬਹੁਤ ਕੁਛ ਸੋਚਨੇ ਹਾਂ, ਬਹੁਤ ਕੁਛ ਵੇਖਨੇ ਹਾਂ, ਬਹੁਤ ਕੁਛ ਕਰਨਾ ਚਾਹੁੰਦੇ ਹਾਂ, ਕਰ ਨਹੀਂ ਪਾਉਂਦੇ। ਵਾਈ ਕੀ ਵਜ੍ਹਾ ਹੈ ਇਹਦੀ? ਜ਼ਰੂਰ ਤੁਸੀਂ ਮੇਰਾ ਸਾਥ ਦੇਵੋਗੇ। ਬਹੁਤ ਸਾਰੇ ਮਸਾਇਲ ਮਸਲੇ ਜਿਹੜੇ ਨੇ ਉਹਨਾਂ ਦਾ ਹੱਲ ਲੱਭਣ ਵਿੱਚ ਯਕੀਨੀ ਤੌਰ 'ਤੇ ਤੁਸੀਂ ਮੇਰੇ ਮੁਆਵਿਨ ਹੁੰਦੇ ਹੋ, ਮੇਰੇ ਸਾਥੀ। ਔਰ ਤੁਹਾਡੀ ਮੁਆਵਨਤ ਨਾਲ, ਤੁਹਾਡੀ ਮੁਹੱਬਤ ਨਾਲ, ਤੁਹਾਡੇ ਪਿਆਰ ਨਾਲ ਬਹੁਤ ਸਾਰੇ ਮਸਾਇਲ ਦਾ ਹੱਲ, ਬਹੁਤ ਸਾਰੀਆਂ ਉਲਝੀਆਂ ਗੁੱਥੀਆਂ ਸੁਲਝ ਜਾਂਦੀਆਂ ਨੇ, ਬਹੁਤ ਸਾਰੇ ਦਾਇਰੇ ਟੁੱਟ ਜਾਂਦੇ ਨੇ, ਬਹੁਤ ਸਾਰੀਆਂ ਲੀਕਾਂ ਮਿਟ ਜਾਂਦੀਆਂ ਨੇ। ਬਸ ਇਹੀ ਜ਼ਿੰਦਗੀ ਹੈ। ਕੀ ਖਿਆਲ ਹੈ? ਅੱਜ ਬਾਬਾ ਜੀ ਨੁਸਰਤ ਫਤਿਹ ਅਲੀ ਖਾਨ, ਉਹਨਾਂ ਦੀ ਇਹ ਵਰ੍ਹੇਗੰਢ ਯਾਨੀ ਕਿ ਸਾਲਗਿਰਾ। ਅਤੇ ਨੁਸਰਤ ਫਤਿਹ ਅਲੀ ਖਾਨ ਇੱਕ ਐਸੀ ਸ਼ਖਸੀਅਤ ਜਿਨ੍ਹਾਂ ਵਿੱਚ ਇੱਕ ਜਾਦੂਈ ਜਾਂ ਇੱਕ ਸਡਨਲੀ ਜਿਹਨੂੰ ਇੱਕ ਦਮ ਬਦਲਾਓ ਆਇਆ, ਇੱਕ ਦਮ ਤਬਦੀਲੀ ਆਈ। ਉਹ ਕੀ ਸਨ, ਕੀ ਬਣ ਗਏ, ਇਹਦੇ ਬਾਰੇ ਵੀ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ।
ਔਰ ਅੱਜ ਹੁਣ ਹੀ ਪ੍ਰੋਗਰਾਮ ਸਾਡਾ ਜਿਹੜਾ ਆਡੀਟੋਰੀਅਮ ਵਿੱਚ ਸੀ ਪੰਜਾਬੀ ਕੰਪਲੈਕਸ ਵਿੱਚ, ਟ੍ਰਿਬਿਊਟ ਟੂ ਫੋਕ ਸਿੰਗਰਸ, ਔਰ ਹੁਣੇ ਹੀ ਮੈਂ ਸਟੂਡੀਓ 'ਚ ਆਇਆ। ਥਕਾਵਟ ਵੀ ਬਹੁਤ ਜ਼ਿਆਦਾ ਹੋਈ ਹੈ। 6 ਵਜੇ ਦਾ ਪ੍ਰੋਗਰਾਮ ਸ਼ੁਰੂ ਹੋਇਆ ਸੀ। ਮਾਸ਼ਾਅੱਲਾ ਤੁਹਾਡੀ ਆਮਦ ਨੇ, ਤੁਹਾਡੀ ਰਲਤ ਨੇ ਇਸ ਇਕੱਠ ਨੂੰ ਇੱਕ ਮਹਿਕ ਦਿੱਤੀ, ਇੱਕ ਸੋਚ, ਇੱਕ ਖੁਸ਼ਬੂ, ਇੱਕ ਯਾਦ ਦਿੱਤੀ। ਕਿਉਂਕਿ ਇਹ ਸਾਰਾ ਪ੍ਰਬੰਧ, ਸਾਰਾ ਮਾਮਲਾ ਤੁਹਾਡੇ ਵਾਸਤੇ ਹੀ ਤਾਂ ਕੀਤਾ ਗਿਆ ਸੀ। ਤੁਸੀਂ ਆਏ, ਬਹੁਤ ਅੱਛਾ ਲੱਗਾ, ਬਹੁਤ ਚੰਗਾ ਲੱਗਾ। ਔਰ ਤੁਹਾਡੇ ਆਉਣ ਨਾਲ ਯਕੀਨ ਕਰੋ ਦਿਲ ਦੇ ਵਿੱਚ ਇੱਕ ਨਵੀਂ ਬਗੀਚੀ ਜੀ ਲੱਗ ਗਈ ਹੈ, ਜਿਹਦੇ ਫੁੱਲ ਵੀ ਖਿੜਨੇ ਸ਼ੁਰੂ ਹੋ ਗਏ ਨੇ। ਅਤੇ ਹਮੇਸ਼ਾ ਮੈਨੂੰ ਯਕੀਨ ਹੈ ਕਿ ਤੁਸੀਂ ਆਪਣੀ ਮੁਹੱਬਤ, ਆਪਣਾ ਪਿਆਰ ਬਣਾਈ ਰੱਖੋਗੇ, ਔਰ ਇਸੇ ਪਿਆਰ ਦੀ ਤਲਬ, ਤਵੱਜੋ ਔਰ ਲੋੜ ਹੈ। ਆਓ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਇੱਕ ਸੋਹਣਾ ਜਿਹਾ ਰੰਗ ਸੁਣਨੇ ਆ, ਅਤੇ ਫਿਰ ਗੱਲਬਾਤ ਕਰਨੇ ਆ। ਅੱਜ ਕੀ ਕਰਨੇ ਆ ਦੱਸ ਦਿਓ। ਲੇਕਿਨ ਅੱਛਾ ਸੱਜਣਾ, ਅੱਗੇ ਇਹ ਅਰਜ਼ੋਈ ਹੈ ਕਿ ਅੱਜ ਮੈਸੇਜ ਨਾ ਕਰਨਾ, ਨੈੱਟ ਨਹੀਂ ਚੱਲ ਰਿਹਾ, ਇਸ ਕਰਕੇ ਫੋਨ 'ਤੇ ਹੀ ਆਪਾਂ ਗੱਲਾਂ ਬਾਤਾਂ ਕਰਾਂਗੇ। ਅਤੇ ਸੁਣ ਲਈਏ, ਹਾਂ ਇਹ ਰੰਗ ਸੁਣ ਲਈਏ। ਡੁੱਬ ਡੁੱਬ ਜਾਵੇ ਦਿਲ ਮੇਰਾ ਜਦ ਯਾਦ ਸੱਜਣ ਦੀ ਆਵੇ, ਦੂਰ ਵਸਿੰਦੇ ਮਾਹੀ ਨੂੰ ਕੋਈ ਜਾ ਕੇ ਮੋੜ ਲਿਆਵੇ। ਮਾਹੀ ਨੂੰ ਕੋਈ ਮੋੜ ਕੇ ਲਿਆ ਸਕਦਾ? ਡੁੱਬ ਡੁੱਬ ਜਾਵੇ ਦਿਲ ਮੇਰਾ ਜਦ ਯਾਦ ਸੱਜਣ ਦੀ ਆਵੇ, ਮਾਹੀ ਦੂਰ ਵਸ ਰਿਹਾ, ਦੂਰ ਵਸਿੰਦੇ ਮਾਹੀ ਨੂੰ ਕੋਈ ਜਾ ਕੇ ਮੋੜ ਲਿਆਵੇ। ਸਾਡੇ ਚੰਮ ਦੀਆਂ ਜੁੱਤੀਆਂ ਸੋਈ ਕਰੇ, ਜਿਹੜਾ ਜਿਉ ਦਾ ਰੋਗ ਮੁਕਾਮਦਾ ਈ। ਹਾਏ ਬਾਬਾ ਜੀ, ਸਾਡੇ ਚੰਮ ਦੀਆਂ ਜੁੱਤੀਆਂ ਸੋਈ ਕਰੇ, ਜਿਹੜਾ ਜਿਉ ਦਾ ਰੋਗ ਮੁਕਾਮਦਾ ਈ। ਜਿਹੜਾ ਜਿਉ ਦਾ ਰੋਗ ਹੁੰਦਾ ਹੈ, ਮਾਹੀ ਦੂਰ ਵਸਦਾ ਏ, ਮਾਹੀ ਦੂਰ ਵਸਦਾ ਹੈ। ਉਹਨੂੰ ਜਿਹੜਾ ਮੋੜ ਕੇ ਲਿਆਂਦਾ ਹੈ, ਹਾਏ ਜਿਉ ਦਾ ਰੋਗ ਮੁਕਾਮਦਾ ਈ, ਹੈ ਨਾ। ਸੋਨੀਆ ਸੁਨਿਆਰੀ ਫਰਮਾ ਰਹੇ ਨੇ ਕਿ ਅੱਜ ਦਾ ਜਿਹੜਾ ਤੁਹਾਡਾ ਪ੍ਰੋਗਰਾਮ ਸੀ, ਉਹਦੀ ਬਹੁਤ ਬਹੁਤ ਮੁਬਾਰਕਾਂ ਜੀ। ਖੈਰ ਹੋਵੇ, ਸਲਾਮਤ ਰਵੋ, ਤੁਹਾਡੀਆਂ ਮੁਹੱਬਤਾਂ ਔਰ ਤੁਹਾਡੀ ਦੁਆ। ਚੌਧਰੀ ਮੁਹੰਮਦ ਅਸਲਮ ਸਾਹਿਬ, ਬਹੁਤ ਪਿਆਰ ਕੀਤਾ ਅਤੇ ਬੇਰਾਮ ਹੀ ਹਾਂ ਮੈਂ ਇਹਨਾਂ ਨੂੰ। ਅਤੇ ਅਮਜਦ ਪਰਵੇਜ਼ ਸਾਹਿਬ, ਐਂਬੈਸਡਰ ਆਫ ਮੈਡਮ ਨੂਰ ਜਹਾਂ, ਬਹੁਤ ਮੁਹੱਬਤ, ਬਹੁਤ ਪਿਆਰ, ਸਲਾਮਤ ਰਵੋ। ਇੱਕ ਬੀਬੀ, ਇੱਕ ਕੁੜੀ ਚਿੜੀ, DHA। ਡੁੱਬ ਡੁੱਬ ਜਾਵੇ ਦਿਲ ਮੇਰਾ ਜਦ ਯਾਦ ਸੱਜਣ ਦੀ ਆਵੇ। ਅੱਛਾ ਗੱਲ ਹੈ ਵੇ ਸੁਰਈਆ ਜੀ, ਤੁਸੀਂ ਠੀਕ ਹੋ ਜਾਵੋ, ਠੀਕ ਹੈ ਨਾ। ਔਰ ਹਮੇਸ਼ਾ ਸਾਡੇ ਜਿਉ ਦਾ ਰੋਗ ਜਿਹੜਾ ਮੁਕਾਉਂਦਾ ਹੈ, ਉਹ ਕੌਣ ਹੁੰਦਾ ਹੈ? ਉਹ ਆਲੇ ਦੁਆਲੇ ਜ਼ਰਾ ਧਿਆਨ ਮਾਰੋ, ਹਾਂ ਕੌਣ ਹੁੰਦਾ ਹੈ? ਦੁਨੀਆ ਫਿਰਨਾ ਟੁਰਨਾ, ਆਉਣਾ ਜਾਣਾ ਕਿਤੇ, ਲੋਕਾਂ ਨਾਲ ਮਿਲਣਾ ਔਰ ਉਹਨਾਂ ਨੂੰ ਪੜ੍ਹਨਾ। ਹਾਏ, ਤੁਸੀਂ ਪੜ੍ਹਦੇ ਹੋ? ਕਿਸੇ ਨੂੰ ਮਿਲਦੇ ਹੋ ਅਤੇ ਕੋਸ਼ਿਸ਼ ਕਰਦੇ ਹੋ ਉਹਨੂੰ ਪੜ੍ਹਨ ਦੀ? ਕਦੀ ਆਪਣੇ ਕਿਸੇ ਪਿਆਰੇ ਨੂੰ ਕਿਤਾਬ ਦੀ ਤਰ੍ਹਾਂ ਵੇਖਿਆ ਤੁਸੀਂ? ਪਰ ਕਿਉਂ ਵੇਖਣਾ, ਸਾਨੂੰ ਸ਼ੌਕ ਹੀ ਨਹੀਂ ਕਿਤਾਬਾਂ ਪੜ੍ਹਨ ਦਾ ਨਾ। ਕਦੀ ਕਿਸੇ ਨੂੰ ਤੁਸੀਂ ਮਿਲਦੇ ਹੋ ਅਤੇ
ਦਾਨਿਸਤਾ ਤੌਰ 'ਤੇ ਕੋਸ਼ਿਸ਼ ਕੀਤੀ ਉਹਨੂੰ ਪੜ੍ਹਨ ਦੀ, ਔਰ ਮੁਹੱਬਤ ਨਾਲ ਪੜ੍ਹਨ ਦੀ। ਪੜ੍ਹਨਾ ਵੀ ਦੋ ਕਿਸਮ ਦਾ ਹੁੰਦਾ ਜੇ। ਕਦੀ ਅਸੀਂ ਨਾ ਕਿਸੇ ਦੇ ਕੀੜੇ ਕੱਢਣ ਵਾਸਤੇ ਕੁਝ ਕਿਤਾਬਾਂ ਪੜ੍ਹਨੇ ਆ, ਕਮਜ਼ੋਰੀਆਂ ਲੱਭਣ ਵਾਸਤੇ ਨਾ ਕਿਤਾਬਾਂ ਪੜ੍ਹਨੇ ਆ ਕਿ ਉਹਨਾਂ ਦੀ ਵੀਕਨੈਸ, ਉਹਨਾਂ ਦੀ ਕਮਜ਼ੋਰੀ, ਉਹਨਾਂ ਦੀ ਕੋਈ ਐਸੀ ਗੱਲ ਲੱਭੇ ਜਿਹਨੂੰ ਤਨਕੀਦ ਦਾ ਨਿਸ਼ਾਨਾ ਬਣਾਇਆ ਜਾਵੇ। ਕੀ ਖਿਆਲ ਹੈ? ਲੇਕਿਨ ਕਿਤਾਬ ਤਾਂ ਉਦੋਂ ਮਜ਼ਾ ਦਿੰਦੀ ਹੈ ਨਾ ਉਹਦੇ 'ਚ ਅੱਛੀਆਂ ਚੀਜ਼ਾਂ ਪੜ੍ਹੀਆਂ ਜਾਣ, ਜਿਹਨੂੰ ਅਸੀਂ ਕਬੂਲ ਕਰਨੇ ਹਾਂ। ਜਿਵੇਂ ਅੱਜ ਕੱਲ੍ਹ ਅਸੀਂ ਪਤਾ ਕਿ ਓਬੜ ਜ਼ੁਬਾਨ ਆਪਣੇ ਬੱਚਿਆਂ ਨੂੰ ਬੁਲਵਾ ਕੇ ਆਪ ਬੋਲ ਕੇ, ਔਰ ਉਹਦੇ ਜਿਹੜੇ ਸ਼ਾਇਸਤਾ ਕਿਸਮ ਦੇ ਜਿਹੜੇ ਲਫ਼ਜ਼ ਨੇ ਉਹ ਅਸੀਂ ਸੰਭਾਲੇ ਹੋਏ ਨੇ, ਔਰ ਉਹਦੇ 'ਚ ਜੋ ਗੰਦ ਪੇਲੇ ਉਹ ਅਸੀਂ ਨਹੀਂ ਕਦੀ ਉਹਦੇ ਵੱਲ ਧਿਆਨ ਨਹੀਂ ਦਿੱਤਾ। ਉਹਦੇ ਵਾਸਤੇ ਸਭ ਤੋਂ ਵੱਡਾ ਨਿਸ਼ਾਨਾ ਅਸੀਂ ਆਪਣੀ ਜ਼ੁਬਾਨ ਨੂੰ ਰੱਖਿਆ ਹੁੰਦਾ। ਪਰ ਕਿਸੇ ਇਨਸਾਨ ਨੂੰ ਜਦੋਂ ਪੜ੍ਹਨਾ ਹੋਵੇ ਨਾ, ਵਾਸਤਾ ਜੇ ਉਹਦਾ ਅੰਦਾਜ਼, ਪੜ੍ਹਨ ਦਾ ਅੰਦਾਜ਼ ਜਿਹੜਾ ਨਾ ਮੁਹੱਬਤ ਵਾਲਾ ਹੋਣਾ ਚਾਹੀਦਾ ਹੈ। ਉਹਦੇ ਪਹਿਲੂ ਜਿਹੜੇ ਤੁਸੀਂ ਵੇਖਣੇ ਨੇ ਬਹੁਤ ਪਿਆਰੇ ਲੱਗਣ, ਤੁਹਾਨੂੰ ਅੱਛੇ ਲੱਗਣ, ਅਟਰੈਕਟ ਕਰਨ। ਬਾਜ਼ੂਕਾਤ ਅਸੀਂ ਕੁਛ ਪਿਆਰਿਆਂ ਦੇ ਬਾਰੇ, ਕੁਛ ਦੋਸਤਾਂ ਦੇ ਬਾਰੇ ਕੁਛ ਇਮੇਜਿਸ ਬਣਾ ਲੈਂਦੇ ਹਾਂ, ਕੁਛ ਉਹਨਾਂ ਦੀ ਤਸਵੀਰ ਬਣਾ ਲੈਂਦੇ ਹਾਂ, ਉਹਨਾਂ ਦੇ ਬਾਰੇ ਕੁਛ ਸੋਚ ਲੈਂਦੇ ਹਾਂ। ਲੇਕਿਨ ਸ਼ਾਇਦ ਉਂਝ ਨਹੀਂ ਹੁੰਦਾ ਜਿਵੇਂ ਅਸੀਂ ਸੋਚਿਆ ਹੁੰਦਾ। ਉਹਦਾ ਕਾਰਨ ਪਤਾ ਕੀ ਹੁੰਦਾ ਕਿ ਅਸੀਂ ਉਹਨਾਂ ਨੂੰ ਪੜ੍ਹਿਆ ਹੀ ਨਹੀਂ ਹੁੰਦਾ। ਕੋਈ ਕਿਤਾਬ, ਕੋਈ ਬੁੱਕ ਪਈ ਹੋਈ ਹੈ, ਤੁਸੀਂ ਜਿੰਨਾ ਚਿਰ ਉਹਨੂੰ ਸਟੱਡੀ ਨਹੀਂ ਕੀਤਾ, ਉਹਦਾ ਟਾਈਟਲ ਵੇਖ ਕੇ ਤੁਸੀਂ ਕੀ ਅੰਦਾਜ਼ਾ ਲਾ ਸਕਦੇ ਹੋ? ਜ਼ਿਆਦਾ ਤੋਂ ਜ਼ਿਆਦਾ ਉਹਦੇ ਟਾਈਟਲ ਦੇ ਉੱਤੇ ਜੋ ਬਣਿਆ ਉਹੀ ਤੁਸੀਂ ਵੇਖ ਸਕਦੇ ਹੋ, ਉਹਦਾ ਅੰਦਾਜ਼ਾ। ਅਤੇ ਟਾਈਟਲ 'ਤੇ ਕਦੇ ਵੀ ਲਿਖਾਰੀ ਨਹੀਂ ਬਣਾਉਂਦਾ। ਟਾਈਟਲ 'ਤੇ ਦੱਸ ਦਿੱਤਾ ਜਾਂਦਾ ਹੈ ਕਿਸੇ ਨੂੰ, ਕਿਸੇ ਆਰਟਿਸਟ ਨੂੰ, ਕਿ ਤੁਸੀਂ ਉਹ ਇਹ ਥੀਮ ਹੈ, ਇਹਦੇ 'ਤੇ ਕੁਛ ਬਣਾ ਦਿਓ। ਅਤੇ ਜ਼ਰੂਰੀ ਨਹੀਂ ਕਿ ਉਹ ਆਰਟਿਸਟ ਉਸ ਥੀਮ ਨੂੰ ਮਤਲਬ ਉਸ ਤਰ੍ਹਾਂ ਵੇਖ ਸਕੇ ਜਿਸ ਤਰ੍ਹਾਂ ਕਿ ਉਹ ਰਾਈਟਰ ਨੇ ਲਿਖਿਆ ਹੋਇਆ। ਇਹ ਕੋਈ ਜ਼ਰੂਰੀ ਨਹੀਂ ਹੈ। ਇਸ ਲਈ ਟਾਈਟਲ ਨੂੰ ਵੇਖ ਕੇ ਤਾਂ ਅਸੀਂ ਕਦੀ ਅੰਦਾਜ਼ਾ ਨਹੀਂ ਲਾ ਸਕਦੇ ਕਿ ਕਿਤਾਬ ਦੇ ਅੰਦਰ ਹੈ ਕੀ ਹੈ। ਕਦੀ ਕਦੀ ਕਿਤਾਬਾਂ 'ਤੇ ਲਿਖੇ ਨਾਮ ਹੀ ਜਿਹੜੇ ਨੇ, ਉਹਨਾਂ ਤੋਂ ਵੀ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਕਿਤਾਬ ਦੇ ਵਿੱਚ ਕੀ ਹੈ। ਜਿੰਨਾ ਚਿਰ ਅਸੀਂ ਕਿਤਾਬ ਨੂੰ ਪੜ੍ਹੀਏ ਨਾ, ਔਰ ਕਿਤਾਬ ਨੂੰ ਇਸ ਨੀਅਤ ਨਾਲ ਪੜ੍ਹੀਏ ਕਿ ਅਸੀਂ ਇਹਦੇ ਵਿੱਚੋਂ ਕੁਛ ਹਾਸਿਲ ਕਰਨਾ ਹੈ, ਨਾ ਕਿ ਇਹਦੇ ਵਿੱਚੋਂ ਕੁਛ ਚੁਰਾਉਣਾ ਹੈ, ਨਾ ਕਿ ਕਿਸੇ 'ਤੇ ਅਸੀਂ ਕਿਸੇ ਨੂੰ ਤਕਲੀਫ ਪਹੁੰਚਾਉਣੀ ਹੈ, ਜਾਂ ਕਿਸੇ ਨੂੰ ਅਸੀਂ ਇਹਦੇ ਵਿੱਚੋਂ ਕਿਸੇ ਦੀਆਂ ਕਮਜ਼ੋਰੀਆਂ ਲੱਭਣੀਆਂ। ਨਾ ਯਾਰ, ਇਹ ਤਾਂ ਸਾਰਾ ਮਾਮਲਾ ਤੁਸੀਂ ਆਪਣੇ ਵਾਸਤੇ ਕਰ ਰਹੇ ਹੁੰਦੇ ਹੋ। ਕਿਸੇ ਨੂੰ ਕੀ ਤੁਸੀਂ ਕਮਜ਼ੋਰੀਆਂ ਲੱਭਣੀਆਂ ਨੇ? ਕੀ ਕਰਨਾ ਹੈ? ਅਸਲ ਵਿੱਚ ਤਾਂ ਤੁਹਾਡਾ ਆਪਣਾ ਮਨ ਕਮਜ਼ੋਰ ਹੁੰਦਾ ਹੈ ਨਾ। ਹਾਂ, ਅੱਜ ਵਰ੍ਹੇਗੰਢ ਹੈ ਬਾਬੇ ਦੀ, ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ। ਉਹਨਾਂ ਦੇ ਬਾਰੇ ਅਸੀਂ ਨਾ ਕੀ ਗੱਲ ਕਰਨੀ ਸੀ? ਪਹਿਲਾਂ ਗੱਲ ਕਰਨੀ ਸੀ ਯਾਰ, ਹੈ ਨਾ? ਹਾਂ, ਮੈਨੂੰ ਯਾਦ ਦਵਾ ਦੇਣਾ ਤੁਸੀਂ। ਬਾਬੇ ਨੁਸਰਤ ਦਾ ਅਸੀਂ ਸੁਣਨੇ ਆ ਨਾ, ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਇਹ ਇੱਕ ਰੰਗ ਸੁਣਨੇ ਆ, ਅਤੇ ਫਿਰ ਗੱਪਸ਼ਪ ਲਾਉਂਦੇ ਯਾਰ। ਅੱਜ ਕੀ ਖਿਆਲ ਹੈ? ਤੁਹਾਡੀ ਮਰਜ਼ੀ ਦੀ ਗੱਪਸ਼ਪ, ਜੋ ਤੁਸੀਂ ਚਾਹੁੰਦੇ ਹੋ ਉਹੀ ਅੱਜ ਮੈਂ ਚਾਹੁੰਦਾ, ਹੈ ਨਾ? ਕਦੀ ਕਦੀ ਇੰਝ ਵੀ ਹੋਣਾ ਚਾਹੀਦਾ ਨਾ। ਤੁਹਾਡੇ ਨਾਲ ਪਿਆਰ ਹੈ ਨਾ ਮੈਨੂੰ, ਅਤੇ ਪਿਆਰਿਆਂ ਦੀ ਮਰਜ਼ੀ ਆਪਣੀ ਮਰਜ਼ੀ ਹੁੰਦੀ ਹੈ। ਬੁੱਝੀਏ, ਪੁੱਛੀਏ, ਦੱਸੀਏ। ਆਓ। ਸੁਣ ਚਰਖੇ ਦੀ ਮਿੱਠੀ ਮਿੱਠੀ ਕੂਕ, ਮਾਹੀਆ ਮੈਨੂੰ ਯਾਦ ਆਉਂਦਾ। ਔਰ ਮਾਹੀਏ ਦੀਆਂ ਸੋਹਣੀਆਂ ਸੋਹਣੀਆਂ ਗੱਲਾਂ ਯਾਦ ਕਰਨੀਆਂ ਚਾਹੀਦੀਆਂ ਨੇ ਨਾ। ਜਿਹੜਾ ਮਾਹੀਆ ਤੁਹਾਡੇ ਕੋਲ ਹੀ ਹੁੰਦਾ ਹੈ, ਮਾਹੀਆ ਤੁਹਾਡੇ ਨਾਲ ਹੀ ਹੁੰਦਾ ਹੈ। ਜਿਹੜਾ ਮਾਹੀਆ ਹੈ ਉਹ ਤੁਹਾਡੇ ਤੋਂ ਜੁਦਾ ਤਾਂ ਨਹੀਂ ਹੈ, ਅਤੇ ਜੇ ਜੁਦਾ ਹੈ ਤਾਂ ਫਿਰ ਸਮਝ ਲਓ ਮਾਹੀਆ ਨਹੀਂ ਹੈ, ਕੁਛ ਹੋਰ ਹੀ ਹੈ। ਅੱਜ ਗੱਲਾਂ ਗੱਲਾਂ ਖੇਡੀਏ, ਕੀ ਖਿਆਲ ਹੈ? ਤੁਸੀਂ ਆਪਣੀ ਮਨ ਮਰਜ਼ੀ ਦੀ, ਤੁਸੀਂ ਆਪਣੇ ਸੁਭਾਅ ਦੀ ਗੱਲ ਕਰੋ ਯਾਰ ਆ ਕੇ, ਕੀ ਖਿਆਲ ਹੈ ਨਾ? ਇੰਝ ਵੀ ਹੋਣਾ ਚਾਹੀਦਾ ਜੀ। ਹੈਲੋ ਜੀ 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 ਜੀ, ਬਿਸਮਿल्ला। ਹਾਂ, ਬਹੁਤ ਥਕਾਵਟ ਹੋਈ ਹੈ। ਅੱਛਾ, ਵੈਸੇ ਮੈਂ ਰੋਜ਼ਾਨਾ ਤਾਂ ਨਹੀਂ ਕਰਦਾ।
ਅੱਛਾ ਪੀਰ ਮੁਗਲ ਅੱਛਾ ਨਹੀਂ ਪ੍ਰੋਗਰਾਮ ਮੈਂ ਲੱਗਦਾ ਨਾ ਕੱਲ ਵੀ ਤੇ ਲੱਗਾ ਸੀ ਨਾ ਤੁਹਾਡਾ ਪ੍ਰੋਗਰਾਮ। ਜੀ ਕੱਲ ਵੀ ਲੱਗਾ ਸੀ। ਕੱਲ ਮੈਂ ਇੰਨੀ ਦਫਾ ਕਾਲ ਮਿਲਿਆ ਲੇਕਿਨ ਤੁਸੀਂ ਕਾਲ ਚੁੱਕੀ ਨਹੀਂ। ਜ਼ਿਆਦਾ ਭਾਰੀ ਹੋ ਗਈ ਹੋਣੀ ਹੈ। ਹਾਂਜੀ ਬਹੁਤੀ ਭਾਰੀ ਹੋ ਗਈ ਹੋਣੀ ਕਾਲ। ਸ਼ਾਇਦ ਅੱਛਾ ਉਹ ਤੁਹਾਨੂੰ ਪਤਾ ਹੈ ਜੇ ਹਾਂ ਤੁਸੀਂ ਨਹੀਂ ਚੁੱਕੀ ਤੁਹਾਨੂੰ ਪਤਾ ਹੈਗਾ ਪਹਾੜੀ ਹੋਈ ਕਿ ਚੀਜ਼। ਚਲੋ ਆਪਣਾ ਨਾਂ ਦੱਸੋ ਤੁਸੀਂ। ਮੇਰਾ ਨਾਮ ਸ਼ਬਾਨਾ। ਅੱਛਾ ਸ਼ਬਾਨਾ ਜੀ ਤੁਹਾਡਾ ਕੀ ਦਿਲ ਕਰਦਾ ਹੈ ਗੱਲਾਂ ਕਰਨ ਵਾਸਤੇ ਕਿ ਕੀ ਤੁਸੀਂ ਗੱਲਾਂ ਕਰਨਾ ਚਾਹੁੰਦੇ ਹੋ। ਗੱਲਾਂ ਕਰਨ ਨੂੰ ਤੇ ਦਿਲ ਨਹੀਂ ਕਰਦਾ। ਅੱਛਾ ਅੱਛਾ ਗੱਲਾਂ ਕਰਨ ਨੂੰ ਦਿਲ ਨਹੀਂ ਕਰਦਾ ਹਾਂਜੀ ਤੇ ਲੜਨ ਨੂੰ ਦਿਲ ਕਰਦਾ। ਲੜਨ ਨੂੰ ਦਿਲ ਕਰਦਾ ਮੈਂ ਆਪਣੇ ਗੱਲਾਂ ਕਰਨ ਨੂੰ ਦਿਲ ਨਹੀਂ ਕਰਦਾ। ਤੇ ਲੜਨਾ ਵੀ ਤੇ ਕਮਲੋ ਗੱਲਾਂ ਹੀ ਹੁੰਦੀਆਂ ਨੇ ਕਿ ਚੁੱਪ ਕਰਕੇ ਘਸੁੰਨ ਮੁੱਕੀ ਕਰਨ ਨੂੰ ਦਿਲ ਕਰਦਾ ਹੈ ਮਤਲਬ ਬਗੈਰ ਹਾਂ ਨਹੀਂ ਬਗੈਰ ਜਦੋਂ ਬੰਦਾ ਗੁੱਸਾ ਦਿਲਾਏਗਾ ਹਾਂ ਉਦੋਂ ਹਾਂ ਗੁੱਸਾ ਆਉਂਦਾ ਬਹੁਤ। ਅੱਛਾ ਗੁੱਸਾ ਮਤਲਬ ਤੁਹਾਡਾ ਕੁੱਟਣ ਛੁੱਟਣ ਨੂੰ ਦਿਲ ਕਰਦਾ ਗੱਲਾਂ ਉਹ ਉਦੋਂ ਵੀ ਨਹੀਂ ਕਰਨ ਨੂੰ ਦਿਲ ਕਰਦਾ। ਨਹੀਂ ਨਹੀਂ ਤੁਹਾਡਾ ਦਿਲ ਜੋ ਕਰਦਾ ਲੜਾਈ ਕਿ ਹੁੰਦੀ ਅਗਲੇ ਹੈ ਦੀ ਬੰਦਾ ਮੂੰਹ ਨਾਲ ਲੜਾਈ ਕਰਦਾ ਲੇਕਿਨ ਸਾਡੀ ਲੜਾਈ ਮੂੰਹ ਨਾਲ ਨਹੀਂ ਹੁੰਦੀ ਹੱਥ ਪਾਈ ਨਾਲ ਹੁੰਦੀ ਹੈ। ਹੱਥੋਂ ਪਾਈ ਨਾਲ ਹੁੰਦੀ ਹੈ ਫਿਰ ਤੁਸੀਂ ਠੀਕ ਫਰਮਾ ਰਹੇ ਹੋ ਯਾਨੀ ਕਿ ਦੰਦ ਸ਼ਨ ਟੁੱਟਦੇ ਨੇ ਹਾਂਜੀ ਸਿਰ ਸੁਰ ਪਾੜਦੇ ਨੇ। ਸਹੀ ਬਾਤ ਹੈ ਆ ਰਹੀ। ਅੱਛਾ ਮੈਂ ਕਿਹਾ ਸਿਰ ਸੁਰ ਪਾੜਦੇ ਨੇ ਦੰਦ ਟੁੱਟਦੇ ਨੇ। ਹੈਲੋ ਆਹੋ ਚਲੋ ਹੁਣ ਇੰਝ ਹੀ ਹੋਣਾ ਸੀ ਫਿਰ ਹੈ ਨਾ। ਓਕੇ ਰੱਬ ਰੱਖਾ। ਹੈਲੋ ਹਲੋ ਜੀ अस्सलाम वालेकुम। ਅੱਛਾ ਮੈਨੂੰ ਇਹ ਦੱਸੋ ਤੁਹਾਨੂੰ ਅੱਜ ਨੀਂਦ ਨਹੀਂ ਆਈ। कैसे आप ਮੈਂ ਠੀਕ ਹਾਂ ਮੈਂ ਕਿਹਾ ਨੀਂਦ ਨਹੀਂ ਆਈ ਤੁਹਾਨੂੰ ਅੱਜ। ਨੂੰ ਪਤਾ ਕੀ ਮੈਂ ਤੁਹਾਨੂੰ ਦੱਸਾਂ ਬੜੇ ਮਜ਼ੇ ਦੀ ਗੱਲ ਹਾਂ ਮਜ਼ੇ ਦੀ ਮੈਂ ਇੱਕ ਸ਼ਾਦੀ ਦੇ ਉੱਤੇ ਗਈ ਸ਼ਾਦੀ ਅਟੈਂਡ ਕਰਕੇ ਆਈ ਹਾਂ ਹੁਣੇ ਕਾਰ 'ਚ ਦਾਖਲ ਹੋਈ ਹਾਂ। ਅੱਛਾ ਤੇ ਦੂਸਰੀ ਤੇ ਨਹੀਂ ਗਏ ਹੈ ਦੂਸਰੀ ਸ਼ਾਦੀ ਤੇ ਨਹੀਂ ਗਏ। ਨਹੀਂ ਇੱਕ ਤੇ ਹਾਲੇ ਅੱਜ ਇੱਕ ਹੀ ਜਿਹੜੀ ਤੇ ਅੱਜ ਤੇ ਤੁਸੀਂ ਅੱਜ ਸਾਡੇ ਕੋਲ ਇੱਥੇ ਪਲਾ ਕਰਨਾ ਸੀ ਪ੍ਰੋਗਰਾਮ ਦੇ ਵਿੱਚ ਮੈਨੂੰ ਤੇ ਸ਼ੁਨੀਦ ਸੀ ਕਿ ਤੁਸੀਂ ਆ ਰਹੇ ਹੋ। ਹਾਂ ਜਿਹੜਾ ਹੋ ਚੁੱਕਾ ਹਾਂ ਕੋਈ ਅੱਧਾ 1 ਘੰਟਾ ਪਹਿਲੇ ਮੁੱਕਾ ਜਿਹੜਾ ਹਾਂ ਪਤਾ ਚੱਲਿਆ ਸੀ ਕਿ ਅੱਜ ਸ਼ੋਅ ਹੈ ਸੀ ਤੇ ਟੀਵੀ ਤੇ ਲਾਈਵ ਚੱਲਦਾ ਰਿਹਾ ਉਹ ਤੇ ਦੋ ਚੈਨਲਸ ਜਿਹੜੇ ਨੇ ਉਹਨੇ ਲਾਈਵ ਦਿੱਤਾ ਪ੍ਰੋਗਰਾਮ ਪੂਰੇ ਦਾ TV ਪੂਰਾ। ਤੇ? ਹਾਂ 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 ਤੇ ਉਹ ਮੈਂ ਦੱਸਿਆ ਨਾ ਕਿ ਮੈਂ ਕਾਰ ਹੀ ਨਹੀਂ ਸੀ ਅੱਛਾ ਨਾ ਇसीलिए तो मैं आ भी नहीं सकी 95 ਤੇ ਔਰ ਨਾ ਹੀ ਮੈਂ ਵੇਖ ਸਕੀ ਹਾਂ ਟੀਵੀ ਤੇ। ਵੈਸੇ ਕਈ ਲੋਕਾਂ ਨੂੰ ਮੈਨੂੰ ਖੁਆਇਸ਼ ਸੀ ਮੈਨੂੰ ਮਤਲਬ ਵੇਖਣ ਦੀ ਕਿ ਤੇ ਉਹ ਕਈਆਂ ਦੀ ਤੇ ਘਰ ਬੈਠੇ ਪੂਰੀ ਹੋ ਗਈ ਨਾ। ਤੁਹਾਡੀ ਕੁਝ ਆਵਾਜ਼ ਕਮ ਹੋ ਗਈ ਹੈ। ਆਵਾਜ਼ ਕਮ ਹੋ ਗਈ ਹੁਣ ਠੀਕ ਹੈ। ਕੁਝ ਬਿਹਤਰ ਮੈਂ ਕਿਹਾ ਕਈਆਂ ਨੂੰ ਖੁਆਇਸ਼ ਸੀ ਮੈਨੂੰ ਵੇਖਣ ਦੀ ਤੇ ਉਹ ਘਰ ਬੈਠੇ ਪੂਰੀ ਹੋ ਗਈ ਹੈ। ਚਲੇ ਕੋਈ ਗੱਲ ਨਹੀਂ ਇਹ ਮੌਕੇ ਆਉਂਦੇ ਰਹਿੰਦੇ ਨੇ ਫਿਰ ਕਦੀ ਸਹੀ। ਅੱਛਾ ਸ਼ਮੀਮ ਜੀ ਤੁਹਾਡਾ ਦਿਲ ਕੀ ਕਰਦਾ ਹੈ। ਮੇਰਾ ਦਿਲ ਮੈਂ ਸਹੀ ਬਿਲਕੁਲ ਸਹੀ ਦੱਸਾਂ ਤੁਹਾਨੂੰ ਤੇ ਗਲਤ ਮੇਰਾ ਦੱਸ ਦਿਲ ਦੋਗੇ ਕਰਦਾ ਕਿ ਹਰ ਵਕਤ 95 ਚੈਨਲ ਚੱਲਦਾ ਰਹੇ ਔਰ ਮੈਂ ਰੇਡੀਓ ਦੇ ਪਾਸ ਬੈਠ ਕੇ ਸੁਣਦੀ ਰਵਾਂ ਬਸ ਇਹ ਮੇਰਾ ਦਿਲ ਕਰਦਾ। ਇਹ ਤੇ ਬਟਰਿੰਗ ਹੋ ਗਈ ਮੇਰੇ ਖਿਆਲ ਨਹੀਂ ਬਟਨਿੰਗ ਨਹੀਂ ਬਿਲਕੁਲ ਵੀ ਨਹੀਂ ਅੱਛਾ। मैं बिल्कुल सही कह रही हूँ। अच्छा हकीकत है कि मैं जिस प्रोग्राम से कॉल नहीं ना होती शामिल हो फिर मेरा दिल नहीं करता सुनने। मतलब स्वाद नहीं आंदा उस प्रोग्राम ਦਾ। हाँ बिल्कुल ਨਾਲ ਤੁਹਾਡਾ ਪ੍ਰੋਗਰਾਮ ਹੋਵੇ ਗੱਲਾਂ ਹੋਣ ਸੋਹਣੀਆਂ ਹਾਂ ਤੇ ਨਾਲ ਕਾਲਾਂ ਹੋਣ ਤੇ ਬੜਾ ਮਜ਼ਾ ਆਉਂਦਾ। ਅੱਛਾ ਕਦੀ ਗੁੱਸਾ ਆਇਆ ਹੈ ਸੁਣ ਕੇ ਰੇਡੀਓ ਕਿਸੇ ਪ੍ਰੈਜ਼ੈਂਟਰ ਨੂੰ ਕਿਸੇ ਗੈਸਟ ਨੂੰ ਜਾਂ ਦੱਸੋ। ਗੁੱਸਾ ਬਿਲਕੁਲ ਗੁੱਸਾ ਆਉਂਦਾ ਹੈ ਉਸ ਵਕਤ ਜਿਸ ਵਕਤ ਫੋਨ ਉਠਾ ਕੇ ਕੋਈ ਬੰਦ ਕਰ ਦੇ ਕਾਲ ਕੱਟ ਦੇਣ ਫਿਰ ਬੜਾ ਗੁੱਸਾ ਆਉਂਦਾ। ਮੈਂ ਪਤਾ ਕੀ ਕਹਿੰਦੀ ਮੈਂ ਕਹਿੰਦੀ ਹੁਣ ਮੈਂ ਜਿਹੜਾ ਨਾ ਫੋਨ ਮਿਲਾਣਾ ਹੀ ਕਾਲ ਕਰਨੀ ਹੀ ਨਹੀਂ ਲੇਕਿਨ ਮੈਂ ਉਹ ਇੱਕ ਕਿ ਮੈਂ ਫਿਰ ਨਹੀਂ ਰਹਿ ਸਕਦੀ। ਪਿਆਰ ਵਿੱਚ ਤੇ ਫਿਰ ਪਿਆਰ ਵਿੱਚ ਜ਼ਿਆਦਾ ਨਹੀਂ ਹੁੰਦੀਆਂ ਹੈ ਨਾ। ਕੁਝ ਹੁੰਦਾ ਹੈ ਸਭ ਕੁਝ ਚੱਲਦਾ ਹਾਂ ਲੇਕਿਨ ਮੈਂ ਕਿ ਮੈਂ ਫਿਰ ਜਿਹੜਾ ਫਿਰ ਮਿਲਾ ਲੈਣੀ ਕਹਿੰਦੇ ਨੇ ਮੁਹੱਬਤ ਔਰ ਜੰਗ 'ਚ ਸਭ ਕੁਝ ਜਾਇਜ਼ ਹੈ। ਸਭ ਕੁਝ ਜਾਇਜ਼ ਹੈ ਨਾ। ਬਿਲकुल ऐसा ਹਾਂ नहीं है। अच्छे प्रोग्राम चल रहे होंगे तो फिर भला किस तरह हो सकता है कि काल ना मिलाइए। ये तो है लेकिन काल जेडी हर प्रोग्राम में शामिल होनी चाहिए है। कुछ प्रोग्राम है जिन्हां च काल नहीं होंदी शामिल। ठीक हो गाने ते ਅਸੀਂ ਸਾਰਾ ਦਿਨ ਸੁਣਦੇ ਹੀ ਰਹਿੰਦੇ ਹਾਂ ਇਹ ਤੇ ਹੈ ਤੇ ਅੱਜ ਜਿਸ ਤਰ੍ਹਾਂ ਗੱਲ ਹੋ ਜਾਏ ਡਾਇਰੈਕਟ ਗੱਲ ਹੋ ਜਾਏ ਤਾਂ ਹੋਰ ਵੀ ਹਾਂ ਵਾਹ ਜ਼ਿਆਦਾ ਮਜ਼ਾ ਆਉਂਦਾ। ਇਹ ਮਤਲਬ ਕਹਿੰਦੇ ਨੇ ਇਹਦੀ ਮੁਲਾਕਾਤ ਹੋ ਜਾਂਦੀ ਖਤ ਨਾਲ ਹੁੰਦੀ ਸੀ ਹੁਣ ਤੇ ਡਾਇਰੈਕਟ ਗੱਲ ਹੋ ਜਾਂਦੀ ਹੈ ਨਾ। ठीक हो गया शमीम आपी जी बहुत मेहरबानी थैंक यू। हाँ बहुत अच्छा लगा ਤੁਹਾਡੇ ਨਾਲ ਗੱਲ ਕਰਕੇ थैंक यू। ਤੇ ਹੁਣ ਤੁਸੀਂ ਅਗਰ ਕੋਈ ਪੁਰਾਣਾ ਮੈਡਮ ਦਾ ਗਾਣਾ ਪਲੇ ਕਰ जी मैं कर ਅੱਜ ਨੁਸਰਤ ਫਤਿਹ नहीं मैं मैडम दे गाने भी प्ले करना है ठीक है मैं करना ओके थैंक यू अल्लाह हाफिज़। मेरे वालों बहुत बहुत सलाम जिते तक जी वालेकुम अस्सलाम वालेकुम अस्सलाम हाफिज़ बहुत मेहरबानी। हाफिज़। हाँ ये ਤੁਹਾਡਾ ਸੁਰ ਜਿਹੜਾ ਬੜਾ ਕਮਾਲ ਹੈ।
ਇਹ ਜਿਹੜਾ ਆਖਰੀ ਇਹਨਾਂ ਨੇ ਸੁਰ ਲਾਇਆ ਹੈ ਨਾ, ਕਿਆ ਬਾਤ ਹੈ। ਇਹ ਕਿੰਨੀ ਇਹਦੇ 'ਚ ਪਰਫੈਕਸ਼ਨ ਹੈਗੀ, ਇਹ ਨਹੀਂ ਬਦਲਦਾ ਜੀ ਕਿਸੇ ਸ਼ੋਅ ਦੇ ਵਿੱਚ ਵੀ। ਅਸਲਾਮ ਵਾਲੇਕੁਮ। ਹੈਲੋ अस्सलाम वालेकुम अस्सलाम। क्या हाल चाल है? जी लाले दी जान की ना है ਤੁਹਾਡਾ? मेरा नाम असमत है और प्लीज मुझे एक सॉन्ग लगवाना है। अच्छा। अखियां ने दिता सानू मार, हाँ अखियां नु कजिया करो, हाय हार सिंगार इना भी न कजिया करो। ओए होए 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 था मारता जी। अगर आप ये सॉन्ग लेकर अच्छा इसमत मेरी गल सुनो ना, ये गाना है किदी आवाज़ 'ਚ? अल्लाह जाने ਅੱਲਾ ਜਾਣੇ ਕਿਹਦੀ ਆਵਾਜ਼ ਤੇ ਫਿਰ ਮੈਂ ਕਿਹੜਾ ਕਾਂ ਵਾਲਾ ਘਰ ਲੱਭਾਂ? ना बोलो ताने लब जाएगा, तुसी लबन टूरा तो बड़ा कुछ लब जाएगा। ਅੱਛਾ ਚਲੋ ਤੁਸੀਂ ਵੈਸੇ ਸੁਣਾਓ, ਥੋੜਾ ਜਿਹਾ ਗਾ ਕੇ ਸੁਣਾਓ। इना अखियां ने दिता सानू मार, अखियां ने कजिया कर। इना अखियां ने दिता सानू मार, अखियां ने कजिया कर। तो कर दे हार सिंगार, तो कर दे हार सिंगार, इना मीना कजिया कर। एक्चुअली ना भाई मेरा गला खराब है। ਅੱਛਾ ਉਹ ਕੋਈ ਨਹੀਂ, ਇਹ ਤੁਹਾਡੇ ਜਿਹੜੇ ਪਿੱਛੇ ਬੈਠੇ ਨੇ ਨਾ ਤੁਹਾਨੂੰ ਬੂਸਟ ਅਪ ਕਰ ਰਹੇ ਨੇ ਜਿਹੜੇ, ਇਹਨਾਂ ਨਾਲ ਜ਼ਰਾ ਗੱਲ ਕਰਵਾਓ। यही करें। हाँ हेलो अस्सलाम वालेकुम। वालेकुम। आजकल की ना है अपना? भाई मेरा नाम इफ़त है, हम दोनों से ਦੋਵੇਂ ਸਿਸਟਰ ਜੇ, ਇਸਮਤ ਔਰ ਇਫਤ भाई ਨਾ। ਕੀ ਕਰਦੇ ਹੋ ਤੁਸੀਂ? भाई अगर वो सॉन्ग ना मुझे तो आप ਮੇਰੀ ਪਹਿਲੇ ਗੱਲ ਸੁਣ ਲਵੋ, ਗੱਲ ਸੁਣ ਲਓ। ਮੈਂ ਤੁਹਾਡੇ ਕੋਲੋਂ ਵੀ ਸੌਂਗ ਸੁਣਨਾ, ਮੇਰੀ ਗੱਲ ਤੇ ਸੁਣ ਲਵੋ ਨਾ। ਅੱਛਾ ਕੀ ਕਰਦੇ ਹੋ ਤੁਸੀਂ? हम घर पे रहते हैं, मेरी मदर की डेथ हो चुकी है, हम 9 बहन भाई हैं तो अपनी फैमिली संभाल रहे हैं। ਨਹੀਂ ਪੜ੍ਹੇ? ਕੋਈ ਪੜ੍ਹਨ ਦਾ ਕੋਈ ਪ੍ਰਬੰਧ, ਕੋਈ ਸਿਲਸਿਲਾ? ਤੁਸੀਂ ਪੜ੍ਹੇ नहीं? नहीं पढ़े लिखे हैं, बट इतनी ज़्यादा पढ़ाई नहीं की ना, मदर की डेथ हो गई तो उससे अभी छोड़नी पड़ी क्योंकि मेरे भाई बहुत ज़्यादा छोटे थे। एक भाई तो 1 साल का था, मदर की डेथ 3 साल का हुआ था। उनकी डेथ रमजान में हो गई थी ना, उसके दौरान ही बस ਅੱਛਾ ਹੁਣ ਮੈਨੂੰ ਇਹ ਦੱਸੋ ਕਿਹੜਾ ਗਾਣਾ ਕਹਿ ਰਹੇ ਹੋ, ਦੱਸੋ। हम लाहौर से बात कर रहे हैं। ਅੱਛਾ ਗਾਣਾ ਕਿਹੜਾ ਕਹਿ ਰਹੇ ਹੋ? ਗਾਣਾ ਕਹਿ ਰਹੇ ਸੀ ਤੁਸੀਂ। सॉन्ग अगर वो वाला ना मुझे पंजाबी तो आप ये लगा दें, जानम समझा करो मूवी है, उसमें सबकी बारातें आई डोली तो लाना, दुल्हन बना के हमको राजा जी ले जाना। अच्छा ओ माय गॉड, रोमांटिक वाला। हज़ारों ख्वाहिशें ऐसी कि हर ख्वाहिश पे कम निकले दुम निकले, दुम निकले। फिर भी निकले हैं, कम निकले। हाँ कम नहीं निकले, जब दुम निकले तो फिर सब कुछ ही निकले। ठीक है जी, ओके जी, खैर होवे, खैर खैर ਤੁਹਾਡੇ ਦਮ ਦੀ ਵਿਆਹ ਹੋ ਹੀ ਜਾਣਾ ਤੁਹਾਡਾ, ठीक है। मुझे बड़ा शौक है ना, मेरे घर में किसी की नहीं होती, अब्बा जी करने थी वो भी नहीं कर रहे। ਅੱਲਾ ਖੈਰ ਕਰੇਗਾ, ਅੱਲਾ ਖੈਰ ਕਰੇ। ਖੈਰ ਤੁਹਾਡੇ ਦਮ ਦੀ, ਖੈਰ ਤੁਹਾਡੇ ਅੱਬਾ ਜੀ ਹੁਣ ਤੁਹਾਡੀ ਕਰੇ ਕਿ ਆਪਣੀ ਕਰੇ? यूं उन्होंने करनी है, वो उन्हें एक्चुअली उनके बचपन का प्यार है ना, वो भी तक कवारी है। ओ माय 12 गॉड, बच्चे हो गए हैं ना, तो फिर ऐसे थोड़ी होता है। ਉਹ ਜਿਹੜਾ ਬਚਪਨ ਦਾ ਪਿਆਰ ਸੀ ਉਹ ਜੇ ਤੱਕ ਕੁਆਰੀ ਹੈ, हाँ वो भी ਤੇ ਤੁਹਾਡੇ ਅੱਬਾ ਜੀ ਨੇ ਸੁਪਨੇ ਦੇ ਵਿੱਚ 9 ਬਾਲ ਜੰਮ ਛੱਡੇ ਨੇ। नहीं हम 12 बहन भाई थे, बाकी ਅੱਲਾ ਖੈਰ ਤੇ ਬੇੜੇ ਪਾਰ, ਖੈਰ ਤੁਹਾਡੇ ਦਮ ਦੀ ਆਏ अश्के हो गए ना हैं। ये अब्बा जी अपनी कदर नाल गल कर रहे ने, मेनू करन नहीं देंदे। ਅੱਛਾ ਆਪ ਕਰਦੇ ਨੇ, ਤੁਹਾਨੂੰ ਨਹੀਂ ਕਰਨ ਦਿੰਦੇ। हां सब नहीं करन देंदे। ਅੱਛਾ ਚਲੋ ਚਲੋ मेरी थोड़ी सी मेरी सिस्टर से करें, फिर आप बाय बाय कहेंगे। हेलो जी भाई, प्लीज सॉन्ग ढूंढे इस दफा नहीं तो नेक्स्ट टाइम जरूर बता दें, मुझे बहुत पसंद है। पता है मैंने 6 माह पहले सुना था। ਅੱਛਾ 6 ਮਹੀਨੇ ਪਹਿਲੇ ਸੁਣਿਆ ਸੀ ਤੇ ਹੁਣ ਮੈਨੂੰ ਲੱਭਣ ਵਿੱਚ ਕਮ ਸੇ ਕਮ ਕੋਈ 6 ਦਿਨ ਦਾ ਟਾਈਮ ਤੇ ਦਵੋ ਨਾ। हाँ तो जरूर ले लेना, मत दे दो लेकिन ओ लाजमी दे दो। इंशाल्लाह ਲੱਭ ਦਿਆਂਗੇ ਜੀ, ਲੱਭ ਦਿਆਂਗੇ। ਠੀਕ ਹੋ ਗਿਆ, ओके भाई, अल्लाह ਓਕੇ ਅੱਲਾ ਹਾਫਿਜ਼ ਜੀ। ਖੈਰ ਖੈਰ अल्लाह ਤੁਹਾਡੇ ਦਮ ਦੀ, हाफिज़। ਓਕੇ ਅੱਲਾ ਹਾਫਿਜ਼, ਖੈਰ ਤੁਹਾਡੇ ਦਮ ਦੀ। ਹਾਂ ਅੱਜ ਕੀ ਹੈ ਭਲਾ, ਅੱਜ ਵਰੇ ਗੰਢ ਹੈ नुसरत फ़तेह अली खान साहब दी। जी अस्सलाम वालेकुम। वालेकुम सलाम जी खान बिस्मिल्लाह। खान शाह बात कर रहा हूँ जी, फतेहगढ़ से। जी शाह जी, जी आया नू बिस्मिल्लाह। या रब दी खैर ते मेहर। सर ਗੱਡੀ ਚਲਾ ਰਿਹਾ ਵਾਂ ਤੇ ਤੁਹਾਡਾ ਪ੍ਰੋਗਰਾਮ ਸੁਣਿਆ, जी ਬਹੁਤ ਅੱਛਾ ਪ੍ਰੋਗਰਾਮ ਜਾ ਰਿਹਾ। ਅੱਛਾ ਸ਼ਾਹ ਜੀ, ਤੁਹਾਡਾ ਕੀ ਕਰਦਾ ਹੈ ਦਿਲ, ਕਿਹੜੀਆਂ ਗੱਲਾਂ ਕਰਨ ਨੂੰ, ਕਿਹੜੇ ਕੰਮ ਕਰਨ ਨੂੰ, ਕੀ ਮਾਮਲਾਤ ਨੇ ਤੁਹਾਡੇ? ਮੇਰਾ ਦਿਲ ਤੇ ਕਰ ਰਿਹਾ ਦੂਸਰੀ ਸ਼ਾਦੀ ਕਰਨ ਨੂੰ। ਕੋਈ ਪਹਿਲੀ ਮਾਰਦੀ ਹੈ? ਨਹੀਂ ਨਹੀਂ ਉਹੀ ਹੈਗੀ ਏ।
ਨਹੀਂ ਮੈਂ ਕਿਹਾ ਤੁਹਾਨੂੰ ਮਾਰਦੀ ਏ। ਮਾਰਦੀ ਨਹੀਂ, ਹੂੰ, ਉਂਝ ਜ਼ਰਾ ਥੋੜਾ ਜਿਹਾ ਰੋਹ ਪਾਉਂਦੀ ਹੈ। ਅੱਛਾ, ਰੋਪ ਗੱਲ ਪਾਉਂਦੀ ਇਹ ਹੈ। ਕਿ ਜਦੋਂ ਤੇ ਨਹੀਂ ਰੋਪ ਪਾਉਂਦੀ ਤੇ ਤੁਹਾਨੂੰ ਉਹਨੇ ਮਾਰ ਦੇਣਾ ਥਾਂ। ਤੁਸੀਂ ਰੋਪ ਤੋਂ ਡਰਦੇ ਹੋਏ ਕਰਨ ਲੱਗੇ ਹੋ ਦੂਜੀ ਸ਼ਾਦੀ, ਹਾਂਜੀ ਤੇ ਜਦੋਂ ਕੀਤੀ ਨਾ ਦੂਜੀ ਤੇ ਅਗਲੀ ਨੇ ਉਹ ਵਿਚਾਰੀ ਜਿਹੜੀ ਦੂਸਰੀ ਹੋਣੀ ਹੈ ਨਾ, ਪਹਿਲੀ ਤੇ ਗੱਲ ਉਹਨੂੰ ਹੀ ਨਹੀਂ ਸੋਚਣਾ ਚਾਹੀਦਾ। ਉਹਨੇ ਫੜਨੀ ਉਹਦੀ ਗੁੱਤ ਤੇ ਤੁਹਾਡੇ ਫੜ ਲੈਣੇ ਬੋਦੇ ਤੇ ਮਾਰ ਦੇਣੀ ਦੋਵਾਂ ਦੀ ਗੰਢ। ਹੈਂ? ਗੱਲ ਇਹ ਜੀ, ਬੱਚੇ ਹੋ ਗਏ ਨੇ ਵੱਡੇ ਅੱਛਾ, ਤੇ ਉਹ ਕਮਾਉਣ ਲੱਗ ਪਏ ਨੇ ਪੈਸੇ ਬਹੁਤ, ਤੇ ਹੁਣ ਸਾਨੂੰ ਵੀ ਹੁਣ ਕੁਛ ਨਹੀਂ ਸਮਝ, ਸਾਰੀ ਉਮਰ ਕਮਾ ਕੇ ਅਸੀਂ ਖਵਾਇਆ। ਨਹੀਂ ਇਹ ਗੱਲ ਕਿੱਧਰ ਗਈ? ਦੂਜਾ ਵਿਆਹ ਕਰਨ ਨੂੰ ਦਿਲ ਕਰਦਾ ਹੈ ਤੇ ਬੱਚੇ ਵੱਡੇ ਤੇ ਠੀਕ ਹੈ, ਉਹਨਾਂ ਵੱਡਿਆਂ ਹੋਣਾ ਖੈਰ, ਹੁਣ ਇੱਕ ਮਤਲਬ ਕਮਾਣ। ਹਾਂਜੀ ਅਬ ਉਹ ਤੇ ਇਹ ਨਹੀਂ ਕਿ ਤੁਸੀਂ ਹਮੇਸ਼ਾ ਬੱਚਿਆਂ ਦੀ ਉਦੋਂ ਤਰਬੀਅਤ ਨਹੀਂ ਹੁੰਦੀ ਜਦੋਂ ਟਾਰਗੇਟਡ ਤੁਸੀਂ ਕਰਦੇ ਹੋ ਆਪਣੇ ਮਫਾਦਾਤ ਔਰ ਮਕਸਦ ਵਾਸਤੇ, ਜੀ ਠੀਕ ਹੈ ਨਾ? ਜੀ। ਬੱਚਿਆਂ ਦੀ ਲਾਈਫ ਹੈ, ਠੀਕ ਹੈ, ਉਹਨਾਂ ਨੂੰ ਜੀਣ ਦਿਓ ਜਿਵੇਂ ਜਿੰਦੇ ਪਏ ਨੇ, ਓਕੇ। ਉਹ ਤੇ ਗ੍ਰੈਜੂਏਸ਼ਨ ਕਰ ਬੈਠੇ ਨੇ ਨਾ, ਤੇ ਠੀਕ ਹੈ, ਉਹ ਮਤਲਬ ਅੱਛਾ ਆਪਣਾ ਕਾਰੋਬਾਰ ਕਰ ਰਹੇ ਨੇ ਨਾ। ਹਾਂਜੀ ਹਾਂਜੀ। ਤੁਹਾਡੇ ਦੂਜੇ ਵਿਆਹ ਦਾ ਉਹਨਾਂ ਦੀ ਗ੍ਰੈਜੂਏਸ਼ਨ ਨਾਲ ਕੀ ਤਲਕ, ਮੈਨੂੰ ਇਹ ਦੱਸੋ। ਤਲਕ ਇਹ ਵੇਖ ਕੇ ਉਹ ਬੇਗਮ ਜਿਹੜੀ ਹੈ ਨਾ, ਉਹ ਹੁਣ ਉਹਨਾਂ ਦਾ ਬਹੁਤਾ ਸਾਥ ਦਿੰਦੀ, ਮੈਨੂੰ ਪੁੱਛਦੀ ਨਹੀਂ। ਅੱਛਾ, ਮੈਂ ਸਾਰੀ ਦਿਹਾੜੀ ਗੱਡੀ ਚਲਾ ਚਲਾ ਕੇ ਥੱਕ ਜਾਂਦਾ ਹਾਂ। ਇੰਨੀ ਸਾਰੀ ਜ਼ਿੰਦਗੀ ਉਸ ਵਿਚਾਰੀ ਨੇ ਤੁਹਾਡਾ ਸਾਥ ਦਿੱਤਾ, ਤੁਹਾਡੇ ਬੱਚੇ ਜਵਾਨ ਹੋ ਗਏ ਨੇ, ਕੁਝ ਖੁਦਾ ਦਾ ਖੌਫ ਕਰੋ ਸ਼ਾਹ ਜੀ। ਹਾਂ, ਕੰਪਰੋਮਾਈਜ਼ ਕਰੋ ਨਾ ਕੁਝ ਤੁਸੀਂ। ਓਕੇ, ਖੈਰ ਹੋਵੇ, ਰੱਬ ਰੱਖਾ, ਅੱਲਾ ਹਾਫਿਜ਼। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ, ਤੇ ਇਸ ਕਾਲ ਤੋਂ ਬਾਅਦ ਅਸੀਂ ਇੱਕ अस्सलाम वालेकुम ਜੀ ਵਾਲੇਕੁਮ ਅਸਲਾਮ। जी आवाज़ नहीं ਤੁਹਾਡੀ ਆ ਰਹੀ ਹੈ ਨਾ? ਹਾਂ ਜੀ ਜੀ ਸਰ ਜੀ, ਇਸ ਤਰ੍ਹਾਂ ਦਾ ਤੁਹਾਡਾ ਜੋ ਜ਼ੇਨ ਮੈਥੋਂ ਉੱਥੇ ਆਇਆ ਹਾਲ ਦੇ ਵਿੱਚੋਂ। ਅੱਛਾ, ਹਾਂ, ਤੁਹਾਡਾ ਪ੍ਰੋਗਰਾਮ ਤੁਹਾਨੂੰ ਦੇਖਣ ਦੀ ਹੀ ਤਲਬ ਆਏ ਸੀ ਸਮਾਰੇ ਕਿ ਸਾਨੂੰ ਕੁਝ ਲੋਕ ਦੇਖਣ ਵੀ ਆਏ, ਤਾਂ ਵਾਕਈ ਹੀ ਤੁਹਾਨੂੰ ਦੇਖਣ ਵਾਸਤੇ ਹੀ ਮੈਂ ਇੱਥੇ ਗਿਆ ਹਾਲ ਜੀ। ਔਰ ਮੈਂ ਇਹ ਪੁੱਛਣਾ ਚਾਹੁੰਦਾ, ਹਾਂ ਜਿਹੜੀ ਪਾਲੀ ਚੱਟੀ ਦੀ ਨਵਾਸੀ ਜਾਂ ਉਹਦੀ ਬੇਟੀ ਆਈ ਸੀ, ਹਾਂ, ਉਹ ਜਿਹੜੀ ਗੋਂਗਲੂਆਂ ਦੀ ਮਿੱਟੀ ਝਾੜਨ ਦੀ ਗੱਲ ਤੁਹਾਡੇ ਨਾਲ ਕੀਤੀ, ਔਰ ਤੁਹਾਡਾ ਉਹਨਾਂ ਨਾਲ ਰਵੱਈਆ ਬਹੁਤ ਅੱਛਾ ਲੱਗਾ। ਬਹੁਤ ਅੱਛਾ ਸਲੂਕ ਵਰਤਾਓ ਉਹਨਾਂ ਨਾਲ ਕੀਤਾ। ਜਿਸ ਟਾਈਮ ਵੋਟ ਮਤਲਬ ਉਹਨਾਂ ਨੂੰ ਦੇਣ ਲੱਗੇ, ਉਸ ਟਾਈਮ ਮੈਨੂੰ ਜਲਦੀ ਸੀ, ਮੈਂ ਆ ਗਿਆ ਹਾਲ ਚੋਂ ਬਾਹਰ ਨਿਕਲ ਕੇ। ਜਿਸ ਤਰ੍ਹਾਂ ਹੀ ਆਇਆ ਮੈਂ ਘਰ ਤੇ ਪਹੁੰਚਿਆ ਹੀ ਆ, ਪਹੁੰਚ ਕੇ ਔਰ FM 95 ਔਨ ਕੀਤਾ ਔਰ ਤੁਹਾਡੀ ਆਵਾਜ਼ ਸੁਣੀ। ਮੈਂ ਕਿਹਾ ਬਿਲਕੁਲ ਅੱਛਾ, ਇਹਨਾਂ ਦਾ ਇਹੀ ਟੌਪਿਕ ਬਣਦਾ ਸੀ ਕਿ ਮਤਲਬ ਇਸੇ ਟੌਪਿਕ ਦੀ ਗੱਲ ਕਰਨਾ। ਖੈਰ ਤੁਹਾਡੇ ਦਮ ਦੀ ਆਪਣਾ ਨਾਂ ਦੱਸੋ, ਨਾਂ ਦੱਸੋ ਆਪਣਾ। ਮੇਰਾ ਨਾਮ ਹਬੀਬ ਅਲੀ। ਹਬੀਰ ਅਲੀ ਸਾਹਿਬ, ਕਿੱਥੋਂ ਆਏ ਸੋ ਤੁਸੀਂ ਪ੍ਰੋਗਰਾਮ ਵੇਖਣ? ਮੈਂ ਆਇਆ ਸੀ ਚੂੰਕ ਤੋਂ। ਚੂੰਕ ਤੋਂ ਆਏ ਸੋ, ਤੇ ਕੈਸਾ ਲੱਗਾ ਤੁਹਾਨੂੰ? ਬਹੁਤ ਅੱਛਾ ਲੱਗਾ, ਔਰ ਅੱਛਾ ਲੱਗਣਾ ਵੀ ਚਾਹੀਦਾ ਹੀ। ਹਰ ਸਲਵਾਰ ਔਰ ਮਤਲਬ ਇਤਨਾ ਦੇ ਫਨਕਾਰ ਆਏ, ਔਰ ਤੁਹਾਡਾ ਰਵੱਈਆ ਖਾਸ ਕਰਕੇ ਦੇਖਣ ਆਇਆ ਸਾਂ, ਬਹੁਤ ਅੱਛਾ ਲੱਗਾ ਰਵੱਈਆ ਤੁਹਾਡਾ। ਕਿ ਮਤਲਬ ਤੁਹਾਡੇ ਚਿਹਰੇ ਤੇ ਕੋਈ ਮਤਲਬ ਗੁੱਸਾ ਨਹੀਂ। ਜਿਹੜੀ ਤੁਹਾਡੇ ਦਾ ਸਾਹਮਣੇ ਸ਼ੇਰ ਬੋਲ ਕੇ ਗਈ ਔਰ ਮੈਕ ਛੱਡ ਕੇ ਗਈ, ਮੇਰਾ ਨਾਮ ਮੇਰੇ ਰੇਂਜ ਨਹੀਂ ਨਾਮ ਆਇਆ ਉਹਨਾਂ ਦਾ, ਮਤਲਬ ਤੁਹਾਡੇ ਨਾਲ ਥੋੜੀ ਨੀ ਤਲਾਫਤ ਪੈਦਾ ਕਰਕੇ ਔਰ ਮੈਕ ਰੱਖ ਕੇ ਚਲ ਗਏ ਸੀ। ਉਹ ਕਿਹੜੇ? ਮੈਨੂੰ ਨਹੀਂ ਜ਼ੇਨ ਵਿੱਚ। ਤੁਹਾਡੇ ਨਹੀਂ? ਅੱਛਾ, ਉਹ ਸਾਮਰੀ ਹੱਸਣ ਡਈ ਸੀ ਜਿਹੜੀ, ਉਹ ਨਹੀਂ, ਉਹ ਵਿਚਾਰੀ, ਉਹ ਤੇ ਸਿੱਧੜ ਜਿਹੀ ਹੈਗੀ, ਉਹ ਤੇ ਹੱਸ ਰਹੀ ਸੀ। ਉਹਨੂੰ ਵਿਚਾਰੀ ਨੂੰ ਗੱਲ ਨਹੀਂ ਕਰਨੀ ਆਉਂਦੀ। ਸਹੀ, ਬਿਲਕੁਲ। ਔਰ ਉਸ ਟਾਈਮ ਹੀ ਤੁਸੀਂ ਉਸ ਚੀਜ਼ ਨੂੰ ਫੈਲੋ ਨਹੀਂ ਕੀਤਾ ਔਰ ਦੂਸਰਾ ਆਪਣੇ ਹੀ ਕੰਮ 'ਚ ਮਸਰੂਫ ਹੋ ਗਏ। ਬਹੁਤ ਅੱਛਾ ਲੱਗਾ। ਔਰ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਤਰਫੋਂ ਅਸਲਾਮ ਵਾਲੇਕੁਮ। ਖੈਰ ਹੋਵੇ, ਖੈਰ ਤੁਹਾਡੇ ਦਮ ਖੈਰ ਹੋਵੇ। ਤੁਹਾਡੀ ਵੀ ਜਦੋਂ ਇਹ ਲਫ਼ਜ਼ ਤੁਸੀਂ ਬੋਲਦੇ ਹੋ ਨਾ, ਮੈਨੂੰ ਤਾਂ ਬਹੁਤ ਅੱਛੇ ਲੱਗਦੇ। ਬਿਸਮਿਲ੍ਲਾ। ਇੱਕ ਲਫ਼ਜ਼ ਸੁਣਨ ਵਾਸਤੇ ਹੀ ਤੁਹਾਨੂੰ ਫੋਨ ਕੀਤਾ ਸੀ। ਸਲਾਮਤ ਰਹੋ, ਸਲਾਮਤ ਰਹੋ, ਸਲਾਮਤ ਰਹੋ। ਖੈਰ ਹੋਵੇ ਤੁਹਾਡੀ। ਬਹੁਤ ਪਿਆਰਾ ਜੁਮਲਾ ਬੋਲਦੇ ਔਰ ਬਹੁਤ ਅੱਛਾ ਲੱਗਦਾ। ਔਰ ਅੱਲਾਹ ਤਾਲਾ ਨੇ ਤੁਹਾਨੂੰ, ਤੁਹਾਡੀ ਸ਼ਖਸੀਅਤ ਵੀ ਬਹੁਤ ਪਿਆਰੀ ਔਰ ਤੁਸੀਂ ਆਪ ਵੀ ਬਹੁਤ ਅੱਛੇ ਹੋ। ਤਾਂ ਵਾਸਤੇ ਤੁਹਾਨੂੰ ਅਸੀਂ ਸਾਰੇ ਤੁਹਾਨੂੰ ਨਾ ਚਾਹੁੰਦੇ ਹਾਂ, ਇਹੀ ਵਜ੍ਹਾ ਹੈ। ਚਲ ਸਲਾਮਤ ਰਹੋ ਜੀ, ਖੈਰ ਤੁਹਾਡੇ ਦਮ ਦੀ, ਬਹੁਤ ਮਿਹਰਬਾਨੀ, ਰੱਬ ਰੱਖਾ ਜੀ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ, ਔਰ ਗੱਲਾਂ ਅਸੀਂ ਕੀ ਕਰਨਾ ਚਾਹੁੰਦੇ ਹਾਂ, ਕੀ ਸੁਣਨਾ ਚਾਹੁੰਦੇ ਹਾਂ, ਕੀ ਕਹਿਣਾ ਚਾਹੁੰਦੇ ਹਾਂ। ਅੱਜ ਬਸ ਇੰਝ ਦਾ ਹੀ ਕੋਈ ਮਨ ਹੈ ਵੇ, ਅਤੇ ਫਿਰ ਨਾਲ ਸਾਲਗਿਰਾ ਵਰ੍ਹੇਗੰਢ ਹੈ ਬਾਬੇ ਨੁਸਰਤ ਫਤਿਹ ਅਲੀ ਖਾਨ ਦੀ, ਹੈਂ, ਅਤੇ ਕਿਆ ਬਾਤ ਹੈ। ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚ ਬਿਰਹੋਂ ਦੀ ਰੜਕ ਪਵੇ। ਅਤੇ ਫਿਰ ਮਲਕ ਅਸਲਮ ਸਾਹਿਬ ਕਲਮਾ ਚੌਕ ਵਾਲੇ, ਹੈਂ, ਕਿਆ ਬਾਤ ਹੈ, ਵਾਹ 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 ਵਾਹ। ਹਾਂ, ਕੀ
ਕੀ ਸੋਚਨੇ ਆ, ਕੀ ਕਹਿੰਦੇ ਆ, ਕੀ ਕਰਨਾ ਚਾਹੁੰਦੇ ਆ। ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚ ਪਿਰੋਂ ਦੀ ਰੜਕ ਪਵੇ। ਆਖ ਸੁਣੀ ਮਾਏ ਨੂੰ ਰੋਏ ਬੁੱਲ ਚਿੱਤ ਕੇ ਨਹੀਂ। ਜੱਗ ਕਿਤੇ ਸੁਣ ਨਾ ਲਵੇ ਮਤਾ ਸਾਡੇ ਮੋਇਆਂ ਪਿੱਛੋਂ ਜੱਗ ਵੀ ਸਰੀਕੜਾ ਨਹੀਂ, ਗੀਤਾਂ ਨੂੰ ਨਾ ਮੰਦਿਆਂ ਕਵੇ। ਕਲਾਸਿਕ ਟਾਈਮ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੀ ਤੁਹਾਡਾ ਦਿਲ ਕਰਦਾ ਹੈ ਕੋਈ ਗੱਲ ਕਰਨ ਵਾਸਤੇ, ਕੀ ਦਿਲ ਕਰਦਾ ਹੈ ਕਹਿਣ ਵਾਸਤੇ, ਜ਼ਰੂਰ ਤੁਸੀਂ ਸਾਂਝ ਪਾ ਸਕਦੇ ਹੋ, ਕਿਉਂਕਿ ਅੱਜ ਗੱਲ ਅਸੀਂ ਕਰਨੀ ਆਪਣੀ ਮਰਜ਼ੀ ਦੀ। अस्सलाम वालेकुम जी। वालेकुम अस्सलाम। नी निगत। हाँ जी। अच्छा अच्छा गल करनी। निगत आज आना सी यार तुसी। बस बस तां पता ना कुछ घरेलू में। हाँ मैं बदामा दा शरबत पी रही हूँ, बड़ा मजेदार है। मैं इंशाल्लाह कभी आ ही जाना है ना। जींदे होवांगे ते जरूर मिलांगे। हाँ जग जिउंदियां ने मिल ले। हाँ जी। हाँ बिल्कुल इसी तरह ते मैनू ते सिख सी चाह सी ओ ते मैं वेख लिखी है तानू। देख लिया ओए ओ खैर तेरे दम दी उड़ना सप पटारी अंदर। तानू याद होएगा एक दफा मैं तेरे शो च गई थी कि मैं क्लिप देखी थी। अच्छा हाँ हाँ तानू याद होएगा। हाँ मैनू याद। हाँ जी ते ओ मैं ताड़ा एक थोड़े दिन कल परसों मेरे ख्याल शायद मैं तानू दोबारा ताड़ी खोली हुई थी। हाँ ते ਉਹਦੇ ਵਿੱਚ ਤੁਸੀਂ ਇੱਕ ਸੁਨੇੜਾ ਵੀ ਦੇ ਰਹੇ ਸੀ। ਉਹ ਮੈਂ ਸੁਨੇੜਾ ਵੀ ਸੁਣਿਆ। ਆਹਾ ਪੰਜਾਬੀ ਜ਼ੁਬਾਨ ਤੇ। ਆਹੋ 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 ਇਸ ਤਰ੍ਹਾਂ ਠੀਕ ਕਹਿ ਰਹੀ ਹਾਂ ਨਾ ਮੈਂ? ਹਾਂ ਠੀਕ ਕਹਿ ਰਹੇ ਹੋ। ਹਾਂਜੀ ਬਿਲਕੁਲ ਔਰ ਤੁਹਾਨੂੰ ਮੈਂ ਕਦੀ ਦੇਖਿਆ ਕਿ ਤੁਸੀਂ ਆਪਣੇ ਬੈੱਡ ਦੇ ਉੱਤੇ ਲੇਟ ਕੇ ਕਿਤਾਬ ਪੜ੍ਹੀ ਹੋਈ ਹੈ। ਉਹ ਵੀ ਦੇਖਿਆ ਤੁਹਾਨੂੰ ਮੈਂ। ਹਾਂ ਜਿਹੜੇ ਦਿਲਾਂ 'ਚ ਵਸਦੇ ਨੇ ਉਹ ਦੂਰ ਨਹੀਂ ਹੋ ਸਕਦੇ। ਤੁਸੀਂ ਹੁਣੇ ਕਿਹਾ ਜੀ ਇਹਦੇ 'ਚ ਕੋਈ ਸ਼ੱਕ ਨਹੀਂ। ਜਿਨ੍ਹਾਂ ਸ਼ੱਕ ਕੀਤਾ ਗੁੰਮਰਾਹ ਹੋਏ। बिल्कुल सही कह रहे हो। हाँ और भी साडे प्यार करने वाले हैं जी हैं और मैं मुबारकबाद देवांगी कि तुसी अपने शो दे प्यार करने वालियां नु अपने वेड़े दे लोग वालियां नु जेड़े तने चाहंदे ने जेड़े तने सुनना चाहंदे ने काफी अर्जियां ने होणगे ਅਸੀਂ ਕਿ ਆਪਣੇ अर्जियां ਨੂੰ ਵੈਲਕਮ ਕਰਾਂਗੇ ਨਾ। ਇਸੇ ਤਰ੍ਹਾਂ ਮੈਂ ਕਾਫੀ ਸ਼ੋਆਂ 'ਚ ਕਹਿ ਚੁੱਕੀ ਹਾਂ ਕਿ ਸ਼ੋ ਸਾਰਾ ਦਿਨ ਲੱਗਦੇ ਰਹਿੰਦੇ ਨੇ। ਮਨ ਭਾਇਆ ਸ਼ੋ ਜਿਹੜਾ ਹੁੰਦਾ ਹੈ ਉਹ ਵੀ ਸੁਣਨਾ ਹੈ। ਇਸੇ ਤਰ੍ਹਾਂ ਤੇ ਤੁਸੀਂ ਸਾਡੀ ਖਾਤਰ ਆਏ ਹੋ ਕਿ ਤੁਸੀਂ ਉਹ ਬਹੁਤ ਹਾਂ ਮੈਂ ਤੁਹਾਨੂੰ ਵੈਲਕਮ ਕਰਾਂਗੀ। ਖੈਰ ਹੋਵੇ ਤੇਲ ਚਵਾਂਗੀ। ਹਾਂ ਹਾਂ ਜੀ ਆਇਆਂ ਨੂੰ ਆਖਾਂਗੀ। ਲੜ ਫੜ ਕੇ ਅੰਦਰ ਬਿਠਾਵਾਂਗੀ। ਵਾਹ ਵਾਹ ਜਿਉਂਦੇ ਰਹੋ ਜਿਉਂਦੇ ਰਹੋ। ਔਰ ਮੈਂ ਇੱਕ ਸੁਨੇੜਾ ਵੀ ਪੁੱਛਿਆ ਸੀ ਕਿ ਤੁਸੀਂ ਆਣਾ ਹੈ ਕਿ ਨਹੀਂ ਆਣਾ। ਮੈਨੂੰ ਨਹੀਂ ਪਤਾ ਚੱਲਿਆ ਲੇਕਿਨ ਮੈਂ 11:15 ਵਜੇ ਤੋਂ ਬਾਅਦ ਹੀ ਸੁਣਨਾ ਸ਼ੁਰੂ ਕੀਤਾ था ना ਕੰਮ ਕਰ ਰਹੀ ਸੀ। ਤੁਹਾਨੂੰ ਮੈਂ ਕਿਹਾ ਕਿ ਮੈਂ ਆਪਣੇ ਸਾਰੇ ਕੰਮ ਨਿਬੇੜ ਕੇ ਤੁਹਾਨੂੰ ਨਾ ਸੁਣਨੀ ਹੁੰਦੀ ਆ। ਅੱਜ ਮੈਨੂੰ ਅੱਜ ਲੱਗਦਾ ਪਿਆ ਸੀ ਕਿ ਜਿੰਨੇ ਤੁਸੀਂ ਆਓਗੇ ਤੇ ਦਿਲ ਕਹਿੰਦਾ ਸੀ ਸ਼ਾਇਦ ਥੱਕੇ ਹੋਣਗੇ ਨਹੀਂ ਆਣ। ਲੇਕਿਨ ਮੈਂ ਕਿਹਾ ਉਹ ਅਸਲ ਵਿੱਚ ਤੁਹਾਡਾ ਬਿਲਕੁਲ ਸੁਨੇੜਾ ਆਇਆ ਸੀ ਲੇਕਿਨ ਸਟੇਜ ਤੇ ਤੁਹਾਨੂੰ ਪਤਾ ਹੀ ਹੈ ਕਿੰਨੀ ਮਸਰੂਫੀਅਤ ਔਰ ਉਹ ਸਾਰਾ ਭੱਜਣਾ ਜਿੰਨੇ ਵੀ ਉਹ ਯਕੀਨੀ ਤੌਰ ਤੇ ਫਿਰ ਮੈਂ ਉਹ ਨਹੀਂ ਕਰ ਸਕਿਆ। ਤੇ ਲੇਕਿਨ ਮੇਰਾ ਮਨ ਕਹਿੰਦਾ ਸੀ ਉਹ ਬਿਲਕੁਲ ਮਨ ਦੀ ਸੁਣਨੀ ਚਾਹੀਦੀ ਹੈ। ਮੈਂ ਸੁਣੀ ਹਾਂ ਔਰ ਤੁਸੀਂ ਮਨ ਦੀ ਸੁਣੀ ਤੇ ਮੈਂ ਤੁਹਾਨੂੰ ਸੁਣਿਆ। ਹਾਂ ਆਹਾ ਨਾ ਕਰਿਆ ਕਰਨਾ ਹੀ ਜੀ ਮੈਂ ਮਨ ਦੀ ਸੁਣੀ ਤੇ ਤੁਹਾਨੂੰ ਸੁਣਿਆ। ਹਾਏ ਹਾਏ ਕੀ ਕਰਾਂ ਮੈਂ ਗੱਲ ਤੁਸੀਂ ਹੁਣੇ ਕੁਝ ਹੋਰ ਕਹਿਣ ਉਹ ਲੱਗੇ। ਤੁਹਾਡਾ ਭਲਾ ਹੋ ਜੇ ਹਾਏ ਨਹੀਂ ਵਾਕਈ ਇਹ ਜੁਮਲਾ ਓਏ ਬਹੁਤ ਭਾਰਾ ਜੁਮਲਾ ਹੈ। ਮੈਂ ਮਨ ਦੀ ਸੁਣੀ ਤੇ ਤੇਰੀ ਸੁਣੀ ਓਏ ਓਏ ਮਨ ਦੇ ਅੰਦਰ ਜਿਹੜਾ ਹੋਏਗਾ ਵਾਹ 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 ਅਰੇ ਨਹੀਂ ਆਪਣਾ ਨਿਗਤ ਜਦੋਂ ਮੇਰੀ ਗੱਲ ਸੁਣੋ ਤੁਸੀਂ ਪਤਾ ਕੀ ਨਹੀਂ ਹੋ ਨਹੀਂ ਜਾਂਦਾ ਤੁਸੀਂ ਕਿ ਮਨ ਦੇ ਅੰਦਰ ਛਿਣਾ ਹੁੰਦਾ ਤੇ ਨਾਲ ਨਾ ਆਖਿਆ ਨਾ ਮੈਂ ਕਿਹਾ ਸੀ ਅੱਜ ਆਪਣਾ ਨਾਹੀਦ ਤਾਲਿਬ ਨੇ ਬਹੁਤ ਅੱਛਾ ਗਾਇਆ। ਬਾਕੀ ਉਹ ਅੱਛਾ ਗਾਉਂਦੇ ਨੇ और उन्हें आज बल्कि सफ्तर और नाहिद ने ड्यूट मेडले गाया। हाँ मेडले बहुत अच्छा गाया उन्होंने। मैं भूल जाऊंगी एक दिन एक शो ਦੇ ਵਿੱਚ ਕਹੋ ਤੈਨੂੰ ਸ਼ੋ ਦਾ ਨਾਮ ਲੈ ਲਵਾਂ। ਹਾਂ ਹਾਂ ਕਿਉਂ ਨਹੀਂ ਹਾਂ ਠੀਕ ਹੈ। ਬਾਬੇ ਦੀਨੇ ਦਾ ਡੇਰਾ ਲੱਗਦਾ ਉਹਦੇ ਵਿੱਚ ਆਏ ਸੀਗੇ ਤੇ ਉਹਨਾਂ ਨੇ ਇੱਕ ਗਜ਼ਲ ਗਾਈ ਸੀ ਮੁਕੱਦਰ ਮਾਹੀ ਨੇ। ਹਾਂ ਹਾਂ
ਕਿਆ ਗਜ਼ਬ ਵਾਲੀ ਸੀ। ਮੈਂ ਉਹਦੇ ਨਾਲ ਉਹਨਾਂ ਨੂੰ ਦਾਤ ਦੇਣਾ ਚਾਹੁੰਦੀ ਸੀ, ਹਾਂ। ਲੇਕਿਨ ਮੈਂ ਤੁਹਾਨੂੰ ਕਹਿਣਾ ਕਿ ਮੈਂ ਸ਼ੋਆਂ ਦੇ ਵਿੱਚ ਨਾ ਕਾਲ ਨਹੀਂ ਕਰਦੀ। ਹੂੰ ਯਕੀਨ ਕਰੋ ਮੇਰੇ ਵੱਲੋਂ ਉਹਨਾਂ ਨੂੰ ਤੁਸੀਂ ਬਹੁਤ ਜ਼ਿਆਦਾ ਦਾਤ ਦੇਣਾ ਦਿਲੋਂ ਮਨੋਂ। ਹੂੰ ਉਹਨਾਂ ਨੇ ਕਿਆ ਗਜ਼ਲ ਗਾਈ ਸੀ, ਹਾਂ। ਮਰ ਜਾਣ ਦੀ ਔਰ ਜੀਣ ਦੀ ਗੱਲ ਹੋਈ ਸੀ ਇਸ ਗਜ਼ਲ 'ਚ। ਹਾਂ ਇਸੇ ਤਰ੍ਹਾਂ। ਮੈਂ ਕਹਿੰਦੀ ਉਹਨਾਂ ਨੇ ਲਫ਼ਜ਼ ਐਸੇ ਸੀ ਕਿ ਰੂਹ ਖਿਦਲ ਬਣ ਗਏ। ਹੂੰ ਬਹੁਤ ਪਿਆਰਾ। ਜਦੋਂ ਵੀ ਕਦੇ ਆਣਗੇ ਨਾ ਹੂੰ ਤੁਸੀਂ ਉਹਨਾਂ ਕੋਲ ਜ਼ਰੂਰ ਸੁਣਨਾ। ਜੀ ਜ਼ਰੂਰ, ਮੈਨੂੰ ਪਤਾ ਹੈ ਉਹ ਗਜ਼ਲ ਇੱਕ ਹੈ ਮੁਗਲਈ ਦੇ ਵਿੱਚ ਉਹ ਗਾਉਂਦੇ ਹੁੰਦੇ ਨੇ। ਮੇਰੇ ਖਿਆਲ ਕਹਿੰਦੇ ਨੇ ਕਿ ਸੁਗਰਾ ਸੋਦਕ ਨੇ ਲਿਖਣੀ ਡਾਕਟਰ ਸੁਗਰਾ। ਹਾਂ ਉਹ ਡਾਕਟਰ ਸੁਗਰਾ ਦਾ ਇੱਕ ਗੀਤ ਹੈ ਇਸ਼ਕ ਹੱਡਾਂ ਦੇ ਅੰਦਰ ਰਚਿਆ ਜੁੱਸਾ ਛਿੰਗਾ ਛਿੰਗਾ ਨੱਚਿਆ। ਇੱਕ ਤੇ ਹੈ ਨਾ, ਲੇਕਿਨ ਉਸ ਦਿਨ ਉਹਨਾਂ ਨੇ ਜਿਹੜੀ ਗਜ਼ਲ ਗਾਈ ਸੀ ਨਾ ਹਾਂ ਉਰਦੂ ਸੀ। ਉਹ ਹੋਰ ਸ਼ਾਇਦ ਕਿਸੇ ਦੀ ਹੋਵੇ, ਮੈਨੂੰ ਮਤਲਬ ਮੇਰੇ ਜ਼ਿਹਨ 'ਚ ਨਹੀਂ ਹੈ। ਠੀਕ ਹੈ, ਲੇਕਿਨ ਉਹਨਾਂ ਨੇ ਨਿਹਾਇਤ ਖੂਬਸੂਰਤ ਅੰਦਾਜ਼ ਨਾਲ ਯਕੀਨ ਕਰੋ ਮਨ ਮੋਹ ਲੈਣ ਵਾਲੀ। ਬਿਲਕੁਲ ਇੰਜੀ ਹੈ। ਅੱਛਾ, ਅੱਜ ਮਤਲਬ ਮੌਜੂ ਅਸੀਂ ਜਿਹੜਾ ਰੱਖਿਆ ਉਹੀ ਹੋ ਰਿਹਾ ਕਿ ਤੁਹਾਡਾ ਦਿਲ ਕਰਦਾ ਹੈ ਤੁਸੀਂ ਆਉਂਦੇ ਰਹੋ ਔਰ ਅਸੀਂ ਆਪਸ 'ਚ ਗੱਲਾਂ ਕਰੀਏ ਔਰ ਸਾਡੇ ਮਖਸੂਸ ਜਿਹੜੇ ਸ਼ੋਜ਼ ਨੇ ਉਹ ਤੁਸੀਂ ਸੁਣਦੇ ਹੋ ਅਤੇ ਇਹਦਾ ਮਤਲਬ ਹੁੰਦਾ ਹੈ ਕਿ ਮਨ ਦਾ ਭਾਰ ਹੌਲਾ ਹੋ ਜਾਂਦਾ ਹੈ, ਹੈ ਨਾ। ਤੁਹਾਡੇ ਨਾਲ ਗੱਲ ਕਰਕੇ ਤੇ ਵੈਸੇ ਮਨ ਦਾ ਭਾਰ ਹਲਕਾ ਹੋ ਜਾਂਦਾ। ਖੈਰ ਹੋਵੇ ਤੁਹਾਡੇ ਦਮ ਦੀ। ਇਰਾਦੇ ਤਾਂ ਵੀ ਕੋਈ ਨਹੀਂ ਹੁੰਦਾ। ਹਾਂ ਜਿਨ੍ਹਾਂ ਨਾਲ ਤੁਸੀਂ ਮਿਲਣਾ ਚਾਹੁੰਦੇ ਹੋ, ਗੱਲ ਕਰਨਾ ਚਾਹੁੰਦੇ ਹੋ ਨਾ, ਤੁਸੀਂ ਚੁੱਪ ਕਰਕੇ ਬੈਠੋਗੇ ਨਾ ਤੇ ਤੁਹਾਡਾ ਮਨ ਦਾ ਬੋਝ ਹਲਕਾ ਹੋ ਜਾਂਦਾ ਹੈ। ਇਸੇ ਤਰ੍ਹਾਂ ਜੀ ਕਰਦਾ ਹੈ ਗੱਲਾਂ ਕਰੀਏ। ਜੀ ਕਰਦਾ ਹੈ ਗੱਲਾਂ ਕਰੀਏ ਸੋਹਣੇ ਸੋਹਣੇ ਬੰਦਿਆਂ ਨਾਲ। ਕੱਲਿਆਂ ਬਹਿ ਕੇ ਇੱਕ ਦੂਜੇ ਨੂੰ ਖੋਲ ਕੇ ਦਈਏ ਦਿਲ ਦਾ ਹਾਲ। ਵਾਹ। ਸਦਰਾਂ ਚੀਕਾਂ ਮਾਰ ਕੇ ਆਖਣ ਜ਼ਖਮਾਂ ਰੋਲਾ ਪਾ ਕੇ ਨਾ ਕੋਈ ਇੱਥੇ ਦਰਦ ਵਡਾਂਦਾ ਆਪਣੇ ਆਪ ਨੂੰ ਆਪ ਸੰਭਾਲ। ਵਾਹ। ਹਰ ਇੱਕ ਦਿਲੋਂ ਨਜ਼ਰ ਹਟਾ ਕੇ ਦਿਲ ਦੀਆਂ ਮਿੰਤਾਂ ਕਰਕੇ ਹੰਝੂ ਛਾਵੇਂ ਬਾ ਕੇ ਅਨਵਰ ਰੋ ਲੈਣਾ ਵਾਂਗ ਆਪਣੇ ਨਾਲ। ਵਾਹ ਵਾਹ। ਜੀ ਕਰਦਾ ਹੈ ਗੱਲਾਂ ਕਰੀਏ ਸੋਹਣੇ ਸੋਹਣੇ ਬੰਦਿਆਂ ਨਾਲ। ਵਾਹ ਵਾਹ। ਕੱਲਿਆਂ ਬਹਿ ਕੇ ਇੱਕ ਦੂਜੇ ਨੂੰ ਖੋਲ ਕੇ ਦਈਏ ਦਿਲ ਦਾ ਹਾਲ। ਅਰੇ ਵਾਹ, ਇਹ ਕਿਹੜਾ ਕਰਮਾਂ ਵਾਲਾ? ਅਨਵਰ ਜਮੀਲ। ਵਾਹ ਵਾਹ ਵਾਹ, ਬਹੁਤ ਖੂਬਸੂਰਤ, ਬਹੁਤ ਕਮਾਲ। ਔਰ ਇਹਨਾਂ ਨੇ ਇਹ ਤਾਂ ਮੈਨੂੰ ਜ਼ੁਬਾਨੀ ਯਾਦ ਹੈ, ਕਹਿੰਦੇ ਨੇ ਕਿ ਆਪਣਾ ਲਿਖਿਆ ਲਿਖਿਆ ਕਰ। ਆਪਣਾ ਲਿਖਿਆ ਲਿਖਿਆ ਕਰ, ਹੋਰ ਕਿਧਰੇ ਨਾ ਦੇਖਿਆ ਕਰ। ਵਾਹ। ਮੈਨੂੰ ਇੱਕ ਸਿਆਣੇ ਆਖਿਆ ਆਪਣੀ ਬਾਲ ਕੇ ਸੇਕਿਆ ਕਰ। ਅਰੇ ਵਾਹ 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 ਵਾਹ। ਆਪਣੀ ਬਾਲ ਕੇ ਸੇਕਣ ਵਾਲਾ ਜਿਹੜਾ ਉਹਦਾ ਸਵਾਦ ਹੀ ਵੱਖਰਾ ਹੁੰਦਾ ਹੈ। ਬਸ ਉਹੀ ਮਨ ਮੋਹ ਲੈਂਦਾ। ਬਲਕਿ ਸਵਾਦ ਹੀ ਉਹਦਾ ਹੈ ਨਾ, ਦੂਜਾ ਕੀ ਸਵਾਦ ਹੈ। ਕਿਸੇ ਦੀ ਬੜੀ ਤੇ ਜਾ ਕੇ ਬਹਿਣਾ ਤੇ ਐਵੇਂ ਹੀ ਮਤਲਬ ਆਪਣੇ ਆਪ ਨੂੰ ਧੋਖਾ ਹੀ ਹੈ ਨਾ। ਅੱਛਾ, ਕਦੀ ਅਸੀਂ ਨਾ ਕਿਸੇ ਦੀ ਬਲੀ ਉੱਤੇ ਬਾਲ ਕੇ ਬੈਠੀਏ ਨਾ, ਅੱਛਾ ਉਹਦੇ ਵਿੱਚ ਅਗਰ ਫੀਲ ਕਰੀਏ ਨਾ ਤੇ ਆਪਣੀ ਬਲੀ ਵੀ ਨਜ਼ਰ ਆਉਂਦੀ ਹੈ। ਬਾਲੀ ਜ਼ਰੂਰ ਹੋਣੀ ਹੀ ਹੈ, ਲੇਕਿਨ ਉੱਥੇ ਜਦੋਂ ਤੁਸੀਂ ਸੇਕਦੇ ਹੋ ਨਾ ਇਕੱਠੀਆਂ ਬਹਿ ਕੇ, ਉਹ ਆਪਣੀ ਸੇਕਦਾ ਤੁਸੀਂ ਆਪਣੀ ਸੇਕੋ। ਇਹ ਵੀ ਤਾਂ ਹੁੰਦਾ ਨਾ। ਉਹ ਜਿਸ ਤਰ੍ਹਾਂ ਕਹਿੰਦੇ ਨੇ ਕਿ ਕੋਈ ਮਰ ਜਾਂਦਾ ਹੈ ਨਾ, ਸਾਰੇ ਉਸ ਮੁਰਦੇ ਨੂੰ ਨਹੀਂ ਰੋਂਦੇ, ਹਰ ਕੋਈ ਆਪਣੇ ਆਪ ਨੂੰ ਰੋਂਦਾ। ਤੇ ਕਿਸੇ ਦੀ ਬਲੀ ਹੋਈ ਤੇ ਵੀ ਨਾ ਕਦੀ ਹੱਸੋ ਨਾ, ਆਪਣੇ ਅੰਦਰ ਦੀ ਵੀ ਜਿਹੜੀ ਬਲਦੀ ਹੈ ਨਾ ਉਹਨੂੰ ਵੀ ਸੇਕੀਏ। ਵਾਹ 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 ਵਾਹ। ਤੇ ਹੁਣੇ ਤੁਹਾਡੇ ਮਾਸ਼ਾਅੱਲਾ ਸ਼ੋਅ ਦੇ ਵਿੱਚ ਮੈਨੂੰ ਤੇ ਇੰਝ ਲੱਗਦਾ ਸੀ ਕਿ ਤੁਸੀਂ ਅੱਜ ਰਿਸ਼ਤੇ ਕਰਾਉਣ ਲੱਗੇ। ਹਾਏ ਖੈਰ ਤੁਹਾਡੇ ਦਮ ਦੀ। ਯਕੀਨ ਕਰੋ, ਮੈਂ ਕਿਹਾ ਪਤਾ ਨਹੀਂ ਸ਼ਾਇਦ ਹੁਣ ਤੁਸੀਂ ਇਹ ਵੀ ਕੰਮ ਸ਼ੁਰੂ ਕਰ ਦਿਓ। ਉਹ ਅਸਲ पूछ निकला इसी हजारों ख्वाहिशें ऐसी कि हर ख्वाहिश पे दुम निकले। ਉਹ ਮੈਨੂੰ ਗੀਤ ਯਾਦ ਆ ਗਿਆ ਸੀ ਮੈਡਮ ਦਾ। ਪਤਾ ਨਹੀਂ ਨਸੀਮ ਬੇਗਮ ਦਾ ਸ਼ਾਇਦ, ਮੇਰੇ ਖਿਆਲ ਨਿੱਕੇ ਹੁੰਦਿਆਂ ਦਾ ਪਿਆਰ। ਆਹੋ, ਦਿਲੋਂ ਦੇਵੀ ਨਾ ਵਿਸਾਰ। ਨਹੀਂ, ਵੇਖੀ ਦੇਵੀ ਨਾ ਵਿਸਾਰ। ਵੇਖੀ ਦੇਵੀ ਨਾ ਵਿਸਾਰ, ਨਿੱਕੇ ਹੁੰਦਿਆਂ ਦਾ ਪਿਆਰ ਵੇਖੀ ਦੇਵੀ ਨਾ ਵਿਸਾਰ। ਮੈਂ ਤਾਂ ਜਿੰਦ ਵੀ ਦੇਵਾਂਗੇ ਦੇਵਾਂ ਤੇਰੇ। ਹਾਏ ਨਾ ਗਿਰਿਆ ਕਰੋ। ਅੱਛਾ, ਉਹ ਫਿਰ ਕਹਿੰਦੀ ਕਿ ਜਿਹੜੀ ਸਾਡੇ ਨਾਲ ਹੋਈ ਤੇ ਦਰਦ ਤੂੰ ਜੋ ਨਮਾਣੇ। ਕਹਿੰਦੀ ਅੱਬਾ ਆਪਣਾ ਵੇਖ। ਵਧੀਆ ਬਈ। ਸਾਡੀ ਸਾਰ ਨਾ ਜਾਣਨ ਚੰਦਰੇ ਲੋਕ ਨਮਾਣੇ। ਉਹਨਾਂ ਨੇ ਸਾਰੀਆਂ ਤੁਹਾਨੂੰ ਖੋਲ ਕੇ ਸੁਣਾ ਦਿੱਤੀਆਂ। ਹੁਣ ਉਸੇ ਭਾਅ ਦਾ ਤੁਸੀਂ ਰਿਸ਼ਤਾ ਲੱਭਣਾ।
वाह वाह, बहुत खूब। ਬਹੁਤ ਮਜ਼ਾ ਆਇਆ ਮੈਨੂੰ ਸੁਣ ਕੇ। खैर हो गई। ਮੈਨੂੰ ਤੇ ਇੰਝ ਲੱਗਦਾ ਵੈਸੇ, ਮੈਂ ਕਿਹਾ ਚੱਲ ਸਾਡਾ ਵੀ ਕਾਰੋਬਾਰ ਜ਼ਰਾ ਉੱਚਾ ਹੋਵੇ। एक नवा डिपार्टमेंट खुल गया। ਹਾਂ ਤੁਸੀਂ ਰਿਸ਼ਤੇ ਕਰਾਓ आहो। ਅੰਦਰੋਂ ਫਿਰ ਮਾਰ ਕੇ ਭੇਜੀ ਜਾਈਏ। ਨਿਗਤ ਚੌਧਰੀ ਅਸਲਮ ਸਾਹਿਬ ਦਾ ਮੈਸੇਜ ਆਇਆ ਹੈ। ਕਹਿੰਦੇ ਨੇ ਕਿ ਅੱਜ ਦਾ ਸ਼ੋਅ ਜਿਹੜਾ ਹੈ ਲਾਈਵ ਅਸੀਂ ਮੁxtਲਿਫ ਚੈਨਲਸ ਦੇ ਉੱਤੇ ਮੀਡੀਆ 'ਤੇ ਵੇਖ ਕੇ ਤੇ ਬਹੁਤ ਖੁਸ਼ੀ ਹੋਈ, ਬਹੁਤ ਚੰਗਾ ਲੱਗਾ। ਔਰ ਇਸ ਕਾਮਯਾਬ ਸ਼ੋਅ 'ਤੇ ਤੁਹਾਨੂੰ ਬਹੁਤ ਮੁਬਾਰਕ ਜੀ, ਬਹੁਤ ਮਿਹਰਬਾਨੀ ਜੀ। ਤੁਸੀਂ ਆਪਣੇ ਨੈਟ ਤੇ ਕਲਿੱਪ ਦਿਓਗੇ? ਹਾਂ ਮੈਂ ਇਹਦੇ ਦਿਆਂਗਾ। ਜਿਹੜੇ ਮੇਰੇ ਦੋਸਤ ਨੇ ਨਾ ਮਤਲਬ ਆਏ ਸਨ ਜਿਹੜੇ ਮੀਡੀਆ ਵਾਲੇ, ਤਕਰੀਬਨ ਸਾਰੇ ਪਿਆਰ ਕਰਨ ਵਾਲੇ ਨੇ। ਅੱਛਾ ਇਹ ਵੀ ਦੱਸੋ ਨਾ ਸੁਣਨ ਵਾਲਿਆਂ ਨੂੰ ਕਿਹੜੇ ਚੈਨਲ ਤੇ ਚੱਲਿਆ? ਸਮਾਂ ਤੇ ਔਰ ਸਿਟੀ 42 ਤੇ ਲਾਈਵ ਦੋਵਾਂ ਤੇ ਚੱਲਿਆ, ਠੀਕ ਹੈ। ਬਾਕੀ ਤਕਰੀਬਨ ਚੈਨਲ ਆਏ ਸਨ ਔਰ ਉਹਨਾਂ ਨੇ ਪੈਕੇਜ ਬਣਾ ਕੇ ਚਲਾਣਾ ਹੈ। ਕੱਲ੍ਹ 12 ਵਜੇ ਤੱਕ ਖਬਰਾਂ ਚੱਲਦਾ ਰਹੇਗਾ, ਯਾਨੀ ਕਿ ਉਦੋਂ ਸਵੇਰ 12 ਵਜੇ ਤੋਂ ਬਾਅਦ ਫਿਰ ਉਹ ਚੇਂਜ ਹੁੰਦਾ ਹੈ, ਠੀਕ ਹੈ ਨਾ। ਅੱਛਾ ਠੀਕ ਹੈ, ਮਾਰਨਿੰਗ 'ਚ ਚੱਲਣਗੇ? ਹਾਂ ਖਬਰਾਂ, ਹਰ ਤਮਾਮ ਖਬਰਾਂ ਤੋਂ ਬਾਅਦ ਚੱਲੇਗਾ। ਠੀਕ ਹੈ। ਬਹਰਹਾਲ ਮੈਂ ਤੇ ਖੈਰ ਤੁਹਾਨੂੰ ਵੇਖ ਹੀ ਲਵਾਂਗੀ ਤੇ ਆਹੋ ਮੈਂ ਤੇ ਵੇਖ ਹੀ ਲਾਂਗੀ। ਸ਼ਾਇਦ ਮੇਰਾ ਖਾਲੀ ਇੱਕ ਦਫਾ ਮੈਂ ਤੁਹਾਨੂੰ ਲਾਈਵ ਕੀਤਾ ਸੀ ਬੇਟੀ ਦੇ ਨਾਮ ਤੋਂ, ਤੁਸੀਂ ਰਿਕੁਐਸਟ ਵੀ ਭੇਜੀ ਸੀ ਤੇ ਉਹ ਫਿਰ ਮੈਂ ਕਿਹਾ ਚਲੋ ਫਿਰ ਕਦੀ ਕਰਾਂਗੇ। ਠੀਕ ਹੈ। ਤੁਸੀਂ ਮੈਂ ਸਰ ਕਹਿੰਦੀ ਕਿ ਕਲਾਮ ਬਹੁਤ ਖੂਬਸੂਰਤ ਹੈ ਜਿਹੜਾ ਤੁਸੀਂ ਸੁਣਾਇਆ। ਅੱਛਾ ਕਿੰਨੇ ਕਿਹੜਾ ਨਿੱਕੇ ਹੁੰਦਿਆਂ ਦਾ ਪਿਆਰ ਵੇਖੀ ਦੇਵੀਂ ਨਾ ਵਿਸਾਰ, ਵੇਖੀ ਰੋਣ ਨਾ ਮਾਰੀ ਵੀਰ ਮੇਰੇ, ਰੋਣ ਨਾ ਮਾਰੀ। ਅੱਛਾ ਤੁਸੀਂ ਹੁਣ ਨੁਸਰਤ ਫਤਿਹ ਅਲੀ ਦਾ Song ਚਲਾਇਆ? ਹਾਂ। ਔਰ ਮੇਰਾ ਖਿਆਲ ਹੈ ਕਿ 7-8 ਘੰਟੇ ਦਾ Song ਹੈਗਾ ਜੇ, ਮਿੰਟ ਦਾ। ਹਾਂ ਤੇ ਇਹਦੇ ਵਿੱਚ ਕਿੰਨਾ ਪਿਆਰਾ ਤਿਤਲੀ, ਆਹੋ ਜਿਹੜੀ ਸੂਲ ਤੇ ਬਵੇ, ਹਾਏ ਹਾਏ ਸ਼ਿਵ ਕੁਮਾਰ, ਤਿਤਲੀ ਹਾਂ ਹਾਏ ਜਿਹੜੀ ਸਦਾ ਸੂਲ ਤੇ ਬਵੇ। ਹਾਂ ਪਿਆਰ ਐਸਾ ਹੋਰ ਹੈ। ਵਾਹ 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 ਲਿਖੇ ਔਰ ਬੜੀ ਗਹਿਰਾਈ ਚ ਲਿਖੇ ਨੇ। ਸ਼ਿਵ ਕੁਮਾਰ ਬਟਾਲ ਵੀ ਕੋਈ ਇਸ ਦੁਨੀਆ ਦਾ ਤੇ ਲੱਗਦਾ ਹੀ ਨਹੀਂ ਸੀ, ਪਤਾ ਨਹੀਂ ਕੀ ਸੀ। ਸਹੀ ਗੱਲ। ਹਾਂ ਬਹੁਤ ਅੱਛਾ ਲੱਗਾ ਮੈਨੂੰ ਤੁਹਾਡੇ ਨਾਲ ਗੱਲ ਕਰਕੇ। ਖੈਰ ਹੋਵੇ। ਔਰ ਮੈਂ ਫੇਰ ਕਹਾਂਗੀ ਤੁਸੀਂ ਸਲਾਮਤ ਰਹੋ, ਖੁਸ਼ ਰਹੋ। ਤੁਸੀਂ ਸਾਡਾ ਬੜਾ ਹੀ ਚੇਤਾ ਰੱਖਿਆ ਕਿ ਨਹੀਂ ਅੱਜ ਦਾ ਸ਼ੋਅ ਜਾਣਾ। ਖੈਰ ਤੁਹਾਡੇ ਦਮ ਦੀ। ਔਰ ਦੇਖ ਲਓ ਫਿਰ ਤੁਸੀਂ ਕਿਹੜੇ ਮਾਸ਼ਾਅੱਲਾ ਕਾਲਰ ਆਏ। ਆਹੋ ਮੈਂ ਕਹਿੰਦਾ। ਅੱਛਾ ਇੱਕ ਤੁਹਾਨੂੰ ਮੈਂ ਦੱਸਾਂ, ਤੁਸੀਂ ਪਪੂਲਰ ਹੋ FM 95 ਦੇ ਲੜੇ ਜੇ। ਅੱਛਾ ਹਾਂ ਤੁਹਾਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਔਰ ਤੁਸੀਂ ਮੇਰਾ ਖਿਆਲ ਹੈ ਪਤਾ ਨਹੀਂ ਕਿੰਨੇ ਦਿਲਾਂ 'ਚ ਵਸਦੇ ਹੋ। ਖੈਰ ਤੁਹਾਡੇ ਦਮ ਦੀ। ਔਰ ਉਹਨਾਂ ਦੇ ਦਿਲਾਂ ਦੇ ਵਿੱਚ ਵਸਦੇ ਹੋ ਨਾ, ਤੇ ਇਸ ਲਈ ਤੁਸੀਂ ਵੀ ਆਏ ਹੋ, ਤੁਸੀਂ ਵੀ ਆਪਣਾ ਪਿਆਰ ਜੀ ਬਿਲਕੁਲ ਜੀ ਬਿਲਕੁਲ। ਮੈਨੂੰ ਵੇਖੋ ਜਿੰਨੀ ਵੀ ਥਕਾਵਟ ਹੋਈ ਸੀ ਮੈਂ ਕਿਹਾ ਯਾਰ ਹੁਣ ਸ਼ੋਅ ਕਰਕੇ ਜਾਂਦੇ ਆ। ਦੋਸਤ ਪਿਆਰੇ ਬਹੁਤ ਸਾਰੇ ਜਿਹੜੇ ਨਹੀਂ ਆਏ ਉਹ ਉਡੀਕਦੇ ਹੋਣੇ ਨੇ ਤੇ ਜ਼ਰੂਰ। ਦੇਖੋ ਤੁਸੀਂ ਪੂਰਾ ਹਫਤਾ ਚਾਹ ਵੀ ਤੇ ਚੜਿਆ ਰਹਿਣਾ ਨਾ। ਹਾਂ ਨਹੀਂ ਚਾਹ ਤੇ ਮੈਨੂੰ ਵੈਸੇ ਹੀ ਨਸ਼ਾ ਚੜਿਆ ਰਹਿੰਦਾ ਤੁਹਾਡੀਆਂ ਮੁਹੱਬਤਾਂ ਦਾ, ਤੁਹਾਡੇ ਪਿਆਰ ਦਾ, ਤੁਹਾਡੀਆਂ ਦੁਆਵਾਂ ਦਾ। ਯਕੀਨ ਕਰੋ ਸਾਨੂੰ ਵੀ ਬੜਾ ਹੁੰਦਾ ਹੈ ਕਿ ਮੰਗਲ ਆਵੇ, ਪੀਰ ਆਵੇ। ਹਾਏ ਵਾਹ ਵਾਹ, ਤੁਹਾਨੂੰ ਸੁਣੀਏ, ਕਾਲ ਕਰੀਏ। ਔਰ ਦਿਲ ਨਹੀਂ ਕਰਦਾ ਕਿ ਬੜੇ ਸ਼ੋਅ ਕਰਦੇ ਨੇ ਸਾਰੇ, ਮਾਸ਼ਾਅੱਲਾ ਸਾਰੇ ਸ਼ੋਅ ਕਰਦੇ ਨੇ, ਮਿਹਨਤ ਕਰਦੇ ਨੇ। ਔਰ ਜੋ ਕਿਸੇ ਕੋਲੋਂ ਕਹਿੰਦਾ ਨਾ ਹੁੰਦਾ ਸਰਦਾ ਬਣਦਾ ਉਹ ਕਰਦਾ ਹੈ। ਹਾਂ ਇਹੀ ਹੁੰਦਾ, ਇਹੀ ਗੱਲ ਹੈ। ਜ਼ਾਹਿਰ ਹਰ ਬੰਦਾ ਕਹਿੰਦਾ ਹੈ ਕਿ ਵੀ ਮੈਂ ਜਾਵਾਂ ਔਰ ਮੈਂ ਵੀ ਬਾਕੀਆਂ ਵਾਂਗੂ ਪਪੂਲਰ ਹੋਵਾਂ ਔਰ ਮੈਂ ਸਭ ਫਾਰਮੈਟ ਲੈ ਕੇ ਜਾਵਾਂ, ਇੱਥੇ ਗੱਲਾਂ ਬਾਤਾਂ ਲੈ ਕੇ ਜਾਵਾਂ, ਐਸੀ ਰਿਸਰਚ ਕਰਾਂ ਆਪਣੇ ਸ਼ੋਅ ਦੀ ਵਾਸਤੇ। ਤੇ ਕਰਦੇ ਨੇ ਜਿੰਨਾ ਹੋ ਸਕਦਾ ਹੈ। ਫਿਰ ਇੱਜ਼ਤ ਮਿਲਣਾ ਨਾ ਮਿਲਣਾ ਉਹ ਤੇ ਰੱਬ ਕੋਲ ਪਿਆਰ ਹੈ ਨਾ, ਇਹਦੇ 'ਚ ਕੋਈ ਸ਼ੱਕ ਨਹੀਂ। ਲੇਕਿਨ ਤੁਹਾਡੀ ਆਪਣੀ ਮੁਹੱਬਤ, ਤੁਹਾਡਾ ਪਿਆਰ, ਤੁਹਾਡੀ ਪਿਓਰਿਟੀ ਜਿਹੜੀ ਹੈ ਉਹ ਤੁਹਾਨੂੰ ਪਰਤਾਵਾ ਜ਼ਰੂਰ ਦਿੰਦੀ ਹੈ, ਤੁਹਾਨੂੰ ਰਿਟਰਨ ਜ਼ਰੂਰ ਕਰਦੀ ਹੈ। ਹਾਂ ਰਿਟਰਨ ਤਾਂ ਹੁੰਦਾ ਹੈ ਹਰ ਚੀਜ਼। ਤੇ ਹੁਣ ਤੁਹਾਡੇ ਨਵੇਂ ਲੱਗਣਾ ਮੈਡਮ ਨੂਰਜਹਾਂ ਦਾ ਇੱਕ ਸੋਹਣਾ ਜਿਹਾ ਐਸਾ ਰੰਗ, ਹਾਏ ਜਿਹੜਾ ਕਰ ਦੇਗਾ ਦੰਗ, ਹੈ ਨਾ। ਖੈਰ ਹੋਵੇ, ਖੈਰ ਤੁਹਾਡੇ ਦਮ ਦੀ, ਸਲਾਮਤ ਰਹੋ, ਰੱਬ ਰੱਖਾ। ਹਾਂ ਨਿਗਤ ਸਈਦ, ਬਹੁਤ ਅੱਛਾ ਲੱਗਦਾ ਹੈ ਹਮੇਸ਼ਾ ਹੀ ਤੁਹਾਡੇ ਨਾਲ ਗੱਲ ਕਰਕੇ। ਇੱਕ ਬੜਾ ਨਿੱਘਾ ਜਿਹਾ ਅਹਿਸਾਸ ਪੁੰਗਰਦਾ ਹੈ। ਸਲਾਮਤ ਰਹੋ, ਆਬਾਦ ਰਹੋ, ਖੁਸ਼ ਰਹੋ। ਰੱਬ ਸੋਹਣਾ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਅਤਾ ਕਰੇ ਔਰ ਇਸੇ ਤਰ੍ਹਾਂ ਹੀ ਤੁਸੀਂ ਹੱਸਦੇ ਵਸਦੇ ਰਹੋ, ਸੋਹਣੀ ਸੁਚਲ ਸੋਚ ਦੇ ਨਾਲ। ਪਿਆਰਾ ਜਿਹਾ ਰੰਗ ਸਾਰੇ ਪਿਆਰਿਆਂ ਦੇ ਨਾਮ।
ਤੁਹਾਡੀਆਂ ਮੁਹੱਬਤਾਂ ਔਰ ਪਿਆਰ ਦਾ ਸਾਥ ਔਰ ਇਸ ਸਾਥ ਵਿੱਚ ਜਨਾਬ ਸ਼ਾਮਲ ਕੌਣ ਨਹੀਂ ਹੋਇਆ? ਨਹੀਂ ਖੁਦੀਜਾ ਕਿੱਥੇ ਗਈ ਹੈ ਤੂੰ? ਨਹੀਂ ਈਦ ਨਹੀਂ ਕੌਣ ਆਪਣਾ ਨਹੀਂ ਬਾਂਵਰੀ ਨਹੀਂ ਕਮਲੋ ਉਹ ਆਹੋ ਯਾਰੋ शकुंतला। अस्सलाम वालेकुम। वालेकुम अस्सलाम। मैं ठीक हाँ। हाँ फिर इंज ही है ਉਹ ਅਸਲ 'ਚ ਨਾ ਡਿਸਟੋਰਸ਼ਨ ਨੇ ਮੇਰੇ ਖਿਆਲ ਰੇਡੀਓ ਉਹਨਾਂ ਨੇ ਚਲਾਇਆ ਹੋਇਆ ਦੋਸਤਾਂ ਨੇ ਤੇ ਉਹ ਸਮਝ ਨਾ ਉਹਨਾਂ ਨੂੰ ਆ ਰਹੀ ਨਾ ਮੈਨੂੰ ਆ ਰਹੀ ਹੈ। अस्सलाम वालेकुम। अस्सलाम जी वालेकुम अस्सलाम। इज्जत साहब क्या हाल चाल है? लाले दी जान की ना है ਤੁਹਾਡਾ? सर साईं दस्तगीर बोल रहे हैं। ਸਾਈਂ ਦਸਤਗੀਰ ਕਿੱਥੋਂ ਗੱਲ ਕਰ ਰਹੇ ਨੇ? सर चौक यतीम खाने ਤੋਂ। ਅੱਛਾ ਜੀ ਤੇ ਸਾਈਂ ਜੀ ਕੀ ਤੁਹਾਡਾ ਦਿਲ ਕਰਦਾ ਹੈ ਕੋਈ ਗੱਲ ਕਰਨ ਨੂੰ ਕੋਈ ਕੰਮ ਕਰਨ ਨੂੰ सर ਕੋਈ जी माशाल्लाह प्रोग्राम ਤੁਹਾਡਾ ਬਹੁਤ ਵਧੀਆ ਬਹੁਤ ਹੀ ਪਿਆਰਾ ਠੀਕ ਹੈ ਬਹੁਤ ਹੀ ਮਜ਼ਾ ਆ ਰਿਹਾ ਸੁਣਨ ਦਾ ਗੱਲਾਂ ਸੁਣਨ ਦਾ ਬੜਾ ਮਜ਼ਾ ਆ ਰਿਹਾ ਠੀਕ ਹੋ ਗਿਆ ਤੇ ਦਿਲ ਸਰ ਜੀ ਸਾਡਾ ਇਹ ਕਰ ਰਿਹਾ ਹੈ ਹਾਂ ਕਿ ਨੁਸਰਤ ਸਾਹਿਬ ਦੀ ਸਾਹਮਣੇ ਸੁਣਾ ਦਿਓ ਸਾਨੂੰ। ਹਾਏ ਕੀ ਸੁਣਾ ਦਈਏ? ਨੁਸਰਤ ਸਾਹਿਬ ਦੀ ਸਾਹਮਣੇ ਸਾਂਵਰੀ ਸੁਣਾ ਦਈਏ। ਹਾਂਜੀ ਬੜੀ ਚਲ ਮਿਹਰਬਾਨੀ ਹੋਵੇ। ਖੈਰ ਹੋਵੇ ਤੁਹਾਡੇ ਦਮ ਦੀ ਮਿਹਰਬਾਨੀ। ਰੱਬ ਰੱਖ अल्लाह हाफिज़। जी अस्सलाम वालेकुम। वालेकुम अस्सलाम। जी मोहम्मद आरिफ लाहौर से। अच्छा जी बोलता था मोहम्मद जी आरिफ साहब दसो ਕੀ ਹਾਲ ਹੈ? ਠੀਕ ਹੋ? अपने मामला दसो गल दसो बात दसो। जी प्रोग्राम बहुत अच्छा है पूरी टीम ਨੂੰ ਸਲਾਮ। वालेकुम सलाम। होर कुछ? ਜੀ ਨੁਸਰਤ ਦਾ ਜਿਹੜਾ ਤੁਸੀਂ ਸਿਲਸਿਲਾ ਚਲਾਇਆ ਬੜਾ ਅੱਛਾ ਹੈ ਬੜਾ सिलसिला तो ऐसा कोई नहीं चलाया। ਜੀ ਠੀਕ ਹੋ ਗਿਆ ਖੈਰ ਤੁਹਾਡੇ ਦਮ ਦੀ ਮਿਹਰਬਾਨੀ ਰੱਬ ਰੱਖਾ। ਤੇ ਜ਼ੇਨ ਬਣਾ ਕੇ ਆਓ ਯਾਰ ਕੋਈ ਤੁਹਾਡਾ ਦਿਲ ਦੀ ਅੰਦਰ ਦੀ ਗੱਲ ਜਿਹੜੀ ਹੈ ਉਹ ਸ਼ੇਅਰ ਕਰੋ ਨਾ। ਦਿਲ ਕੀ ਕਹਿੰਦਾ ਹੈ ਕੀ ਕਰਦਾ ਹੈ? ਦਿਲ ਚੱਲਾ ਦਿਲ ਕਮਲਾ। अस्सलाम वालेकुम। वालेकुम अस्सलाम। हेलो हाँ जी फरमाओ। जी सर ਕੀ ਹਾਲ ਹੈ? ਠੀਕ ਹੋ? ਆਏ ਓਏ ਮੈਨੂੰ ਤਾਂ ਖੁਦਾ ਨਾ ਖਾਸਤਾ ਕੋ ਬੁਖਾਰ ਚੜਿਆ ਹੈ। वसीम बोल रहे हैं मरीद के तो। कौन? वसीम मुरीद के तो। अच्छा मरीद के तो। हाँ वसीम की कहना है? ਮੈਂ ਸਰ ਤੁਹਾਡਾ ਪ੍ਰੋਗਰਾਮ ਪਹਿਲੀ ਵਾਰੀ ਸੁਣ ਰਿਹਾ। ਇਸ ਤੋਂ ਇਲਾਵਾ ਵੀ ਪੰਜਾਬ ਤੇ ਜਿਹੜਾ FM 95 ਤੇ ਕਾਫੀ ਪ੍ਰੋਗਰਾਮ ਸੁਣੇ ਨੇ ਨੈਣਾ ਦੇ ਹੱਥ ਤੱਕ ਲੇਕਿਨ ਮੈਂ ਅੱਜ ਫਸਟ ਟਾਈਮ ਤੁਹਾਡਾ ਸੁਣ ਰਿਹਾ ਪ੍ਰੋਗਰਾਮ और बहुत ही अच्छा लगा मुझे। हाँ अच्छा जी इंशाल्लाह नेक्स्ट भी ਅਸੀਂ ਇਹ ਪ੍ਰੋਗਰਾਮ ਸੁਣਾਂਗੇ ਕਿ ਮੇਰੀ ਫੈਮਿਲੀ ਮੇਰੇ ਨਾਲ ਹੈ ਸਭ ਜਿਹੜਾ ਅਸੀਂ ਲਾਈਵ ਜਿਹੜਾ ਸੁਣਦੇ ਆ ਤੁਹਾਨੂੰ। ਹਾਂ ਜੀ ਖੈਰ ਹੋਵੇ ਖੈਰ ਤੁਹਾਡੇ ਦਮ ਦੀ ਬਹੁਤ ਮਿਹਰਬਾਨੀ ਸਲਾਮਤ ਰਹੋ। ਇੱਕ ਤੁਸੀਂ ਇਹ ਕਿਹਾ ਸੀ ਕਿ ਕੀ ਦਿਲ ਕਰਦਾ ਆਹੋ ਤੇ ਇਹਦੇ ਤੇ ਇਹ ਦਿਲ ਹੈ ਕਿ ਬਸ ਅੱਲਾ ਦਾ ਘਰ ਵੇਖ ਲਈਏ ਔਰ ਬਸ ਇਹ ਹੀ ਦਿਲ ਕਰਦਾ ਹੈ ਇਸ ਤੋਂ ਇਲਾਵਾ ਹੋਰ ਕੋਈ ਦਿਲ। ਚਲੋ ਖੈਰ ਹੋਵੇ ਸਾਰੀਆਂ ਰੀਝਾਂ ਚਾਹ ਸਭ ਪੂਰੇ ਹੋ ਗਏ। ਚਲੋ ਭਲੇ ਭਲੇ ਮਿਹਰਬਾਨੀ ਸ਼ੁਕਰੀਆ। ਇੱਕ ਛੋਟੀ ਜਿਹੀ ਰਿਕੁਐਸਟ ਹੈ। ਹਾਂ ਮੈਡਮ ਨੂੰ ਧਿਆਨ ਦਾ ਗਾਣਾ ਹੈ ਇੱਕ ਮੇਰੇ ਦਿਲ ਦੇ ਸ਼ੀਸ਼ੇ ਵਿੱਚ ਸਜਣਾ ਪਈ ਸੱਜਦੀ ਹੈ ਤਸਵੀਰ ਤੇਰੀ ਤੇਰੀ ਤੈਨੂੰ ਰੱਬ ਨੇ ਬਣਾਇਆ ਮੇਰੇ ਲਈ ਅਸੀਂ ਇਕੱਲੇ ਨਹੀਂ ਖਰਾਬ। ਅਸੀਂ ਇਕੱਲੇ ਨਹੀਂ ਖਰਾਬ ਹੈ ਤੇ ਸਾਰੇ ਨੇ ਜਨਾਬ ਜਦੋਂ ਹੋਵੇਗਾ ਹਿਸਾਬ ਉਦੋਂ ਵੇਖ ਲਾਂਗੇ ਤੇ ਵੇਖ ਹੀ ਲਾਂਗੇ ਫਿਰ ਠੀਕ ਹੋ ਗਏ। ਓਕੇ ਇੱਥੇ ਹੱਥ ਸੁੱਟ ਫਿਰ ਵੇਖ ਲਾਂਗੇ ਯਾਰ। ਇਹ ਕੀ ਗੱਲ ਨੀਂਦ ਨਿਗਤ ਮੈਨੂੰ ਨੀਂਦ ਨਹੀਂ ਆਈ। हेलो हेलो अस्सलाम वालेकुम। वालेकुम अस्सलाम। सर FM 95 यूसुफ पंजाबी। जी मैं सरकार शबीर बोल रहा लियाकत चौक ਤੋਂ। अच्छा खैर ਤੁਹਾਡੇ ਦਮ ਦੀ ਹੁਕਮ। ਮੈਂ ਸਰਕਾਰਾਂ ਨੰਬਰ ਮਿਲਾ ਕੇ ਮੈਂ ਤੇ ਕੱਪ ਗਿਆ ਅੱਜ ਪਹਿਲੀ ਵਾਰੀ ਮੇਰਾ ਨੰਬਰ ਮਿਲਿਆ ਪਤਾ ਨਹੀਂ ਕਿੰਨਾ ਸਾਲਾਂ ਦੇ। ओ जनाब क्या बात है उड़ना सप पटारी अंदर। मैं सरकार मेरा एक्सीडेंट हो गया ਸੀ ਟੁਕੜਾ ਨਿਕਲ ਗਿਆ। ਮੈਂ ਸਰਕਾਰ ਰਾਤੀ ਪ੍ਰੋਗਰਾਮ ਸੁਣਦਾ ਰਿਹਾ ਹਾਂ ਮੈਂ ਆਪਣੇ ਪ੍ਰੋਗਰਾਮ ਦੇ ਵਿੱਚ ਜਾਣਾ ਸੀ ਉੱਥੇ ਤੇ ਸਰਕਾਰ ਮੈਂ ਨਹੀਂ ਜਾ ਸਕਿਆ ਤੇ ਮੈਂ ਇਸ ਗੱਲ ਦੀ ਬੜੀ ਮੈਨੂੰ ਤਕਲੀਫ ਹੋਈ ਹੈ। ਨਹੀਂ ਕੋਈ ਗੱਲ ਨਹੀਂ ਉਹ ਫਿਰ ਕਰਵਾ ਲਾਂਗੇ ਅਗਲੇ ਮਹੀਨੇ ਫਿਰ ਪ੍ਰੋਗਰਾਮ ਹੈ ਵੇ ਉਹ ਸਾਡੇ ਕੋਲ ਲੈ ਲਿਆ
ਵਾਅਦਾ ਲੈ ਲਿਆ ਸਾਇਮਾ ਅਖਤਰ ਨੇ। ਜੋ ਸਰਕਾਰ ਜਦੋਂ ਫਿਰ ਮੈਂ ਪ੍ਰੋਗਰਾਮ ਆਇਆ ਮੈਨੂੰ ਜਰਾ ਤੁਸੀਂ ਦੱਸ ਦੇਣਾ। ਹਾਂ ਠੀਕ ਹੈ ਜੀ, ਬਿਲਕੁਲ ਮੈਂ ਦੱਸ ਦਿਆਂਗਾ, ਬਿਲਕੁਲ ਦੱਸਾਂਗਾ, ਬਿਲਕੁਲ ਬੜੀ ਦੱਸਾਂਗਾ। ਮਿਹਰਬਾਨੀ ਸਰਕਾਰ, ਖੈਰ ਹੋਵੇ ਜੀ, ਖੈਰ ਹੋਵੇ। ਪ੍ਰੋਗਰਾਮ ਬੜਾ ਚੰਗਾ। ਅੱਛਾ ਜੀ, ਤੇ ਪੰਜਾਬੀ ਚ ਗੱਲਾਂ ਜਿਹੜੀਆਂ ਹੁੰਦੀਆਂ ਨੇ ਹਨਾ? ਮੈਨੂੰ ਤੇ ਬੜੀ ਖੁਸ਼ੀ ਹੁੰਦੀ ਹੈ। ਚਲ ਭਲੇ ਭਲੇ। ਤੇ ਦੂਸਰੀ ਇੱਕ ਹੋਰ ਜੇ ਜਿਹੜਾ ਤੁਸੀਂ ਜਾ ਕੇ ਚੌਕ ਮੈਂ ਡਾਕਟਰ ਸਾਹਿਬ ਦਾ ਦੱਸਿਆ ਸੀ ਇਹ ਆਹੋ। ਤੁਹਾਡੇ ਵਾਸਤੇ ਮੈਂ ਕਿਹਾ ਅੱਲਾਹ ਪਾਕ ਨੇ ਤੁਹਾਨੂੰ ਇੱਕ ਬੜੀ ਇਹ ਨਿਮਤ ਦਿੱਤੀ ਕਿ ਜਿਹੜਾ ਤੁਸੀਂ ਦੁਨੀਆ ਵਿੱਚ ਵੜਦੇ ਜੇ। ਹਾਂ ਬਸ ਇਸੇ ਤਰ੍ਹਾਂ ਹੀ, ਹਾਂ ਇਸੇ ਤਰ੍ਹਾਂ, ਹਾਂ। ਤੇ ਲੋਕੀ ਜਿਹੜੇ ਨੇ ਮਤਲਬ ਸੁਣ ਕੇ ਨਾ ਇਹ ਟੈਲੀਫੋਨ ਦਾ ਨੰਬਰ ਵਗੈਰਾ ਜਾਂ ਮਤਲਬ ਡਾਕਟਰ ਸਾਹਿਬ ਦੇ ਗੱਲਾਂ ਤੇ ਮਤਲਬ ਉਹਨਾਂ ਦੇ ਜੋ ਦਵਾਈਆਂ ਵਗੈਰਾ ਦਾ ਗੱਲ ਹੈ ਆਹੋ, ਉਹ ਬੜਾ ਤੁਹਾਡਾ ਇੱਕ ਅੱਲਾਹ ਪਾਕ ਨੇ ਤੁਹਾਡੇ ਵਿੱਚ ਨਾ ਇਹ ਬੜੀ ਚੀਜ਼ ਕਰ ਦਿੱਤੀ ਕਿ ਉਹ ਖੈਰ ਤੁਹਾਡੇ ਦਮ ਦੀ ਭਲੇ ਹੋਣ, ਖੈਰ ਹੋਵੇ, ਖੈਰ ਹੋਵੇ। ਅੱਲਾਹ ਪਾਕ ਤੁਹਾਨੂੰ ਤੰਦਰੁਸਤੀ ਦੇਵੇ। ਮਿਹਰਬਾਨੀ ਤੇ ਤੁਹਾਡੀਆਂ ਗੱਲਾਂ ਸੁਣ ਕੇ ਮੈਂ ਬੜਾ ਖੁਸ਼ ਹੋਇਆ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ ਜੀ, ਬੜੀ ਰਾਜ਼ੀ ਹੋਇਆ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਅੱਲਾ ਹਾਫਿਜ਼, ਅੱਲਾ ਹਾਫਿਜ਼, ਅੱਲਾ ਹਾਫਿਜ਼, ਅੱਲਾ ਹਾਫਿਜ਼। ਅੱਛਾ, ਮੈਨੂੰ ਹੁਣ ਡਾਕਟਰ ਸਾਹਿਬ ਤੋਂ ਯਾਦ ਆਇਆ, ਕਹਿੰਦੇ ਕਿ ਡਾਕਟਰ ਸਾਹਿਬ ਕੋਲੋਂ, ਅੱਛਾ ਡਾਕਟਰ ਸਾਹਿਬ ਕੋਲੋਂ ਮੇਰੇ ਖਿਆਲ ਦਵਾਈ ਲੋਕ ਕਾਫੀ ਲੈਂਦੇ ਨੇ, ਲੇਕਿਨ ਉਸ ਤੋਂ ਜ਼ਿਆਦਾ ਮੇਰਾ ਨੰਬਰ ਲੈਂਦੇ ਨੇ ਉਹਨਾਂ ਕੋਲ। ਹੈਲੋ ਜੀ, ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ, ਖੈਰ ਤੁਹਾਡੇ ਸਭ ਦੀ, ਨਾਂ ਦੱਸੋ ਆਪਣਾ। ਤੁਹਾਡੇ ਕੰਮ ਦੀ ਵੀ ਖੈਰ। ਗੁੱਟ ਬੜਾ ਕਦਰ ਕਰਦਾ ਜੀ, ਦਾਲ ਬੜੀ ਦਿੱਕਤ ਕਰਦੀ ਹੈ। ਕੁਲਵਿੰਦਰ ਸਿੰਘ ਬਾਜਵਾ ਗੱਲ ਕਰ ਰਹੇ। ਉਹ ਤੁਹਾਡੇ ਦਮ ਦੀ ਖੈਰ, ਹਾਏ ਹਾਏ ਹਾਏ, ਇਹ ਕੀ ਪੀੜ ਕਰਨ ਲੱਗ ਪਿਆ ਅੱਜ। ਮੈਂ ਕਿਹਾ ਕਿ ਵੀ ਅੱਜ ਤੇ ਆਪਣਾ ਫੈਮਿਲੀ ਚੈਨਲ ਹੀ ਸ਼ੁਰੂ ਹੋ ਗਿਆ। ਆਵੇ ਆਹੋ, ਠੀਕ ਹੋ ਗਿਆ ਸਰ, ਆਪਣਾ ਤੇ ਮੁਬਾਰਕ ਸਰ, ਬੜਾ ਅੱਛਾ ਸ਼ੋਅ ਤੁਸੀਂ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਸਲਾਮਤ ਰਹੋ ਜੀ। ਬੜੀ ਸ਼ਖਸੀਅਤਾਂ ਹਾਂ ਹਾਂ ਆ ਗਈਆਂ ਸਨ। ਹਾਂ ਹਾਂ, ਜਿਹੜੇ ਲੋਕ ਆਉਂਦੇ ਨੇ ਹਾਂ ਉਹ ਲੱਗਦਾ ਮੇਜ਼ਬਾਨ ਦਾ ਚੰਗਾ। ਹਾਂ ਬਿਲਕੁਲ ਇਸੇ ਤਰ੍ਹਾਂ। ਜਿਹੜੇ ਮਹਿਮਾਨ ਆਉਂਦੇ ਨੇ, ਹਾਂ ਹਾਂ ਹਾਂ, ਜਿਸ ਕੋਲ ਪੂਰੇ ਲਾਹੌਰ ਦੀ ਕਰੀਮ ਹੋ। ਹਾਂ ਅੱਛਾ, ਵੈਸੇ ਬਾਜਵਾ ਸਾਹਿਬ ਉਹ ਬੰਦਾ ਜੇ ਆ ਜਾਂਦਾ ਅੱਜ ਪ੍ਰੋਗਰਾਮ 'ਚ, ਨਹੀਂ ਉਹਨੂੰ ਜਿਹਨੂੰ ਸ਼ੌਕ ਹੈ ਆਪਣੀ ਪਬਲਿਸਿਟੀ ਦਾ, ਉਹਦੇ ਵੈਸੇ ਉਹਨੇ ਫੌਤ ਹੋ ਜਾਣਾ ਸੀ ਅਲਹਮਦੁਲਿਲਾ, ਇੰਨਾ ਕਰਾਊਡ ਵੇਖ ਕੇ ਔਰ ਇੰਨਾ ਮੀਡੀਆ ਵੇਖ ਕੇ ਕਿ ਜਿਹਦੇ ਉੱਤੇ ਇੰਨੇ ਪੈਸੇ ਖਰਚ ਕਰਦਾ ਹੈ ਆਪਣਾ ਇੱਕ ਉਹ ਦੇਣ ਵਾਸਤੇ, ਤੇ ਉਹਦੀ ਬਦਕਿਸਮਤੀ ਹੈ ਮੇਰੇ ਖਿਆਲ ਹੈ ਕਿ ਉਹ ਸਾਰੇ। ਉਹ ਇੱਕ ਵਜ੍ਹਾ ਸੀ ਜਿਹੜੀ ਵਜ੍ਹਾ ਤੋਂ ਨਹੀਂ ਆਇਆ, ਤੁਹਾਨੂੰ ਦੱਸਾਂਗਾ ਇਨਸ਼ਾਅੱਲਾ। ਅੱਛਾ ਚਲੋ, ਖੈਰ ਤੁਹਾਡੇ ਦਮ ਦੀ। ਠੀਕ ਹੈ। ਤੇ ਬਾਜਵਾ ਸਾਹਿਬ ਕੀ ਦਿਲ ਕੀ ਕਰਦਾ ਹੈ? ਦਿਲ ਸਰ ਕਰਦਾ ਕਿ ਕੋਈ 15 ਸਾਲ ਪਹਿਲੇ ਪੈਦਾ ਹੋਏ हैं, 15 साल बाद पैदा होना चाहिए। हाय रब्बा, कितनी मासूम जी ख्वाहिश है ना। हाय 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 ਅੱਜ ਦਾ ਸ਼ੋਅ ਵੇਖ ਕੇ ਜਿਹੜਾ ਫੀਲ ਹੋਇਆ ਹੈ, ਫੀਲ ਹੋਇਆ ਨਾ ਜਿਹੜਾ ਸਰ, ਹਾਂ ਹਾਂ, ਉਹ ਜਿਵੇਂ ਕਿ ਲੁੱਡੀਆਂ ਪਾਂਡਾ ਸਾਨਾ ਨਬੀਲ, ਆਪਣਾ ਕੀ ਸੀ ਮੁੰਡੇ ਦਾ ਨਾਮ ਜਿਹੜਾ ਹੁੰਦਾ ਹੈ ਤਾਬਸ਼, ਆਹੋ ਆਹੋ, ਔਰ ਦੂਸਰੇ। ਹਾਂ, ਤੇ ਉਹ ਅਸੀਂ ਹੁਣ ਉਸ ਏਜ ਦੇ ਨਹੀਂ ਗਏ, ਉਸ ਫੀਲਡ ਦੇ ਨਹੀਂ ਗਏ। ਦਿਲ ਕਰਦਾ ਸੀ ਕਿ ਯਾਰ ਅਸੀਂ ਬਹੁਤ ਪਹਿਲੇ ਪੈਦਾ ਹੋਏ ਹਾਂ, ਸਾਨੂੰ 15-20 ਸਾਲ ਬਾਅਦ ਪੈਦਾ ਹੋਣਾ ਚਾਹੀਦਾ ਸੀ, ਤੇ ਅਸੀਂ ਵੀ ਕੋਈ ਇਸ ਤਰ੍ਹਾਂ ਦਾ ਕੋਈ ਇੰਜੋਇਮੈਂਟ ਕਰਦੇ। ਨਹੀਂ, ਉਹ ਤੁਸੀਂ ਕਰ ਸਕਦੇ ਹੋ, ਤੁਹਾਡਾ 15 ਸਾਲ ਤੁਹਾਨੂੰ ਕਰਦੇ ਨੇ ਛੋਟਾ। ਬਿਲਕੁਲ ਠੀਕ ਕਹਿੰਦੇ ਜੀ, ਦਿਲ ਜਿਹੜਾ ਨਾ ਉਹ ਜਵਾਨ ਹੋਣਾ ਚਾਹੀਦਾ, ਲੇਕਿਨ ਫਿਰ ਵੀ ਕਰਾਊਡ ਮੈਂ ਕਹਿੰਦਾ ਕਿ ਖਚਾ ਖਚ ਭਰਿਆ ਸੀ ਕਰਾਊਡ, ਔਰ ਫੈਮਲੀਜ਼ ਬਹੁਤ ਜ਼ਿਆਦਾ ਸਨ, ਔਰ ਬੰਦਾ ਤੇ ਚੀਕ ਹੀ ਰਹਿੰਦਾ ਨਾ, ਬਿਲਕੁਲ ਹੀ ਚੀਕ ਕਰਨ ਦੇ ਕਿ ਯਾਰ ਆਪਣਾ। ਹਾਂ, ਉਹ ਦੋ ਬੀਬੀਆਂ ਦਾ ਆ ਗਿਆ ਜੇ ਮੈਸੇਜ। ਇੱਕ ਸੋਨੀਆ ਕਹਿੰਦੀ ਹੈ ਕਿ ਜੀ ਉਹ ਆਪਣਾ ਵੈਲਕਮ, ਤੇ ਸੋਨੀਆ ਸੁਨਿਆਰੀ ਕਹਿ ਰਹੀ, ਤੇ ਨਿਗਰ ਜੀ ਕਹਿ ਰਹੇ ਨੇ ਉਹ ਆਪਣਾ ਆ ਗਏ। ਉਹਨੂੰ ਕਹਿਣਾ ਨਿਗਤ ਵਾਸਤੇ ਇੱਕ ਜਿਹੜਾ ਨਾ ਉਹ शेर है कि तेरी एक मुस्कुराहट पर हम अपना दिल दे बैठे, तेरा मुस्कुराना कहीं तेरी आदत नहीं। हाय, ਉਹ ਨਸੀਮੇ ਸੈਰ ਕਹਿੰਦੀ ਹੈ ਕਿ ਬਾਜਵਾ ਸਾਹਿਬ ਪਾ ਲੈਣਾ ਸੀ ਭੰਗੜਾ, ਉਮਰ ਦੀ ਕਿਹੜੀ ਗੱਲ ਹੈ। ਉਹ ਭੈਣ ਮੇਰੀ ਇਹ 95 ਨੇ ਸਾਨੂੰ ਭੈਣਾਂ ਦਿੱਤੀਆਂ ਨੇ, ਸਾਡਾ ਦਿਲ ਮਰ ਗਿਆ। ਤੁਸੀਂ ਦੱਸੋ, ਸਾਨੂੰ ਤੇ ਅੱਜ ਪਤਾ ਲੱਗਾ ਵੀ FM 95 ਨੇ, ਤੇ ਸਾਨੂੰ ਤੇ ਅੱਜ ਜਾ ਕੇ ਹਾਲ ਵਿੱਚ ਅਹਿਸਾਸ ਹੋਇਆ ਕਿ ਸਾਨੂੰ ਛੋਟੇ ਹੋਣਾ ਚਾਹੀਦਾ ਸੀ। ਉਹ ਮੈਂ ਕਿਹਾ 95 ਨੇ ਸਾਨੂੰ ਮਾਸ਼ਾਅੱਲਾ ਬਹੁਤ ਅੱਛੀਆਂ ਇੱਜ਼ਤਦਾਰ ਜਿਹੜੀਆਂ ਭੈਣਾਂ ਦਿੱਤੀਆਂ, ਤੇ ਇਸ ਵਾਸਤੇ ਮੈਂ ਕਹਿੰਦਾ ਫੈਮਿਲੀ ਸਾਨੂੰ ਕੋਈ
15 ਸਾਲ ਬਾਅਦ ਜੀ ਪੈਦਾ ਹੋਣਾ ਜਦੋਂ ਦੀ ਪੈਦਾ ਹੋ ਗਏ ਨਸੀਮੇ ਸਰ ਆਉਣ ਔਰ ਆ ਕੇ ਆਪਣੀ ਆਵਾਜ਼ ਸੁਣਾਉਣ। ਆਪਣਾ ਇਹਨਾਂ ਦੀ ਬੜੀ ਅੱਛੀ ਆਵਾਜ਼ ਹੈ, ਬੜੀ ਮੈਂ ਕਹਿੰਦਾ ਐਸੀ ਵੈਸੀ ਕਿਸੇ ਦਿਨ ਇਹਨਾਂ ਕੋ ਮੈਨੂੰ ਜੋ ਕਾਫੀ ਦਫਾ ਕਾਇਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਕਾਇਲ ਹੁੰਦੇ ਨਹੀਂ। ਇੱਕ ਦੀਨੀ ਗੱਲ ਸ਼ਰੀਅਤ ਦੇ ਉੱਤੇ ਨਾ ਇਹਨਾਂ ਦਾ ਤਕਵਾ ਰੱਬ ਦੇ ਉੱਤੇ ਬਹੁਤ ਜ਼ਿਆਦਾ। ਨਿਗਤ ਜੀ ਤੁਹਾਡਾ ਸ਼ੁਕਰੀਆ ਅਦਾ ਕਰ ਰਹੇ ਨੇ। ਹਾਂ ਬੜੀ ਮਿਹਰਬਾਨੀ ਜੀ, ਬਹੁਤ ਅੱਛੇ ਨੇ ਸਰ, ਬਹੁਤ ਅੱਛੇ ਨੇ। ਜਿੰਨੀ ਤਾਰੀਫ ਕੀਤੀ ਜਾਏ ਉਨੀ ਘੱਟ। ਬਹੁਤ ਮਾਸ਼ਾਅੱਲਾ ਦੀਨਦਾਰ ਔਰਤ ਹੈ। ਔਰ ਮੈਂ ਕਹਿੰਦਾ ਕਿ ਕਮਾਲ ਔਰਤ ਹੈ, ਕਮਾਲ ਹੈ। ਅਸਲ 'ਚ ਉਹਦੀ ਜਿਹੜੀ ਪਿਓਰਿਟੀ ਹੈ ਨਾ ਬਾਜਵਾ ਸਾਹਿਬ ਜੀ ਬਿਲਕੁਲ। ਔਰ ਆਪਣਾ ਮਲਕ ਕੌਸਰ ਸਾਹਿਬਾ ਨੇ ਉਹ ਵੀ ਬਹੁਤ ਮੈਂ ਕਹਿੰਦਾ ਆਲਾ ਦਰਜੇ ਦੇ ਜੀ ਮਾਸ਼ਾਅੱਲਾ ਇਸੇ ਤਰ੍ਹਾਂ ਹੀ ਨੇ, ਇਸੇ ਤਰ੍ਹਾਂ ਹੀ ਨੇ। ਤੇ ਆਪਣਾ ਤੁਸੀਂ ਕਹਿ ਰਹੇ ਜੀ ਆਪਣਾ ਮੈਂ ਕੰਟਰੋਲ ਕਰਨਾ ਪਿਆ ਮੈਂ ਕੋਸ਼ਿਸ਼ ਕਰਨਾ ਪਿਆ ਕਿ ਕੰਟਰੋਲ ਬਿਲਕੁਲ ਨਸੀਮੇ ਜ਼ਹਿਰ ਕਹਿ ਰਹੀ ਹੈ ਨਾ, ਤੇ ਫਿਰ ਇਹ ਕਸਰ ਲੱਗ ਗਈ ਹੈ ਨਾ। ਬਿਲਕੁਲ ਇਹ ਸੌਦਾ ਕਸਰ ਵਾਲਾ ਹੋ ਗਿਆ ਹੈ, ਘਾਟੇ ਦਾ ਸੌਦਾ। ਹਾਏ ਅੱਛਾ ਵੇਖ ਲਵੋ ਕੀ ਮਾਮਲਾਤ ਹੁੰਦੇ ਨੇ ਜ਼ਿੰਦਗੀ ਵਿੱਚ ਵੀ ਹੈ। ਸਰ ਮੈਂ ਕਹਿੰਦਾ ਕਿ ਜਿਸ ਵਕਤ ਅਸੀਂ ਜਿਹੜੇ ਨਾ ਰਿਸ਼ਤੇਦਾਰ ਤੇ ਬਾਅਦ ਚ ਹੁੰਦੇ ਨੇ ਨਾ ਤੇ ਪਹਿਲੇ ਜਿਹੜੇ ਤੁਹਾਡੇ ਯਾਰ ਦੋਸਤ ਨੇ ਅਗਰ ਤੁਸੀਂ ਡਿੱਗਦੇ ਜੇ ਤੇ ਫੜਨਾ ਤਾਂ ਉਹਨਾਂ ਨੇ ਹੈ ਨਾ ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਉਹ ਅਸਲ ਵਿੱਚ ਤੁਹਾਡੇ ਯਾਰ ਦੋਸਤ ਤੁਹਾਡੀ ਸ਼ਨਾਖਤ ਵੀ ਹੁੰਦੇ ਨੇ। ਬਿਲਕੁਲ ਤੁਹਾਡੇ ਯਾਰ ਦੋਸਤ ਤੁਹਾਡਾ ਕੱਪੜਾ ਵੀ ਹੁੰਦੇ ਨੇ, ਤੁਹਾਡੇ ਜਿਸਮ ਦਾ ਤੁਹਾਡਾ ਲਿਬਾਸ ਵੀ ਹੁੰਦੇ ਨੇ। ਤੇ ਨਿਗਤ ਕਹਿੰਦੀਆਂ ਨੇ ਦਿਲ ਛੋਟਾ ਨਾ ਕਰੋ। ਠੀਕ ਹੈ ਹਾਏ ਆਸ ਤੇ ਦੁਨੀਆ ਕਾਇਮ ਹੈ, ਆਸ ਤੇ ਦੁਨੀਆ ਕਾਇਮ ਹੈ। ਇਹਨਾਂ ਨੂੰ ਕਹੋ ਕਿ ਮੇਰਾ ਕੋਈ ਅਫੀਸ਼ੀਅਲ ਹੀ ਕਰ ਦੋ। ਹਾਂ ਇਹ ਕਰਨਗੇ। ਸੋਨੀਆ ਨੇ ਕਿਹਾ ਕਿ ਅਸੀਂ ਬੇਗਾਨੇ ਤੇ ਨਹੀਂ। ਨਹੀਂ ਜੀ ਆਪਣਾ ਸੋਨੀਆ ਸਾਹਿਬਾ ਨੂੰ ਵੀ ਆਪਣਾ ਸਲਾਮ। ਲੇਕਿਨ ਉਹ ਕਿ ਸਾਰੀਆਂ ਭੈਣਾਂ ਨੇ ਜੀ, ਨਿਗਲ ਸਾਹਿਬਾ ਵੀ ਭੈਣ ਨੇ, ਸੋਨੀਆ ਵੀ ਭੈਣ ਨੇ। ਜਿਹੜੇ ਗੰਢ ਪੂਰੀ ਸਿਰ ਤੇ ਧਰੀ ਹੈ ਭੈਣਾਂ ਦੀ। ਮਾਸ਼ਾਅੱਲਾ ਸਭ ਕੁੜੀਆਂ ਨੇ। ਔਰ ਨਹੀਂ ਨਿਗਤ ਨੇ ਇੱਕ ਬੜੀ ਪਿਆਰੀ ਗੱਲ ਕੀਤੀ ਹੈ ਜੀ ਜੀ। ਨਿਗਤ ਕਹਿੰਦੀ ਕਿ ਅਸੀਂ ਭੈਣਾਂ ਵੀ ਹਾਂ ਤੇ ਦੋਸਤ ਵੀ ਹਾਂ। ਬਿਲਕੁਲ ਠੀਕ ਹੈ। ਅਸੀਂ ਚੂੰਕਿ ਕਾਫੀਆਂ ਗੱਲਾਂ ਜਿਹੜੀਆਂ ਨੇ ਮੈਂ ਆਪਣੀ ਭੈਣਾਂ ਨਾਲ ਸ਼ੇਅਰ ਨਹੀਂ ਕਰ ਸਕਦਾ, ਲੇਕਿਨ ਮੈਂ ਆਪਣੇ ਜਿਹੜੇ ਦੂਸਰੀਆਂ ਮੂੰਹ ਬੋਲੀ ਭੈਣਾਂ ਨੇ ਔਰ ਦੋਸਤ ਨੇ ਉਹਨਾਂ ਨਾਲ ਸ਼ੇਅਰ ਕਰ ਲੈਣਾ। ਸੱਚੀਆਂ ਭੈਣਾਂ ਨਾਲ ਮੈਂ ਸ਼ੇਅਰ ਨਹੀਂ ਕਰ ਸਕਦਾ, ਲੇਕਿਨ ਉਹ ਜਿਹੜੀਆਂ ਭੈਣਾਂ ਜਿਹੜੀਆਂ ਮੂੰਹ ਬੋਲੀਆਂ ਨੇ ਉਹਨਾਂ ਨਾਲ ਜਿਹੜੇ ਦੋਸਤ ਵੀ ਨੇ ਉਹਨਾਂ ਨਾਲ ਮੈਂ ਸ਼ੇਅਰ ਕਰ ਲੈਣਾ ਵਾ। ਮੈਨੂੰ ਬੜਾ ਅੱਛਾ ਜਵਾਬ ਮਿਲਦਾ ਨਾ। ਤੇ ਮੈਂ ਤੇ ਕਹਿਣਾ ਵਾ ਕਿ ਧੀਆਂ ਜਿਹੜੀਆਂ ਨੇ ਉਹ ਔਰ ਭੈਣਾਂ ਜਿਹੜੀਆਂ ਨੇ ਇਹ ਇੱਕ ਸਾਡੇ ਵਿਹੜੇ ਦੀਆਂ ਸੌਣ ਚਿੜੀਆਂ ਨੇ। ਹਾਂਜੀ ਇਹ ਚਖਾਉਂਦੀਆਂ ਤੇ ਸਾਡਾ ਵਿਹੜਾ ਜਿਹੜਾ ਸਜਦਾ ਹੈ। ਸਹੀ ਸਾਡਾ ਵਿਹੜਾ ਜਿਹੜਾ ਨਾ ਇਹਨਾਂ ਦੇ ਨਾਲ ਓਹੋ ਆਪਣਾ ਉਹ ਵੀ ਨਹੀਂ ਆ ਰਹੀਆਂ। ਮੈਨੂੰ ਚਿੰਤਾ ਵੀ ਬੜੀ ਉਹ ਆਉਣ, ਕਿਉਂਕਿ ਪਿਛਲੀ ਦਫਾ ਵੀ ਮੌਜੂ ਕੋਈ ਜਿਹੜਾ ਸੀ ਉਹ ਰਿਸਰਚ ਵਾਲਾ ਨਹੀਂ ਸੀਗਾ ਤੇ ਉਹ ਨਹੀਂ ਆਈਆਂ। ਐਤਕੀ ਵੀ ਮੌਜੂ ਕੋਈ ਰਿਸਰਚ ਵਾਲਾ ਨਹੀਂ ਹੈਗਾ ਤੇ ਅਜੇ ਤੱਕ ਨਹੀਂ ਆਈਆਂ। ਤੇ ਮੈਂ ਇਹਨਾਂ ਨੂੰ ਕਹਿੰਦਾ ਕਿ ਭੈਣ ਜੀ ਆ ਜਾਓ ਤੁਸੀਂ, ਜੱਟ ਭਰਾ ਜੀ ਆਪਣਾ ਜਿਹੜੀ ਨਾ ਉਹ ਇਹ ਮੈਨੂੰ ਇਹ ਨਹੀਦ ਜਿਹੜੀ ਇਹ ਰਿਸਰਚਰ ਹੀ ਲੱਗੀ ਹੈ। ਅੱਛਾ ਅਮਜਦ ਸਾਹਿਬ ਦਾ ਤੁਹਾਡੇ ਵਾਸਤੇ ਕੋਈ ਬੜਾ ਪਿਆਰਾ ਜਿਹਾ ਮੈਸੇਜ ਆਇਆ ਹੈ, ਲੇਕਿਨ ਮੈਨੂੰ ਸਮਝ ਨਹੀਂ ਆ ਰਿਹਾ। ਉਹ ਕਹਿ ਰਹੇ ਕਿ ਜੀ ਘਰ ਦਾ ਬਹਰਹਾਲ ਉਹਨਾਂ ਵੱਲੋਂ ਤੁਹਾਨੂੰ ਪਤਾ ਫਿਰ ਅਮਜਦ ਪਰਵੇਜ਼ ਸਾਹਿਬ ਵੱਲੋਂ ਇੱਕ ਮੁਹੱਬਤ ਦਾ ਪੈਗਾਮ ਹੀ ਹੁੰਦਾ ਹੈ। ਘਰ ਜਾ ਕੇ ਬਾਬੇ ਕੋ ਇਹ ਕੀ ਇਹ ਕੁੜੀਏ ਇਹ ਜਿਹੜਾ ਨਾ ਇਹ ਸੋਨੀਆ ਜਿਹੜੀ ਹੈ ਨਾ ਇਹ ਸ਼ਰਾਰਤੀ ਹੋ ਗਈ ਅੱਜ ਕੱਲ੍ਹ ਹੈ। ਸਰ ਸ਼ਰਾਰਤੀ ਹੋਣਾ ਚਾਹੀਦਾ ਨਾ ਵਿੱਚ ਬੰਦੇ ਨੂੰ, ਕਦੇ ਸ਼ਰਾਰਤੀ ਵੀ ਹੋਣਾ ਚਾਹੀਦਾ ਨਹੀਂ ਤੇ ਬਿਲਕੁਲ ਹੀ ਜਿਹੜਾ ਨਾ ਉਹ ਗੁੱਸੇ ਕੰਮ ਵੀ ਦਾ। ਅੱਛਾ ਭਾਬੀ ਕੋ ਨਹੀਂ ਜੀ। ਅੱਛਾ ਉਹ ਭਾਬੀ ਗੱਲ ਆ ਗਈ ਉਹ ਸੋਨੀਆ। ਨਾ ਛੇੜ ਮਲੰਗਾ ਨਾ ਸੁੱਤੇ ਸ਼ੇਰ ਨੂੰ ਸੁੱਤੇ ਅੱਛਾ ਮੈਂ ਗੱਲ ਕਰ ਰਿਹਾ ਸਾਂ ਕਿ ਇਹ ਧੀਆਂ ਜਿਹੜੀਆਂ ਹੁੰਦੀਆਂ ਨਾ ਤੇ ਭੈਣਾਂ ਜਿਹੜੀਆਂ ਹੁੰਦੀਆਂ ਨੇ ਤੁਸੀਂ ਦੇਖੋ ਕਿ ਬਾਪ ਦਾ ਜਿਹੜਾ ਜਨਾਜ਼ਾ ਹੈ ਨਾ ਉਹ ਧੀਆਂ ਤੋਂ ਬਗੈਰ ਸਜਦੇ ਨਹੀਂ ਜੀ। ਇਸੇ ਤਰ੍ਹਾਂ ਖਾਸ ਕਰਕੇ ਸਾਡੇ ਪੰਜਾਬ ਵਿੱਚ
ਸਾਡੇ ਪੰਜਾਬ ਦੇ ਵਿੱਚ ਤੁਸੀਂ ਦੇਖੋ ਕਿ ਵੀ ਭੈਣ ਜਿਹੜੀ ਹੈ ਉਹ ਧੀ ਜਿਹੜੀ ਹੈ ਉਹ ਤੇ ਮੰਜੀ ਦਾ ਪਾਵਾ ਛੱਡਦੀ ਹੀ ਨਹੀਂ ਨਾ। ਦੂਸਰੇ ਤੇ ਜਿਹੜੇ ਨੇ ਉਹ ਚਲੋ ਆਏ ਨੇ ਅਫਸੋਸ ਕੀਤਾ ਕੀ ਹੋਇਆ ਜੀ, ਇਹ ਹੋਇਆ ਜੀ, ਲੇਕਿਨ ਧੀਆਂ ਜਿਹੜੀਆਂ ਨੇ ਉਹ ਬਾਪ ਦਾ ਜਨਾਜ਼ਾ ਨਹੀਂ ਸਜਦਾ, ਭੈਣ ਦੇ ਬਗੈਰ ਭਰਾ ਦਾ ਜਨਾਜ਼ਾ ਨਹੀਂ ਸਜਦਾ। ਹਾਂਜੀ, ਮਕਸਦ ਕਿ ਇਹ ਐਡੀਆਂ ਲੱਗਦੀਆਂ, ਐਡੀਆਂ ਪਿਆਰੀਆਂ। ਤੇ ਨਸੀਮ ਕਹਿ ਰਹੀ ਹੈ ਕਿ ਨਸੀਮ ਕਹਿ ਰਹੀ ਬੜੇ ਖੁਸ਼ਕਿਸਮਤ ਹੋ ਕਿ ਇੰਨੀਆਂ ਭੈਣਾਂ ਦੀਆਂ ਦੁਆਵਾਂ ਨੇ ਤੁਹਾਡੇ ਨਾਲ। ਤੇ ਇਹਦੀ ਮੈਂ ਵੀ ਤਾਇਦ ਕਰਨਾ ਕਿ ਵੇਖੋ ਜਿਹਦੇ ਨਾਲ ਤੁਹਾਡੀ ਇੱਕ ਖਲੂਸ ਦਾ ਰਿਸ਼ਤਾ ਹੁੰਦਾ ਹੈ ਨਾ, ਖਾਲਿਸ ਦੁਆਵਾਂ ਔਰ ਇਹ ਸਾਰੇ ਮਾਮਲਾਤ ਹੁੰਦੇ ਨੇ। ਬਿਲਕੁਲ, ਮੈਂ ਪਿਛਲੇ ਦਿਨਾਂ ਦੀ ਟੈਂਸ ਕਾਫੀ ਯੂਸਫ ਸਾਹਿਬ ਔਨ 에ਅਰ ਮੈਂ ਗੱਲ ਕਰਨੀ ਨਹੀਂ ਸੀ ਚਾਹ ਰਿਹਾ, ਤੇ ਮੈਂ ਈਵਨ ਕਿ ਸੁਸਾਇਡ ਦੇ ਵਾਸਤੇ ਜ਼ੇਨ ਬਣਾ ਲਿਆ। ਸਮਝ ਲਓ ਕਿ ਮੈਂ ਮੌਜ਼ਰ ਦੇ ਨਾਲ ਚਲਾਈ ਜਿਹੜੀ ਕੋਈ ਮਿਸ ਹੋਵੇ, ਇਹ ਮੇਰੇ ਸ਼ੋਰੂਮ ਦੇ ਲੜਕੇ ਵੀ ਗਵਾਹ ਨੇ ਇਸ ਚੀਜ਼ ਦੇ, ਤੇ ਉਹ ਮੈਂ ਥੋੜਾ ਜਿਹਾ ਸ਼ੇਅਰ ਕੀਤਾ ਸ਼ਹਿਰ ਨਸੀਮ ਸ਼ਹਿਰ ਦੇ ਨਾਲ ਨਾ, ਤੇ ਉਹਨਾਂ ਨੇ ਮੇਰੇ ਬੜਾ ਹੌਸਲਾ ਦਿੱਤਾ। ਔਰ ਉਸ ਤੋਂ ਬਾਅਦ ਫਿਰ ਮੈਂ ਜਿਹੜਾ ਤਾਇਬ ਹੋ ਗਿਆ, ਇਹ ਥੋੜੇ ਦਿਨਾਂ ਦੀ ਗੱਲ ਹੀ ਹੈ, ਨਹੀਂ ਕਿ ਮਹੀਨੇ ਡੇਢ ਦੀ। ਤੇ ਉਹ ਮਕਸਦ ਹੈ ਕਿ ਇੱਕ ਤਕਵਾ ਜਿਹੜਾ ਨਾ, ਰੱਬ ਦੇ ਉੱਤੇ ਭਰੋਸਾ ਜੀ, ਔਰ ਉਹ ਜਿਹੜਾ ਬੜਾ ਮੈਂ ਕਹਿੰਦਾ ਕਿ ਨਸੀਮ ਸ਼ਹਿਰ ਦਾ ਬਹੁਤ ਜ਼ਿਆਦਾ ਤਕਵਾ, ਬਹੁਤ ਜ਼ਿਆਦਾ। ਔਰ ਉਹਨਾਂ ਨੇ ਮੈਨੂੰ ਕਾਇਲ ਕੀਤਾ ਇਸ ਗੱਲ ਦੇ ਉੱਤੇ ਕਿ ਵੀ ਨਹੀਂ ਟੈਨਸ਼ਨ ਆਉਂਦੀਆਂ ਰਹਿੰਦੀਆਂ ਨੇ, ਤੁਸੀਂ ਕਿਉਂ ਆਪਣਾ ਪਰੇਸ਼ਾਨ। ਜ਼ਾਹਿਰ ਹੈ ਜ਼ਿੰਦਗੀ ਵੇਖੋ ਧੁੱਪ ਛਾਂ ਦੁੱਖ ਸੁੱਖ ਇਹੀ ਜ਼ਿੰਦਗੀ ਹੈ ਨਾ। ਅਸੀਂ ਮਤਲਬ ਇਹ ਸਾਰੀਆਂ ਚੀਜ਼ਾਂ ਨਾਲ ਤੇ ਨਿਗਤ ਕਹਿੰਦੀ ਹੈ ਕਿ ਪਰੇਸ਼ਾਨ ਨਾ ਹੋਵੋ, ਯੂਸਫ ਵੀਰ ਕੋਲ ਬੜੇ ਰਿਸ਼ਤੇ ਨੇ। ਇਹ ਕਮੜੋ ਤੈਨੂੰ ਕਦੋਂ ਬਾਜਵਾ ਸਾਹਿਬ ਕਹਿ ਰਹੇ ਨੇ ਮੈਂ ਵਿਆਹ ਕਰਾਉਣਾ ਹੈ ਰਿਸ਼ਤੇ ਇਹਨਾਂ ਨੂੰ ਕਹੋ ਪਹਿਲੇ ਫੇਸ਼ੀਅਲ ਤੇ ਕਰੋ, ਪਹਿਲੇ ਫੇਸ਼ੀਅਲ ਤੇ ਕਰ ਦਿਓ ਫਿਰ ਦੇਖਾਂਗੇ। ਲੋ ਸਰ ਆਪਣਾ ਸ਼ਾਇਦ ਨਹੀਦ ਬਾਜੀ ਆ ਜਾਣ। ਆਹੋ ਬਿਲਕੁਲ ਇਸੇ ਤਰ੍ਹਾਂ ਨਹੀਦ ਆਪੀ ਨਹੀਦ ਬੇਟਾ ਜੀ ਖੈਰ ਤੁਹਾਡੇ ਦਮ ਦੀ, ਖੈਰ ਤੁਹਾਡੇ ਦਮ ਦੀ। ਅੱਲਾਹ ਹਾਫਿਜ਼, ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਰੱਬ ਰੱਖਾ। ਤੇ ਇਹ ਜਨਾਬ ਕਾਲ ਦੇ ਉੱਤੇ ਕਾਲ ਇੱਕ ਕਿਸਮਤ ਪੁੜੀ, ਤੇ ਉਸ ਤੋਂ ਬਾਅਦ ਅਸੀਂ ਮੈਡਮ ਨੂਰ ਜਹਾਨ ਦਾ ਇੱਕ ਸੋਹਣਾ ਜਿਹਾ ਰੰਗ ਸੁਣਾਂਗੇ। और जी अस्सलाम वालेकुम। वालेकुम सलाम जी, सोना जी नाम? सर मेरा नाम अल्लाह रखा, मैं लाहौर बोल रहा नया वीडियो। जी फरमाओ। नहीं ये कोतवाली है। हाँ हाँ ठीक ठाक। हाँ खैर है, शुक्र है। ठीक है ना, मैं ਤੁਹਾਡੇ ਨਾਲ ਗੱਲ ਕਰਨ ਦੀ ਕੀਤਾ ਵੀ ਮਾਸ਼ਾਅੱਲਾ ਪਿਆਰੀਆਂ ਗੱਲਾਂ ਕਰ ਰਹੇ। ਖੈਰ ਤੁਹਾਡੇ ਦਮ ਦੀ। ਤੇ ਜੀ ਮਿਹਰਬਾਨੀ, ਸਲਾਮਤ ਰਹੋ, ਖੁਸ਼ ਰਹੋ, ਆਬਾਦ ਰਹੋ। ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਠੀਕ ਹੋ ਗਿਆ, ਰੱਬ ਰੱਖਾ। ਤੇ ਲਓ ਜੀ ਮੈਡਮ ਨੂਰ ਜਹਾਨ ਦਾ ਇੱਕ ਸੋਹਣਾ ਜਿਹਾ ਰੰਗ ਸੁਣਨੇ ਆ, ਤੇ ਗੱਲਬਾਤ ਹੈ ਕੀ ਕਹਿਣਾ ਚਾਹੁੰਦੇ ਹੋ, ਕੀ ਸੁਣਨਾ ਚਾਹੁੰਦੇ ਹੋ, ਕੀ ਦੱਸਣਾ ਚਾਹੁੰਦੇ ਹੋ, ਦਿਲ ਕੀ ਕਰਦਾ ਹੈ। अस्सलाम वालेकुम। अरे मेजर साहब, बिस्मिल्लाह बिस्मिल्लाह। सर अज मैनू इस गल की बड़ी खुशी हुई कि मैं बहुत नफाकत बहुत बीमारी की हालत हम गुलाम। अल्लाह ताला तुम सेहत दे। मेरी सारे हिदायत हुई है कि जिसे सारे बीमारों की दुआ करन तो मेरा नाम ही शामिल कर इंशाअल्लाह। अल्लाह ताला तुम सेहत तंदुरुस्ती दे जनाब। ते अज मेरे लिए खुशी की गल है कि बेटा मेरा लाहौरों आया ते मैं नेट ते तुहाडा पूरा प्रोग्राम सुने। वाह 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 यार तू नेट ऑन कर दे काका। मैनू FM 95 ला दे। वाह वाह कहने लगा अबू की गल, मैं कहा यार फोन ते तू मेरे को खोले ने। और फोन मैनू पता होंदा कि अबू सारा दिन फोन ते लगे रहंदे। तो फोन उन्हें बंद, मैं कहा यार एक फोन मेरे को रहन दे, ते जे मैं गल कर सकिया ते मेरे कॉल मेरी किते कॉल भी करनी। वाह 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 वाह। ते दो फोन उन्हें जब्त कर ले। अच्छा, एक फोन उन्हें एक ते भी ठीक हो गया। गल बने प्यार या मोहब्बत या चाहत है। जी जी यही ਇਹੋ ਵਜ੍ਹਾ ਕਿ ਮੈਨੂੰ ਮੇਰਾ ਹਾਲ ਹੈ ਕਿ ਜਦੋਂ ਦਾ ਮੈਂ FM 95 ਨਾਲ ਇੰਟੈਕਟ ਹੋਇਆ, ਮੇਰਾ ਮੁਹੱਬਤ ਤੁਹਾਡੇ ਲੋਕਾਂ ਨਾਲ ਬਹੁਤ ਜ਼ਿਆਦਾ ਹੋਈ, ਬਹੁਤ ਜ਼ਿਆਦਾ ਇੰਤਹਾ ਦੇ ਹੋ ਗਈ। ਇਸੇ ਤਰ੍ਹਾਂ ਤੇ ਮੈਂ ਹਾਲੇ ਇਹੋ ਬਾਬੇ ਜੋ ਬੱਚੇ ਨੂੰ ਵੀ ਮੇਰੀ ਖੈਰ ਪਤਾ ਸੀ ਇਹ ਚਾਹਤ ਦਾ ਜਾਂ ਮੁਹੱਬਤ ਦਾ ਜਾਂ ਮੇਰੀ ਬਿਮਾਰੀ ਦੇ ਦੌਰਾਨ। ਤੇ ਉਹਨੇ ਕਿਹਾ ਕਿ ਨਹੀਂ ਅਬੂ ਮੈਂ ਤੁਹਾਨੂੰ ਨੈਟ ਲਾ ਦੇਣਾ। ਤੇ ਮੈਂ ਕਿਹਾ ਯਾਰ ਇੱਕ ਮਿਹਰਬਾਨੀ ਕਰਕੇ ਮੇਰੇ ਤਿੰਨਾਂ ਫੋਨਾਂ ਦੇ ਫੋਨ ਹੀ ਮੈਨੂੰ ਦੇ ਦੇ। ਚਲੋ ਅੱਜ ਮੈਨੂੰ ਬਹੁਤ ਮਜ਼ਾ ਆਇਆ ਬਾਜਵਾ ਸਾਹਿਬ ਦੀ ਕਾਲ ਸੁਣ ਕੇ ਨਾ। ਅੱਛਾ, ਮੈਂ ਕਹਿੰਦਾ ਕਿ ਯਾਰ ਇੰਨੇ ਕ੍ਰਿਸਟਲ ਕਲੀਅਰ ਬੰਦੇ ਔਰ ਇੰਨੇ
ਜਿਨ੍ਹਾਂ ਦੇ ਦਿਲ 'ਚ ਮਨ 'ਚ ਰੂਹ 'ਚ ਹਾਂ ਕੋਈ ਮੈਲ ਕੋਈ ਵੈਲ ਨਹੀਂ ਉਸ ਵੇਲੇ ਇੰਨੇ ਸਾਫ ਸਟ੍ਰੇਟ ਫਾਰਵਰਡ ਹਾਂ ਤੇ ਨਿੱਘਾ ਸੇਵ ਦੀ ਕਾਲ ਤੇ ਤੁਹਾਨੂੰ ਪਤਾ ਹਮੇਸ਼ਾ ਹੀ ਦੀ ਤਰ੍ਹਾਂ ਆਹੋ ਜਦੋਂ ਬੋਲਦੇ ਨੇ ਉਹ ਤੇ ਮਤਲਬ ਫੁੱਲ ਕਰਦੇ ਨੇ ਮੋਤੀ ਕਰਦੇ ਨੇ ਸਮਾਂ ਬੰਦੇ ਨੇ ਬਹੁਤ ਬੜੀਆਂ ਗਹਿਰੀਆਂ ਗੱਲਾਂ ਕਰਦੇ ਨੇ ਤੇ ਅੱਜ ਆਪਣੇ ਯੂਸਫ ਸਾਹਿਬ ਕਿਉਂਕਿ ਤੁਹਾਡਾ ਸ਼ੋਅ ਪ੍ਰੋਗਰਾਮ ਦਾ ਤੁਹਾਨੂੰ ਦੱਸਿਆ ਉਹਦੀਆਂ ਵੀ ਮੇਰੇ ਨਾਲ ਤੁਹਾਨੂੰ ਬਹੁਤ ਵਧਾਈਆਂ ਉਹਨੂੰ ਪਤਾ ਚੱਲਦਾ ਰਿਹਾ ਕਿ ਬਹੁਤ ਕਾਮਯਾਬ ਅੱਲਾ ਤਾਲਾ ਹਾਂਜੀ ਤੁਹਾਡੀ ਦੁਆ ਨਾਲ ਅੱਲਾ ਨੇ ਤੁਹਾਡੀ ਇੱਜ਼ਤ 'ਚ ਬੜਾ ਇਜ਼ਾਫਾ ਕੀਤਾ ਔਰ ਮੈਨੂੰ ਸਿਆਲਕੋਟ ਬੈਠੇ ਆਪਣੇ ਘਰ ਬੈਠੇ ਪਿੰਡ ਬੈਠੇ ਆ ਔਰ ਰਾਤ ਨੂੰ ਮੇਰਾ ਹਾਲ ਪੂਰੇ ਪਿੰਡ ਦੀ ਵਾਈਡ ਮੈਚਸ ਤੇ ਜਾਗਦਾ ਹੋਵਾਂਗਾ ਬਾਕੀ ਤਕਰੀਬਨ ਸਾਰਾ ਪਿੰਡ ਹੀ ਸੌਂ ਗਿਆ ਲੋਕਾਂ ਨੇ 3-4 ਵਜੇ ਸੁਬਾਹ ਆਪਣੇ ਕੰਮਾਂ ਕਾਜਾਂ ਦੀ ਨਮਾਜ਼ ਦੀ ਫਜਰ ਲਈ ਚੱਜੇ ਉੱਠਣਾ ਹੁੰਦਾ ਜ਼ਾਹਿਰ ਹੈ ਇੱਕ ਆਪਣੀ ਰੂਟੀਨ ਹੈ ਪਿੰਡਾਂ ਦਾ ਮਾਹੌਲ ਤੁਹਾਨੂੰ ਪਤਾ ਸ਼ਹਿਰੀ ਜ਼ਿੰਦਗੀ ਨੂੰ ਆਰਾਮ ਹੀ ਕਾਫੀ ਮੁਸ਼ਕਿਲ ਅੱਜ ਮੇਜਰ ਸਾਹਿਬ ਤੁਹਾਡੇ ਬੇਲੀ ਨੇ ਬਹੁਤ ਬਲਕਿ ਜਿੱਦਣ ਦਾ ਪ੍ਰੋਗਰਾਮ ਅਸੀਂ ਸ਼ਡਿਊਲ ਕੀਤਾ ਹੈ ਮਲਿਕ ਅਸਲਮ ਸਾਹਿਬ ਕਲਮਾ ਚੌਕ ਵਾਲੇ ਬਹੁਤ ਮੁਤਹਰਕ ਔਰ ਬੜੀ ਮਿਹਨਤ ਉਹਨਾਂ ਦੀ ਜਿਹੜੀ ਨਾ ਇਸ ਪ੍ਰੋਗਰਾਮ ਦੀ ਕਾਮਯਾਬੀ 'ਚ ਮੈਂ ਕਹਿੰਦਾ ਬਹੁਤ ਸਾਰੇ ਬੇਲੋਕ ਬੰਦੇ ਜਿਸ ਅਮਜਦ ਸਾਹਿਬ ਨੇ ਬਾਜਵਾ ਸਾਹਿਬ ਨੇ ਅਗਰ ਇਹਨਾਂ ਦੀ ਸਾਫੀ ਜੋ ਅਸਮ ਸਾਹਿਬ ਨੂੰ ਵੀ ਸ਼ਾਮਿਲ ਕੀਤਾ ਜਾਏ ਤੇ ਔਰ ਅੱਲਾਹ ਤਾਲਾ ਨੇ ਯੂਸਫ ਸਾਹਿਬ ਪਤਾ ਨਹੀਂ ਤੁਹਾਨੂੰ ਇਹ ਗੱਲ ਆਈ ਨਵੇਂ ਕਿ ਨਹੀਂ ਅੱਲਾਹ ਨੇ ਉਹਨਾਂ ਨੂੰ ਸੋਰ ਵੀ ਬੜਾ ਅੱਲਾਹ ਦਿੱਤਾ ਬੜੇ ਕਮਾਲ ਯਕੀਨ ਕਰੋ ਮੈਨੂੰ ਇਲਮ ਹੋ ਚੁੱਕਿਆ ਹੈ ਬੜਾ ਮਜਬੂਰ ਕੀਤਾ ਮੈਂ ਕਿਹਾ ਯਾਰ ਇੰਨੇ ਲੋਕ ਆ ਕੇ ਗਾਉਂਦੇ ਨੇ ਤੇ ਤੁਸੀਂ ਆਨੇ ਲਾ ਕੇ ਵੀ ਕਦੀ ਕੋਈ ਸੁਣਾਓ ਤੇ ਤੁਹਾਨੂੰ ਲੋਕ ਹੈਰਾਨ ਹੋ ਜਾਣਗੇ ਤੁਹਾਡੀ ਆਵਾਜ਼ ਦੀ ਯਾਰ ਜਿਹੜਾ ਸੁਰ ਜਿਹੜੀ ਲੈ ਚੈਨ ਨਾਲ ਤੁਸੀਂ ਬੋਲਦੇ ਹੋ ਗਾਉਂਦੇ ਹੋ ਬਹੁਤ ਖੂਬਸੂਰਤ ਗਾਉਂਦੇ ਹੋ ਔਰ ਮੇਰੇ ਤੇ ਵੀ ਰਾਤ ਬੜੀ ਦੇਰ ਬਾਅਦ ਹੀ ਖੁੱਲਿਆ ਤੇ ਉਹ ਸਾਰੇ ਅੱਜ ਗੱਲ ਹੁੰਦੀ ਸੀ ਵੀ ਸਾਡੀ ਉਹਨਾਂ ਦੀ ਨਾ ਬੱਚੀ ਦੇ ਆਪਣੇ ਸਾਲਗਿਰਾ ਦੇ ਉੱਤੇ ਫਤਿਹ ਦੀ ਖਾਨ ਦੇ ਉੱਤੇ ਜੀ ਇਸੇ ਤਰ੍ਹਾਂ ਮੈਂ ਕਾਫੀ ਸਟੱਡੀ ਕੀਤਾ ਨਾ ਉਹਨਾਂ ਨੂੰ ਦੇਖਿਆ ਉਹ ਕੁਝ ਗੱਲਾਂ ਮੇਰੇ ਦੇਣ ਜੋ ਉਹਨਾਂ ਦੀਆਂ ਨੇ ਮੈਂ ਚਾਹਾਂਗਾ ਕਿ ਉਹ ਵੀ ਜੀ ਜ਼ਰੂਰ ਇਹ ਵੱਡੇ ਲੋਕ ਸਨ ਸਰ ਇਹ ਵੱਡੇ ਲੋਕ ਨੇ ਸਰਮਾਇਆ ਸਨ ਸਾਡੇ ਇਹਨਾਂ ਦਾ ਜਿਹੜੇ ਫਤਿਹ ਅਲੀ ਖਾਨ ਸਾਹਿਬ ਸਨ ਇਹਨਾਂ ਦੇ ਵਾਲਿਦ ਮੋਹਤਰਮ ਜੀ ਉਹਨਾਂ ਨੇ ਇਹਨਾਂ ਦਾ ਨਾਂ ਪਹਿਲਾਂ ਪਰਵੇਜ਼ ਰੱਖਿਆ ਸੀ ਅੱਛਾ ਤੇ ਫਿਰ ਉਹਨਾਂ ਦੇ ਕੋਈ ਦੋਸਤ ਸਨ ਉਹਨਾਂ ਦਾ ਨਾਂ ਤਾਂ ਮੇਰੇ ਦੇਣ ਚ ਉਤਰ ਗਿਆ ਉਹਨਾਂ ਨੇ ਕਿਤੇ ਵਾਲਿਦ ਇਹਨਾਂ ਨੂੰ ਮਿਲੇ ਨਾ ਤੇ ਉਹਨਾਂ ਨੇ ਕਿਹਾ ਯਾਰ ਤੂੰ ਇਹਦਾ ਨਾਂ ਪਰਵੇਜ਼ ਬਦਲ ਕੇ ਨਾ ਇਹਦਾ ਨਾਂ ਨੁਸਰਤ ਰੱਖ ਦੇ ਇਹਨਾਂ ਦਾ ਨਾਂ ਫਿਰ ਤਬਦੀਲ ਕੀਤਾ ਗਿਆ ਇਹ ਫੈਸਲਾਬਾਦ ਪੁਰਾਣਾ ਲਾਲਪੁਰ ਉਹਦੇ ਚੰਗ ਵਿਰਾਜ ਪੈਦਾ ਹੋਏ ਸਨ ਸਰ ਅੱਛਾ ਤੇ ਇਹਨਾਂ ਨੇ ਸਰ ਫਿਰ ਜੋ ਨਾਂ ਨੁਸਰਤ ਚੇਂਜ ਕੀਤਾ ਉਹ ਵਾਲਿਦ ਉਹਨਾਂ ਦੇ ਐਗਰੀ ਕਰ ਗਏ ਉਹਨਾਂ ਦੇ ਕੋਈ ਬੜੇ ਪਿਆਰੇ ਦੋਸਤ ਕੋਈ ਬੜੀ ਅੱਛੇ ਕੋਈ ਸਨ ਜਿਨ੍ਹਾਂ ਨੇ ਮਸ਼ਵਰਾ ਦਿੱਤਾ ਤੇ ਜਦੋਂ ਨਾਂ ਤਬਦੀਲ ਕੀਤਾ ਅੱਲਾਹ ਤਾਲਾ ਨੇ ਫਿਰ ਉਹਨਾਂ ਨੂੰ ਉਸ ਬਾਮੇ ਅਰੂਜ ਤੇ ਕਰਿਆ ਜਿਹੜੇ ਸ਼ਾਇਦ ਬਹੁਤ ਘੱਟ ਗਾਇਕ ਨੂੰ ਇਹ ਜਿਹਨਾਂ ਨਸੀਬ ਦੀ ਗੱਲ ਆਈ ਹੋਵੇ ਤੇ ਫਿਰ ਨੁਸਰਤ ਸਾਹਿਬ ਨੂੰ ਇਹ ਸਿਰਫ ਸਾਡੇ ਪੰਜਾਬ ਲੈਵਲ ਤੇ ਵੀ ਨਹੀਂ ਪਾਕਿਸਤਾਨ ਲੈਵਲ ਤੇ ਵੀ ਨਹੀਂ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਨੇ ਆਪਣੇ ਆਪ ਨੂੰ ਤਸਲੀਮ ਕੀਤਾ ਔਰ ਕੈਨੇਡਾ ਤੇ ਅਮਰੀਕਾ ਦੇ ਮਿਊਜ਼ੀਸ਼ੀਅਨਾਂ ਨੇ ਉਹਨਾਂ ਨਾਲ ਕੋਲੈਬੋਰੇਟ ਕਰਕੇ ਤੇ ਮਿਊਜ਼ਿਕ ਵਜਾਇਆ ਔਰ ਇਹਨਾਂ ਦੀ ਗਾਇਆ ਕਲਾਮ ਇਹਨਾਂ ਦੀ ਕਵਾਲੀਆਂ ਫਿਰ ਮਜ਼ਾਰਾਂ ਤੋਂ ਦਰਬਾਰਾਂ ਤੋਂ ਨਿਕਲ ਕੇ ਇਹ ਫਿਰ ਬਹੁਤ ਉੱਚੀ ਜਗ੍ਹਾ ਤੇ ਕਸੀਨੋ ਤੇ ਕੈਬਰਿਆਂ ਤੇ ਘਰਾਂ ਦੇ ਵਿੱਚ ਇਹ ਆਪਣੇ ਗਾਈਆਂ ਤੇ ਸੁਣੀਆਂ ਗਈਆਂ ਔਰ ਗੈਰ ਮੁਲਕੀ ਲੋਕ ਇਹਨਾਂ ਸੁਰ ਤੇ ਔਰ ਕਵਾਲੀਆਂ ਦੇ ਉੱਤੇ ਝੂਮਦੇ ਦੇਖੇ ਗਏ ਸਨ ਬਿਲਕੁਲ ਇਸੇ ਤਰ੍ਹਾਂ ਜਾਪਾਨ ਦੇ ਵਿੱਚ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਇੱਕ ਦੇਵਤਾ ਦੇ ਰੂਪ ਵਿੱਚ ਦੇਖਿਆ ਜੀ ਉਹ ਬੁੱਧਿਸਟ ਨੇ ਨਾ ਔਰ ਉਹ ਜਦੋਂ ਗਾਉਂਦੇ ਨੇ ਖਾਨ ਸਾਹਿਬ ਤੇ ਉਹ ਬੁੱਧਾ ਦਾ ਜਿਹੜਾ ਇੱਕ ਸਮਾਧ ਦਾ ਇੱਕ ਹੈ ਨਾ ਉਹਦਾ ਕਨਸੈਪਟ ਉਹ ਬਣ ਜਾਂਦਾ ਔਰ ਉਹ ਰਿਜ਼ੈਂਬਲ ਕਰਦੇ ਨੇ ਬੁੱਧਾ ਦੇ ਨਾਲ ਖਾਨ ਸਾਹਿਬ ਨੂੰ ਕਿ ਜਦੋਂ ਗਾਉਂਦੇ ਨੇ ਉਦੋਂ ਅੱਖਾਂ ਬੰਦ ਕਰ ਲੈਂਦੇ ਨੇ ਔਰ ਅਕਸਰ ਆਪਣੀਆਂ ਅੱਖਾਂ ਬੁੱਤ ਨੋਟ ਕੀਤਾ ਹੈਗਾ ਜੀ ਅਕਸਰ ਉਹ ਆਪਣੇ ਜਦੋਂ ਬਹੁਤ ਗਹਿਰਾਈ ਚ ਗਾਉਂਦੇ ਦਾ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਜੀ ਇਸੇ ਤਰ੍ਹਾਂ ਬਿਲਕੁਲ ਇਸੇ ਤਰ੍ਹਾਂ ਉਹਦੇ ਤੇ ਜਾਪਾਨੀ ਜਿਹੜੇ ਸਨ ਉਹ ਕਹਿੰਦੇ ਨੇ ਮਤਲਬ ਕਈ ਵਾਕਿਆਤ ਉਹਨਾਂ ਨੇ ਬਜ਼ਾਤੇ ਖੁਦ ਮੈਂ ਕੋਲ ਬਹਿ ਕੇ ਉਹਨਾਂ ਦੇ ਕੋਲੋਂ ਸੁਣੇ ਮਤਲਬ ਘਰ ਮੁਲਾਕਾਤ ਵਾਸਤੇ ਜਾਣਾ ਤੇ ਉਹਨਾਂ ਨੇ ਕਾਫੀ ਸਾਰੇ ਵਾਕਿਆਤ ਦੱਸੇ ਤੇ ਉਹਨਾਂ ਜੋ ਹੈ ਵੀ ਇੱਕ ਵਾਕਿਆ ਹੈ ਕਿ ਹਾਲਾਂਕਿ ਜਾਪਾਨੀ ਆਪਣੇ ਕਾਨੂੰਨ ਕਾਇਦੇ ਦੇ ਬਹੁਤ ਪੱਕੇ ਨੇ ਲੇਕਿਨ ਇਸ਼ਾਰੇ ਤੇ ਨਾ ਰੁਕੇ ਤੇ ਵੇਖ ਲਿਆ ਕਿ ਖਾਨ ਸਾਹਿਬ ਨੁਸਰਤ ਫਤਿਹ ਅਲੀ ਖਾਨ ਕਿਸੇ ਨੇ ਤੇ ਉਹ ਆਪਣੀ ਗੱਡੀ ਉੱਥੇ ਇਸ਼ਾਰੇ ਤੇ ਲੌਕ ਕਰਕੇ ਨਾ ਤੇ ਜੁੱਤੀਆਂ ਲਾ ਕੇ ਆਪਣੀ ਗੱਡੀ ਦੇ ਕੋਲ ਤੇ ਨੰਗੇ ਪੈਰੀਂ ਜਿਹੜਾ ਉੱਥੇ ਆ ਕੇ ਜਿਵੇਂ ਇਤਰਾਮ ਨਾਲ ਹੱਥ ਬੰਨ੍ਹ ਕੇ ਖਲੋ ਜਾਈਦਾ ਅੱਛਾ ਉਹਨੂੰ ਵੇਖਿਆ ਕਿ ਇਹ ਕਿਉਂ ਖਲੋਤਾ ਜਦੋਂ ਉਹ ਸਾਰਿਆਂ ਨੇ ਵੇਖਦੇ ਰਹੇ ਤੇ ਇਹ ਵਾਕਿਆ ਹੈ ਵੇ ਬਹੁਤ ਵੱਡੇ ਵਾਕਿਆਤ ਵਿੱਚੋਂ
ਕਿ ਉਦੋਂ ਜਾਪਾਨ ਦੇ ਵਿੱਚ ਟ੍ਰੈਫਿਕ ਬਲਾਕ ਕਈ ਘੰਟੇ ਬਲਾਕ ਰਹੀ ਔਰ ਇਹਨਾਂ ਦੇ ਗੱਡੀ ਦੇ ਆਲੇ ਦੁਆਲੇ ਜਾਪਾਨੀ ਜਿਹੜੇ ਨੇ ਉਹ ਖੜੇ ਹੋ ਗਏ ਇਹਨਾਂ ਦੇ ਦੀਦਾਰ ਕਰਨ ਵਾਸਤੇ ਨਾ। ਤੇ ਸਰ ਮੇਰੀ ਮੁਲਾਕਾਤ ਇਹਨਾਂ ਦੀ ਜਿਨ੍ਹਾਂ ਦੇ ਦਾਦਾ ਸਾਹਿਬ ਰਿਹਾਈ ਸੀ ਨਾ ਜੀ ਇਹ ਕਾਫੀ ਅੱਛਾ ਦਾਦਾ ਸਾਹਿਬ ਵੀ ਗਏ ਸਰ ਦਰਬਾਰ ਦੇ ਕਿਤੇ ਨਵਾਜ਼ ਤੇ ਉੱਥੇ ਸਰ ਮੇਰੀ ਇਹਨਾਂ ਨਾਲ 5-6 ਦਫਾ ਮੁਲਾਕਾਤ ਹੋਈ और बड़े नफीस और बड़े खुश अखलाक और बड़े रुझे हुए और बड़े बाइल्म आदमी जी बिल्कुल ऐसे और इन्नी आदमी इन्नी इंतकाली इन्नी चुकाओ होना बहुत ज्यादा यूसुफ साहब अल्लाह ताला ने इन्हें सिर्फ 49 साल जिंदगी दी थी ਤੇ 49 ਸਾਲ ਦੀ ਉਮਰ ਵਿੱਚ ਆਪਣੇ ਮਾਲਕ ਕੀ ਜਾਵੇ ਤੇ ਸਰ ਤੁਸੀਂ ਪੁੱਛਿਆ ਇਹਨਾਂ ਦੀ ਗੱਲ ਕਿਹੜੀ ਕਰਨਾ ਚਾਹੁੰਦੇ ਹੋ ਕਿਹੜਾ ਦਿਲ ਕਰਦਾ ਅੱਜ ਤੁਹਾਡੇ ਇਸ ਹਵਾਲੇ ਦੇ ਨਾਲ ਹੀ ਜੋ ਕੋਈ ਥੋੜਾ ਬਹੁਤ ਮਾੜਾ ਚੰਗਾ ਇਲਮ ਮੇਰੇ ਕੋਲ ਮੈਨੂੰ ਮੈਂ ਸੁਣਿਆ ਦਾ ਸੀ ਇਹਨਾਂ ਦੇ ਬਾਰੇ ਬਹੁਤ ਅੱਛਾ ਲੱਗਾ। ਔਰ ਅਮਜਦ ਪਰਵੇਜ਼ ਸਾਹਿਬ ਕਹਿ ਰਹੇ ਨੇ ਕਿ ਮੇਜਰ ਸਾਹਿਬ ਤੁਸੀਂ ਕਿਸੇ ਤੋਂ ਘੱਟ ਨਹੀਂ, ਤੁਸੀਂ FM 95 ਦੇ ਸ਼ਹਿਜ਼ਾਦੇ ਹੋ। ਅੱਲਾਹ ਤਾਲਾ ਉਹਨਾਂ ਨੂੰ ਸਾਹਮਣੇ ਰੱਖੇ ਸਾਰੇ ਉਹਨਾਂ ਦੀ ਮੁਹੱਬਤ ਹੈ ਉਹਨਾਂ ਦਾ ਹੁਸਨ ਨਜ਼ਰ ਹੈ ਜੀ ਬਿਲਕੁਲ। ਤੇ ਸਾਰੇ ਜਿਹੜੀ ਬਾਜਵਾ ਸਾਹਿਬ ਨੇ ਗੱਲ ਕੀਤੀ ਨਾ ਡਿਪਰੈਸ਼ਨ ਦੀ ਇਹ ਬੜੀ ਡਿਪਰੈਸ਼ਨ ਦੇ ਬੜੀ ਲਾਸਟ ਸਟੇਜ ਤੇ ਸਨ ਔਰ ਮੇਰਾ ਖਿਆਲ ਹੈ ਇਹ ਉੱਥੇ ਇੱਕ ਕੋਈ ਜਿਹੜੀ ਕੋਈ ਬੜੀ ਬਾਅਮਲ ਔਰ ਕੋਈ ਮਜ਼ਬੂਤ ਸ਼ਖਸੀਅਤ ਦੀ ਮਾਲਕ ਹੋਵੇ ਜਿਸ ਤਰ੍ਹਾਂ ਉਹਨਾਂ ਨੇ ਨਸੀਮ ਚਾਹਤ ਦਾ ਜ਼ਿਕਰ ਕੀਤਾ ਇਹ ਗਾਲਬਨ ਉਹਨਾਂ ਦਾ ਬੜਾ ਵੱਡਾ ਅਮਲ ਦਖਲ ਹੋਏਗਾ ਇਹਨਾਂ ਨੂੰ ਇਹ ਸੂਰਤ-ਏ-ਹਾਲ ਚੋਂ ਬਾਹਰ ਕੱਢਣ ਲਈ। ਜੀ ਬਿਲਕੁਲ ਮੇਰਾ ਵੀ ਇੱਕ ਬਹੁਤ ਵੱਡਾ ਸਦਕਾ ਜਾਰੀ ਹੈ ਤੇ ਇਹ ਸਭ ਹਮੇਸ਼ਾ ਦੀ ਤਰ੍ਹਾਂ ਤੁਹਾਡੀ ਬਹੁਤ ਸਾਰੀਆਂ ਦੁਆਵਾਂ ਅੱਲਾਹ ਤਾਲਾ ਤੁਹਾਨੂੰ ਸਾਹਮਣੇ ਰੱਖੇ ਆਪਣੇ ਦਿਮਾਗ 'ਚ ਰੱਖੇ ਤੇ ਖੁਦਾ ਕਰੇ ਕਿ ਮੇਰੀ ਜਲਦ ਠੀਕ ਹੋ ਜਾਏ। ਅੱਲਾਹ ਤਾਲਾ ਤੁਹਾਨੂੰ ਜਲਦ ਸਿਹਤਯਾਬ ਕਰੇ। ਨਸੀਮੇ ਸ਼ਹਿਰ ਦੀਆਂ ਵੀ ਦੁਆਵਾਂ ਤੁਹਾਡੇ ਵੱਲ ਆਈਆਂ ਨੇ ਤੁਹਾਡੇ ਵਾਸਤੇ। ਆਪਣੇ ਤਰ੍ਹਾਂ ਦੇ ਬਾਤ ਹੈ ਆਪਣੇ ਤਰ੍ਹਾਂ ਦੇ ਬਾਤ ਬਹੁਤ ਸ਼ੁਕਰੀਆ ਅੱਲਾਹ ਹਾਫਿਜ਼। ਹਾਂ ਤੇ ਬਹੁਤ ਮਿਹਰਬਾਨੀ ਸਰ, ਥੈਂਕ ਯੂ। ਅੱਲਾਹ ਹਾਫਿਜ਼। ਅੱਲਾਹ ਹਾਫਿਜ਼। ਲਓ ਜੀ ਤੁਹਾਡੀ ਮੁਹੱਬਤ ਤੁਹਾਡਾ ਪਿਆਰ ਔਰ ਤੁਸੀਂ ਕਹੋ ਦੋ ਜੀ ਕੀ ਦੇਈਏ, ਇੱਕ ਗੀਤ ਹੀ ਦੇ ਸਕਨੇ ਹਾਂ ਅਸੀਂ, ਤੁਹਾਡੀ ਨਜ਼ਰ ਕਰ ਸਕਨੇ ਹਾਂ। ਲੇਕਿਨ ਇਹ ਗੀਤ ਐਸਾ ਕਮਾਲ ਗੀਤ ਹੈ ਕਿ ਇਹ ਗੀਤ ਸੁਣ ਕੇ ਕਾफ़ी सारे अंदाजे लाए जा सकते हैं। दिल तांग है और ये मलिक असलम साहब कलमा चौक वालियां वालों मशाल दे नाम है। आखिरी कॉल लैने तो फिर उस तो बाद तुहाडे कोल इजाजत लैने जे दे दिओ ते जी। अस्सलाम वालेकुम। वालेकुम सलाम। मैं की बनना इजाजत ना दी अज ते फिर हाँ मेरे ख्याल इजाजत हाय बस इंज दे मामलात ने ਹੁਣ ਤੇ ਲੱਤਾਂ ਬਾਹਾਂ ਤੇ ਸਾਰੀਆਂ ਦੇ ਨਾਲ ਜ਼ੁਬਾਨ ਵੀ ਥੱਕ ਗਈ। ਅੱਲਾਹ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਦੇ। ਆਮੀਨ ਆਮੀਨ। ਤੇ ਅੱਛਾ ਮੈਂ ਸ਼ਾਦੀ ਤੇ ਗਈ ਸੀ ਤੇ ਹੁਣੇ ਆਈ ਹਾਂ। ਮੈਨੂੰ ਨਹੀਂ ਪਤਾ ਕੌਣ ਆਇਆ, ਸਿਰਫ ਮੇਜਰ ਸਾਹਿਬ ਦੀ ਕਾਲ ਸੁਣੀ ਮੈਂ ਤੇ ਮੈਨੂੰ ਤੇ ਇਹ ਅੰਦਾਜ਼ਾ ਸੀ ਕਿ ਤੁਸੀਂ ਅੱਜ ਨਹੀਂ ਕਰੋਗੇ ਨਾ, ਥੱਕੇ ਹੋਏ ਹੋ। ਹਾਂ ਕਾਫੀ ਦੋਸਤਾਂ ਨੂੰ ਇਹੀ ਅੰਦਾਜ਼ਾ ਸੀ ਤੇ ਲੇਕਿਨ ਫਿਰ ਦੋਸਤਾਂ ਦਾ ਖਿਆਲ ਵੀ ਤੇ ਹੈ ਸੀ ਨਾ। ਤੇ ਮੇਰੇ ਤਾਂ ਸਾਰੇ ਦੁਸ਼ਮਣ ਨਿਕਲੇ, ਮੈਨੂੰ ਤਾਂ ਕਿਸੇ ਨੇ ਵੀ ਨਾ ਦੱਸਿਆ ਕਿ ਤੁਸੀਂ ਆ ਗਏ ਜੇ। ਵੇਖ ਲਵੋ ਇਹ ਬਿਲਕੁਲ ਠੀਕ ਤੁਸੀਂ ਕਹੇ। ਇਹ ਪਤਾ ਲੱਗ ਗਿਆ ਇਹਨਾਂ ਦਾ ਕਿੰਨਾ ਪਿਆਰ ਹੈਗਾ, ਕਿੰਨੀ ਤਵੱਜੋ ਹੈ ਨਾ। ਤੇ ਸਵੇਰੇ ਪੁੱਛਾਂਗੇ ਨਾ, ਇਹ ਤੇ ਸਵੇਰੇ ਪੁੱਛਾਂਗੇ ਨਾ, ਇਸ ਹਿਸਾਬ ਤੇ ਸਵੇਰੇ ਹੋਣਗੇ। ਸ਼ਾਦੀ ਤੋਂ ਜਾਣ ਤੋਂ ਪਹਿਲੇ ਇੱਕ ਧਿਆਨ ਤੁਹਾਡੇ ਵੱਲ ਸੀ ਕਿ ਉੱਥੇ ਸ਼ੋਅ ਹੋ ਰਿਹਾ ਹੈਗਾ, ਰੌਣਕ ਲੱਗੀ ਹੋਵੇਗੀ। ਤੇ ਅਸਲਮ ਸਾਹਿਬ ਨੇ ਫੋਨ ਕੀਤਾ ਸੀ, ਅਸਲਮ ਕਲਮਾ ਚੌਕ ਵਾਲੇ ਨੂੰ, ਤੇ ਕਹਿੰਦੇ ਕਿ ਮੈਂ ਨਾ ਇੰਤਜ਼ਾਰ ਕਰ ਰਿਹਾ ਨਾ ਤੁਹਾਡਾ। ਤੇ ਮੈਂ ਕਿਹਾ ਭਾਈ ਲੋਕੀ ਕਸਮ ਖਾਂਦੇ ਨੇ ਕਿ ਮੇਰੇ ਸਾਹਮਣੇ ਰਿਜ਼ਕ ਪਿਆ ਵਾ। ਤੇ ਮੈਂ ਕਿਹਾ ਮੈਂ ਤੁਹਾਨੂੰ ਕਹਿੰਦੀ ਮੇਰੇ ਸਾਹਮਣੇ ਬਲੀਚ ਪਈ ਆਹੋ ਜੇ ਝੂਠ ਬੋਲਾਂ ਤੇ ਇਹ ਸੁਨਹਿਰੀ ਕਰਨ ਦੀ ਬਜਾਏ ਕਾਲਾ ਕਰ ਦੇਵੇ। ਮੈਂ ਕਿਹਾ ਮੈਂ ਤਿਆਰ ਹੋ ਰਹੀ ਹਾਂ, ਮੈਂ ਕਿਸੇ ਨੂੰ ਝੂਠ ਨਹੀਂ ਬੋਲਦੀ। ਤੇ ਇਹ ਸਭ कैसा ਰਿਹਾ ਫਿਰ ਜੀ? ਕਰਮ ਤੁਹਾਡੀਆਂ ਦੁਆਵਾਂ ਬਹੁਤ ਮਾਸ਼ਾਅੱਲਾ ਬਹੁਤ ਅੱਛਾ एक्स्ट्रा ऑर्डिनरी। हाँ और आखिरी सिंगर तक लोग सारे बैठे रहे
ਹਾਂ ਬਿਲਕੁਲ ਜੀ। ਸ਼ੋ ਮਤਲਬ ਐਵੇਂ ਕਿ ਸਾਡਾ ਮਾਸ਼ਾਅੱਲਾ ਹਾਲ ਪੈਕ ਤੋਂ ਵੀ ਐਕਸਟਰਾ ਸੀ, ਕਿਉਂਕਿ ਕੋਰੀਡੋਰ ਵਿੱਚ ਵੀ ਲੋਕ ਬਹੁਤ ਖਲੋਤੇ ਹੋਏ ਸਨ। ਚਲੋ ਅਸੀਂ ਕੋਈ ਸੀਡੀ ਜਿਹੜੀ ਬਣੇਗੀ ਦੇਖਾਂਗੇ ਜ਼ਰੂਰ। ਹਾਂ ਇਨਸ਼ਾਅੱਲਾ। ਨਹੀਂ ਤੁਸੀਂ ਵੇਖ ਸਕਦੇ ਹੋ ਨਿਊਜ਼ ਦੇ ਵਿੱਚ ਜਿਹੜਾ ਵੱਡੇ ਚੈਨਲ ਨੇ ਉਹ ਤੇ ਕੱਲ੍ਹ ਤੱਕ, ਕਿਉਂਕਿ ਲਾਈਵ ਚੱਲਿਆ ਸੀ। ਹਾਂ ਲਾਈਵ ਸੀ, 2 ਚੈਨਲ ਤੇ ਲਾਈਵ ਦੇ ਰਹੇ ਸਨ, ਔਰ ਬਾਕੀ ਜਿਹੜੇ ਨੇ ਹਾਂ ਉਹ ਪੈਕੇਜ ਚਲਾਉਣਗੇ ਬਣਾ ਕੇ। ਅੱਛਾ ਲਾਹੌਰ ਦਾ ਜਿਹੜਾ ਵਾ ਚੈਨਲ ਕਿ ਬਾਕੀ ਸਮਾਂ ਚੈਨਲ ਔਰ C42 ਇਹ ਦੋਵੇਂ ਤੇ ਲਾਈਵ ਦੇ ਰਹੇ ਸਨ। ਅੱਛਾ ਬਹੁਤ ਸ਼ੁਕਰੀਆ। ਹਾਂ ਤੇ ਆਪਣਾ ਧਿਆਨ ਕਰਨਾ ਹੁਣ ਥਕਾਵਟ। ਹਾਂ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਬਹੁਤ ਅੱਛਾ ਲੱਗਾ। ਤੇ ਹਾਂ ਸਲਾਮਤ ਰਹੋ ਜੀ। ਓਕੇ 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 ਰੱਬ ਰੱਖਾ। ਹਾਂ ਨਹੀਂ ਸੋਨੀਆ ਤੂੰ ਕੀ ਕਹਿੰਦੀ ਹੈ? अपने ही गिराते हैं नशे मन पे बिजलियाँ। तेरे नशे मन ते किहड़ियां पै गईयां बिजलियाँ। गो जी नाल गो जी भी लिखते ने। चलो जी खैर होवे, सलामत रवो, खुश रवो, आबाद रवो, खुशियाँ वंडो, खुशियाँ समेटो और खुशियाँ दा सबब बनो। गल यही है कि जो दिल च होवे यार कह देनी चाहिए, कर देनी चाहिए। एवें भार रखी दा है ना, तो ਭਾਰ ਤੇ ਭਾਰ ਹੀ ਹੁੰਦਾ ਹੈ, ਅਜ਼ੀਅਤ ਦਿੰਦਾ ਹੈ, ਤਕਲੀਫ ਦਿੰਦਾ ਹੈ। ਭਾਰ ਕਦੀ ਵੀ ਤੁਹਾਨੂੰ ਰਾਹਤ ਨਹੀਂ ਦੇ ਸਕਦਾ। ਭਾਰ ਹਮੇਸ਼ਾ ਅਜ਼ੀਅਤ ਹੀ ਦਿੰਦਾ। ਅਤੇ ਕਰ ਦੇਣੀ ਚਾਹੀਦੀ ਗੱਲ। ਕੋਈ ਤਾਂ ਐਸਾ ਹੁੰਦਾ ਨਾ ਜਿਹਦੇ ਨਾਲ ਕਰ ਸਕੋ, ਅਤੇ ਬਸ ਠੀਕ ਹੈ ਕਰ ਦਿਆ ਕਰੋ। ਸਲਾਮਤ ਰਵੋ, ਖੁਸ਼ ਰਵੋ, ਆਬਾਦ ਰਵੋ। ਔਰ ਮੈਂ ਤੁਹਾਡੇ ਦੁਆਵਾਂ ਦਾ ਤਲਬਗਾਰ, ਤੁਹਾਡੀਆਂ ਮੁਹੱਬਤਾਂ ਦਾ ਤਲਬਗਾਰ ਹਮੇਸ਼ਾ ਰਹਿੰਦਾ ਵਾਂ ਅਤੇ ਰਹਾਂਗਾ। ਸਮਾਂ ਕੀਤੀ ਵਫਾ ਰਵੇਗਾ ਸਾਥ ਤੁਹਾਡਾ ਅਤੇ ਮੇਰਾ। ਉਹਦੀ ਮੁਲਾਕਾਤ ਤੀਕਰ ਕਹੇ ਹੁਸੈਨ ਫਕੀਰ ਨਿਵਾਣਾ ਸੂਹੇ ਸਾਡੇ ਕੱਪੜੇ, ਪਿਆਰ ਪ੍ਰੀਤ ਸਨੇਹਾ ਸਾਡਾ ਜਿੱਥੋਂ ਤੀਕਰ ਆਪਣੇ ਰੱਬ ਰੱਖਾ।